ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖੜ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੁੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨਸ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 26 ਅਗਸਤ 2025 11 ਭਾਦੋਂ ਨਾਨਕ ਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਸੁਖਵਿੰਦਰ ਸਿੰਘ ਰਿਆਚੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸੁਖਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619484 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿਆਸੀ ਮੁੱਦੇ ਤੇ ਕਿ ਭਾਰਤ ਤੇ ਪਾਕਿਸਤਾਨ ਵਿੱਚ 7, 8, 9, 10 ਮਈ ਨੂੰ ਹੋਈ 4 ਰੋਜ਼ਾ ਜੰਗ ਵਿੱਚ ਸੀਜ਼ ਫਾਇਰ ਕਰਵਾਉਣ ਸੰਬੰਧੀ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਪੂਰੇ ਵੇਰਵੇ ਦਿੱਤੇ ਨੇ ਔਰ ਭਾਵੇਂ ਮੋਦੀ ਨੇ ਪਾਕਿਸਤਾਨ ਤੇ ਜਿੱਤ ਦਾ ਦਾਅਵਾ ਕੀਤਾ ਹੈ ਪਰ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਸ਼ੀਸ਼ਾ ਦਿਖਾਉਂਦਿਆਂ 7 ਜੈਟ ਜਹਾਜ਼ ਡਿੱਗਣ ਦਾ ਦਾਅਵਾ ਕੀਤਾ ਹੈ। ਸੋ ਇਸ ਸੰਬੰਧੀ ਗੱਲਬਾਤ ਵੀ ਕਰਾਂਗੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਸੈਗਮੈਂਟ ਦੇ ਐਂਡ ਦੇ ਵਿੱਚ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਵੀਡੀਓ ਵੀ ਦਿਖਾਈ ਜਾਵੇਗੀ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸੁਖਵਿੰਦਰ ਸਿੰਘ ਰਿਆਤ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਹਮੇਸ਼ਾ ਹੀ ਆਪਣੇ ਉਹਨਾਂ ਸਪਾਂਸਰਸ ਦੇ ਉੱਤੇ ਮਾਣ ਕਰਦੇ ਹਾਂ ਜਿਨ੍ਹਾਂ ਦੀ ਦਰਿਆ ਦਿਲੀ ਜਿਨ੍ਹਾਂ ਦੇ ਪੰਥਕ ਜਜ਼ਬੇ ਦੇ ਇਜ਼ਹਾਰ ਜਿਹੜਾ ਫਾਈਨੈਂਸ਼ੀਅਲ ਸਪੋਰਟ ਦੇ ਨਾਲ ਹੈ ਉਸ ਦੀ ਬਦੌਲਤ ਅਸੀਂ ਇਸ ਪ੍ਰੋਗਰਾਮ ਨੂੰ ਪਿਛਲੇ ਲਗਭਗ 13 ਸਾਲਾਂ ਤੋਂ ਜਾਰੀ ਰੱਖ ਰਹੇ ਹਾਂ ਔਰ ਅਸੀਂ ਇਹ ਪੁਰਜ਼ੋਰ ਅਪੀਲ ਵੀ ਕਰਦੇ ਹਾਂ ਕਿ ਕੁਛ ਦੇਰ ਬਾਅਦ ਇੱਕ ਕ੍ਰਾਈਸਿਸ ਹੁੰਦਾ ਔਰ ਇਸ ਵੇਲੇ ਅਸੀਂ ਉਸ ਕ੍ਰਾਈਸਿਸ ਚੋਂ ਹੀ ਗੁਜ਼ਰ ਰਹੇ ਹਾਂ। ਸਾਡੇ ਜਿਹੜੇ ਹੋਰ ਵੀ ਵਿਊਅਰ ਜਿਹੜੇ ਅਫੋਰਡ ਕਰ ਸਕਦੇ ਨੇ ਠੀਕ ਹੈ ਇਸ ਵੇਲੇ ਚੈਲੰਜਿੰਗ ਵਕਤ ਨੇ ਇਕਨੋਮਿਕਲੀ ਵੀ ਔਰ ख़ास ਤੌਰ 'ਤੇ ਟਰੱਕਿੰਗ ਇੰਡਸਟਰੀ ਔਰ ਸਾਡੇ ਟੈਕਸੀ ਜਾਂ ਊਬਰ ਜਾਂ ਯੈਲੋ ਕੈਬਸ ਵਾਲੇ ਵੀਰ ਭੈਣਾਂ ਵੀ ਜਿਹੜੇ ਨੇ ਉਹ ਕਾਫੀ ਮੁਸ਼ਕਲ ਚੋਂ ਗੁਜ਼ਰ ਰਹੇ ਨੇ। ਸਾਡਾ ਵੱਡਾ ਸਪੋਰਟ ਬੇਸ ਤਾਂ ਕਿਰਤੀ ਗੁਰਸਿੱਖ ਵੀਰਾਂ ਦਾ ਹੈ ਪਰ ਫਿਰ ਵੀ ਜੇ ਅਸੀਂ ਆਪਣੇ ਪੰਥਕ ਨੈਰੇਟਿਵ ਨੂੰ ਭਾਰਤੀ ਹਕੂਮਤ ਨਾਲ ਲੜਾਈ ਜਿਹੜੀ ਕਿ ਇੱਕ ਉਸ ਮਰਹਲੇ 'ਚ ਦਾਖਲ ਹੋ ਚੁੱਕੀ ਹੈ ਜਿੱਥੇ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਜੋ ਇਸ ਵੇਲੇ ਇੰਟਰਨੈਸ਼ਨਲੀ ਨਜ਼ਰ ਆ ਰਿਹਾ ਖ਼ਾਸ ਤੌਰ 'ਤੇ ਸਾਡੇ ਖਿੱਤੇ ਦੇ ਵਿੱਚ ਔਰ ਕੱਲ੍ਹ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਜਿਹੜੇ ਨਵੇਂ ਐਂਬੈਸਡਰ ਸਰ ਜੀ ਅਪਾਇੰਟ ਕੀਤੇ ਨੇ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਦੇ ਲਈ ਹਾਲਾਂਕਿ ਜਿਨ੍ਹਾਂ ਦੀ ਕਨਫਰਮੇਸ਼ਨ ਹੀਅਰਿੰਗ ਹੋਣੀ ਹੈ ਉਹਨਾਂ ਨੂੰ ਸਾਊਥ ਏਸ਼ੀਆ ਅਤੇ ਸੈਂਟਰਲ ਏਸ਼ੀਆ ਦੇ ਵਿੱਚ ਐਜ਼ ਏ ਸਪੈਸ਼ਲ ਐਨਵਾਏ ਵੀ ਪ੍ਰੈਜ਼ੀਡੈਂਟ ਟਰੰਪ ਨੇ ਮੁਕਰਰ ਕੀਤਾ। ਸੋ ਜਦੋਂ ਅਸੀਂ ਨਿਊ ਮੈਪ ਮੇਕਿੰਗ ਜਾਂ ਨਵੀਆਂ ਤਬਦੀਲੀਆਂ ਜਾਂ ਭਾਰਤ ਪ੍ਰਤੀ ਜੋ ਰਵੱਈਆ ਇਸ ਵੇਲੇ ਅਮਰੀਕਾ ਨੇ ਸਿੱਧਾ ਬਿਲਕੁਲ 25 ਸਾਲ ਦੀ ਉਹਨਾਂ ਦੀ ਨੀਤੀ ਜਿਹੜੀ 1990 ਤੋਂ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਸ ਦੀ ਸ਼ੁਰੂਆਤ ਹੋਈ ਸੀ ਉਹ ਬਿਲਕੁਲ ਰਿਵਰਸ ਹੈ ਔਰ ਇਸ ਵੇਲੇ ਖੁਦ ਭਾਰਤ ਦੇ
ਐਕਸਪਰਟ ਇਹ ਕਹਿੰਦੇ ਨੇ ਕਿ ਜੀ ਇਸ ਵੇਲੇ ਅਮਰੀਕਾ ਦੇ ਲਈ ਭਾਰਤ ਇਹੀ ਨਹੀਂ ਕਿ ਵੀ ਉਹ ਮੈਟਰ ਨਹੀਂ ਕਰਦਾ, ਉਹ ਹੌਸਟਾਈਲ ਕੰਟਰੀ ਹੈ, ਦੁਸ਼ਮਣ ਮੁਲਕ ਹੈ। ਔਰ ਜਿਹੜੀਆਂ ਡਿਵੈਲਪਮੈਂਟਸ ਡੇ ਟੂ ਡੇ ਬੇਸ 'ਤੇ ਅਸੀਂ ਡਿਸਕਸ ਕਰਦੇ ਹਾਂ, ਉਸ ਦੇ ਵਿੱਚ ਅਸੀਂ ਉਹਨਾਂ ਸਾਰੇ ਹੀ ਨੁਕਤਿਆਂ ਨੂੰ ਜਿਹੜੇ ਇਸ ਪਾਸੇ ਵੱਲ ਇਸ਼ਾਰਾ ਕਰਦੇ ਨੇ ਕਿ ਕਿਵੇਂ ਅਮਰੀਕਾ ਦੀ ਪੂਰੀ ਇੱਕ ਕੁਆਟਰ ਆਫ ਏ ਸੈਂਚਰੀ ਦੀ ਪਾਲਿਸੀ ਬਦਲੀ ਹੈ। ਸੋ ਜਿਵੇਂ ਅਸੀਂ ਹਮੇਸ਼ਾ ਬੀਤੇ ਦੇ ਇਤਿਹਾਸ ਵੱਲ ਵੀ ਨਜ਼ਰ ਮਾਰਦੇ ਹਾਂ, ਇਹ ਆਪਣਾ ਇਤਿਹਾਸ ਪੰਜਾਬ ਦਾ ਜੇ ਦੇਖੀਏ ਤੇ ਜਦੋਂ ਤੱਕ ਕੋਈ ਥਰਡ ਪਾਰਟੀ ਇੰਟਰਵੈਂਸ਼ਨ ਨਹੀਂ ਹੁੰਦੀ, ਬਹੁਤ ਵਾਰ ਜਿਹੜੇ ਪਾਵਰਫੁਲ ਰਜੀਮ ਹੁੰਦੇ ਨੇ ਜਾਂ ਜਿਹੜੀਆਂ ਐਸਟੈਬਲਿਸ਼ਮੈਂਟਸ ਹੁੰਦੀਆਂ ਨੇ, ਜਿਵੇਂ ਮੁਗਲ ਐਮਪਾਇਰ ਸੀ, ਜਾਂ ਜੇ ਸੈਕੰਡ ਵਰਲਡ ਵਾਰ ਦੇ ਵਿੱਚ ਬੇਸ਼ੱਕ ਨਾਜ਼ੀਆਂ ਦੀ ਔਰ ਫਾਸ਼ਿਸਟਾਂ ਦੀ ਹਾਰ ਹੋਈ, ਲੇਕਿਨ ਬ੍ਰਿਟਿਸ਼ਰਸ ਇੰਨੇ ਕਰਜ਼ਾਈ ਹੋ ਗਏ ਸੀ ਕਿ ਉਹ ਹੋਲਡ ਹੀ ਨਹੀਂ ਸੀ ਕਰ ਸਕਦੇ ਆਪਣੀਆਂ ਕਾਲੋਨੀਜ਼ ਨੂੰ। ਉਸ 'ਚੋਂ ਹੀ ਆਲਮੋਸਟ 60 ਮੁਲਕਾਂ ਦੀ ਆਜ਼ਾਦੀ ਨਿਕਲੀ, ਭਾਰਤ ਦੀ ਆਜ਼ਾਦੀ ਵੀ ਉਹਦਾ ਹੀ ਹਿੱਸਾ ਸੀ। ਇਸੇ ਤਰ੍ਹਾਂ 18ਵੀਂ ਸਦੀ ਦੇ ਵਿੱਚ ਨਾਦਰ ਸ਼ਾਹ ਦਾ ਜਿਹੜਾ ਉਹ ਦਿੱਲੀ ਦੇ ਉੱਤੇ 1839 ਦੇ ਵਿੱਚ, 19ਵੀਂ ਸਦੀ ਜਿਹੜੀ ਹੈ 1739 18ਵੀਂ ਸਦੀ, ਉਸ ਦਾ ਨਤੀਜਾ ਸੀ ਕਿ ਮੁਗਲਿਆ ਐਮਪਾਇਰ ਇੰਨਾ ਕੁ ਹਿੱਲ ਗਿਆ ਕਿ ਫਿਰ ਜਿਹੜੇ ਸਿੱਖ ਦਬੇ ਹੋਏ ਵੀ ਸਨ ਜਾਂ ਵਿਲਡਰਨੈਸ ਦੇ ਵਿੱਚ ਵਕਤ ਗੁਜ਼ਾਰ ਰਹੇ ਸੀ, ਉਹ ਵਾਪਸ ਮੁੜੇ ਪੰਜਾਬ ਵੱਲ, ਸੰਗਠਿਤ ਹੋਏ ਔਰ ਉਹਨਾਂ ਨੇ 12 ਮਿਸਲਾਂ ਕਾਇਮ ਕੀਤੀਆਂ। ਔਰ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਉਹ ਪੰਜਾਬ ਦਾ ਜਿਹੜਾ ਵਜੂਦ, ਜਿਹੜਾ ਹਿਸਟਰੀ ਨੇ ਬਹੁਤ ਫਖਰ ਦੇ ਨਾਲ ਬਿਆਨਿਆ, 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਹੈ, ਜਿਸ ਵਿੱਚ ਬਹੁਤ ਵੱਡਾ ਇਲਾਕਾ ਈਵਨ ਗੁਆਂਢੀ ਜਿਹੜਾ ਅਫਗਾਨਿਸਤਾਨ ਸੀ, ਇੰਡਸ ਦਰਿਆ ਤੋਂ ਦਰਿਆ ਖੈਬਰ ਤੱਕ, ਉਹਨੂੰ ਵੀ ਸ਼ਾਮਲ ਕੀਤਾ ਗਿਆ, ਲੱਦਾਖ, ਗਿਲਗਿਤ ਬਾਲਟਿਸਤਾਨ, ਇਹ ਸਾਰੇ ਉਸ ਰਾਜ ਦਾ ਹਿੱਸਾ ਸਨ। ਸੋ ਇਹ ਮੌਕੇ ਹੀ ਹੁੰਦੇ ਨੇ ਕਿ ਜਦੋਂ ਕੋਈ ਔਰ ਇਸੇ ਨੂੰ ਹੀ ਜਦੋਂ ਸਰ ਕਪੂਰ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਬਿਆਨ ਨੂੰ ਜਿਹੜਾ ਭਾਈ ਰਤਨ ਸਿੰਘ ਭੰਗੂ ਰਾਹੀਂ ਸਾਡੇ ਤੱਕ ਪਹੁੰਚਦਾ ਹੈ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਇਹਨੂੰ ਇੰਟਰਪ੍ਰੇਟ ਕਰਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਵੀ ਇਹ ਜਦੋਂ ਵੀ ਕੋਈ ਰਾਜ ਸ਼ਕਤੀ ਸਰੈਂਡਰ ਕਰਦਾ ਹੈ ਜਾਂ ਤੁਹਾਡੀ ਰੈਕਗਨੀਸ਼ਨ ਹੁੰਦੀ ਹੈ, ਉਹ ਹਾਲਾਤਾਂ 'ਚ ਹੁੰਦੀ ਹੈ, ਜਦੋਂ ਕਿ ਤੁਹਾਡੀ ਲੋੜ ਮਹਿਸੂਸ ਹੁੰਦੀ ਹੈ ਜਾਂ ਉਹ ਇੱਕ ਵੈਕਿਊਮ ਪੈਦਾ ਹੁੰਦਾ ਹੈ ਜਿਹਦੇ 'ਚ ਤੁਸੀਂ ਜਿਹੜਾ ਉਹ ਵਾਕ ਇਨ ਕਰਦੇ ਹੋ। ਔਰ ਇਸ ਲਈ ਸਰ ਸਾਹਿਬ ਹਮੇਸ਼ਾ ਜਦੋਂ ਨਵਾਬੀ ਦੀ ਖਿਲਤ ਲਾਹੌਰ ਦਰਬਾਰ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਪੇਸ਼ ਕੀਤੀ ਗਈ, ਜਿਹੜੀ ਭਾਈ ਸੁਬੇਗ ਸਿੰਘ ਲੈ ਕੇ ਆਏ, ਤੇ ਉਹ ਕਹਿੰਦੇ ਨੇ ਕਿ ਵੀ ਇਹ ਜਿਹੜਾ ਪਹਿਲੀ ਵਾਰ ਸੀ ਕਿ ਸਿੱਖਾਂ ਦੀ ਤਾਕਤ ਨੇ ਉਹਨਾਂ ਦਾ ਰੁਤਬਾ, ਜਿਹਨਾਂ ਸਿੱਖਾਂ ਨੂੰ ਲੁਟੇਰੇ, ਬਾਗੀ, ਖਾਨਾ ਬਦੋਸ਼ ਇਹ ਟਰਮਸ ਦੇ ਨਾਲ ਜਾਣਿਆ ਜਾਂਦਾ ਸੀ, ਉਹਨਾਂ ਨੂੰ ਮੁਗਲਾਂ ਨੇ, ਲਾਹੌਰ ਦਰਬਾਰ ਨੇ ਇਹ ਐਡਮਿਟ ਕੀਤਾ ਕਿ ਤੁਸੀਂ ਸਬ ਨੇਸ਼ਨ ਹੋ, ਕਿਉਂਕਿ ਉਹ ਕਿਸੇ ਇੰਡੀਵਿਜੂਅਲ ਦੇ ਨਾਂ ਦੇ ਉੱਤੇ ਜਿਹੜੀ ਹੈ ਉਹ ਨਵਾਬੀ ਨਹੀਂ ਸੀ, ਉਹ ਪੰਥ ਨੂੰ ਸੀ ਕਿ ਪੰਥ ਦੀ ਤਾਕਤ, ਪੰਥ ਜਿਹੜਾ ਉਹ ਸਬ ਨੇਸ਼ਨ ਹੈ। ਔਰ ਉਹਨਾਂ ਨੇ, ਸਿੱਖਾਂ ਨੇ ਉਹਨੂੰ ਐਕਸੈਪਟ ਕੀਤਾ, ਭਾਵੇਂ ਉਹ ਅਰੇਂਜਮੈਂਟ ਚੱਲਣਾ ਵੀ ਨਹੀਂ ਸੀ, ਪਰ ਨਾਲ ਦੀ ਨਾਲ ਉਹਨਾਂ ਨੇ ਕਲੇਮ ਵੀ ਕੀਤਾ ਔਰ ਫਿਰ ਪੂਰਨ ਪਾਤਸ਼ਾਹਤ ਲਈ ਵੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸੋ ਸਰ ਸਾਹਿਬ ਹਮੇਸ਼ਾ ਇਹ ਯਾਦ ਕਰਵਾਉਂਦੇ ਸੀ ਕਿ ਵੀ ਕਦੇ ਸਿਚੁਏਸ਼ਨਸ ਬਹੁਤ ਘੱਟ ਮੌਕੇ ਹੁੰਦੇ ਨੇ ਵੀ ਬਲੈਕ ਐਂਡ ਵਾਈਟ ਹੁੰਦੀ ਹੈ, ਤੁਸੀਂ ਹਰ ਸਿਚੁਏਸ਼ਨ 'ਚੋਂ ਆਪਣੇ ਕੌਜ਼ ਲਈ, ਆਪਣੇ ਨਿਸ਼ਾਨੇ ਲਈ, ਆਪਣੀ ਪਾਤਸ਼ਾਹਤ ਦੇ ਲਈ ਉਹਨਾਂ ਹਾਲਾਤਾਂ ਨੂੰ ਜਿਹੜਾ ਸਾਜ਼ਗਾਰ ਬਣਾਉਣਾ ਹੁੰਦਾ। ਸੋ ਮੈਂ ਹਮੇਸ਼ਾ ਬਜਾਏ ਕਿ ਦੁਨੀਆ ਦੇ ਹੋਰ ਰੈਵੋਲੂਸ਼ਨਸ ਨੂੰ ਕੋਟ ਕਰਨ ਦੇ, ਆਪਣੇ ਹੀ ਜਿਹੜਾ ਸਿੱਖ ਇਤਿਹਾਸ 18ਵੀਂ ਸਦੀ ਦਾ ਹੈ ਜਾਂ ਅਸੀਂ ਕਿਹਨਾਂ ਤਬਦੀਲੀਆਂ 'ਚੋਂ ਗੁਜ਼ਰੇ, ਉਸ ਨੂੰ ਇਸ ਲਈ ਵੀ ਕੋਟ ਕਰਦੇ ਕਿ ਉਦੋਂ ਵੀ ਸਾਡੇ ਬਜ਼ੁਰਗਾਂ ਨੇ ਜਿਹੜਾ ਉਹ ਸਿਆਣਪ ਤੋਂ ਕੰਮ ਲੈਂਦੇ ਆ, ਇੱਕੋ ਵੇਲੇ 3 ਐਨਮੀਜ਼ ਦੇ ਨਾਲ ਵੀ ਉਹਨਾਂ ਨੇ ਡੀਲ ਕੀਤਾ। ਇੱਕ ਪਾਸੇ ਮੁਗਲ ਨੇ, ਜਿਨ੍ਹਾਂ ਦਾ ਜ਼ਾਹਰ ਹੈ ਪੰਜਾਬ ਜਿਹੜਾ ਉਹ ਮੁਗਲਿਆ ਸਲਤਨਤ ਦਾ ਹਿੱਸਾ ਸੀ। ਜਦੋਂ ਮੁਗਲ ਕਮਜ਼ੋਰ ਹੋਏ, ਨਾਦਰ ਸ਼ਾਹ ਨੇ ਆ ਕੇ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਪਹਿਲੀ ਵਾਰ ਨਾਦਰ ਸ਼ਾਹ ਦੇ ਨਾਲ ਹੀ ਆਇਆ ਸੀ 1739 ਦੇ ਵਿੱਚ, ਬਾਅਦ ਦੇ ਵਿੱਚ ਨਾਦਰ ਸ਼ਾਹ ਜਦੋਂ ਵਾਪਸ ਗਿਆ ਕੁਛ ਦੇਰ ਬਾਅਦ ਉਹਦਾ ਕਤਲ ਹੋ ਗਿਆ। ਫਿਰ ਅਬਦਾਲੀ ਨੇ, ਜਿਹੜਾ ਫਾਦਰ ਹੈ ਮਾਡਰਨ ਅਫਗਾਨਿਸਤਾਨ ਦਾ, ਇੱਕ ਵੱਡਾ ਸਾਮਰਾਜ ਕਾਇਮ ਕੀਤਾ ਔਰ ਉਹਨੇ ਪੰਜਾਬ ਨੂੰ ਆਪਣੇ ਅਫਗਾਨਿਸਤਾਨ ਦਾ ਸੂਬਾ ਬਣਾਇਆ, ਕਸ਼ਮੀਰ ਨੂੰ ਵੀ। ਸੋ ਸਿੱਖਾਂ ਦੇ ਲਈ ਜੇ ਮੁਗਲਾਂ ਨੂੰ ਕਮਜ਼ੋਰ ਕੀਤਾ, ਇੱਧਰ ਅਫਗਾਨਾਂ ਦੇ ਨਾਲ ਫਿਰ ਕਿਵੇਂ ਅਬਦਾਲੀ ਦੇ ਨਾਲ ਟੱਕਰ ਹੋਈ ਔਰ ਪੂਰਾ
ਜਿਹੜੀ ਹੈ ਵੱਡਾ ਘੱਲੂਘਾਰਾ ਹੈ, ਤਾਂ ਅਬਦਾਲੀ ਦੀਆਂ ਫੌਜਾਂ ਨੇ ਹੀ ਵਰਤਾਇਆ, ਇੱਕ ਦਿਨ ਦੇ ਵਿੱਚ ਅੱਧੀ ਸਿੱਖ ਕੌਮ ਮਾਰ ਦਿੱਤੀ। ਫਿਰ ਜਦੋਂ ਈਵਨ ਮੁਗਲ ਵੀ ਕਮਜ਼ੋਰ ਹੋਏ, ਅਫਗਾਨਾਂ ਦੇ ਨਾਲ ਵੀ ਮਰਾਠਿਆਂ ਨੇ ਜਿਹੜਾ ਉਹ ਆਪਣਾ ਰਾਜ ਭਾਗ ਰੋਹਤਾਸ ਤੱਕ ਲੈ ਗਏ। ਲਾਹੌਰ ਮਰਾਠਿਆਂ ਦੇ ਕੋਲ ਰਿਹਾ 2 ਸਾਲ, ਦੱਖਣ ਚੋਂ ਆਏ ਸੀ। ਸੋ ਸਿੱਖਾਂ ਦੇ ਲਈ ਇਹ ਤੀਸਰੀ ਪਾਵਰ ਸੀ ਕਿ ਵੀ ਉਹਨਾਂ ਨੇ ਫਿਰ ਕਿਵੇਂ ਇਹਨਾਂ ਨਾਲ ਵੀ, ਔਰ ਬਹੁਤ ਵਾਰ ਜਦੋਂ ਪਾਣੀਪਤ ਦੇ ਜੰਗ ਦੀ ਗੱਲ ਹੁੰਦੀ ਹੈ ਜਿਹੜੀ ਮਰਾਠਿਆਂ ਔਰ ਅਬਦਾਲੀ ਦੇ ਵਿੱਚ ਹੋਈ, ਔਰ ਇਹ ਕਈ ਵਾਰ ਜਿਵੇਂ 1857 ਦੇ ਗਦਰ ਦੇ ਲਈ ਪੰਜਾਬ ਨੂੰ ਇਹ ਕਿਹਾ ਜਾਂਦਾ ਕਿ ਜੀ ਸਿੱਖਾਂ ਨੇ ਗਦਰੀਆਂ ਦਾ ਸਾਥ ਨਹੀਂ ਦਿੱਤਾ, ਜਿਹੜੇ ਉਹ ਇੱਕ ਵੱਖਰੇ ਰੀਜ਼ਨ, ਵੱਖਰਾ ਚੈਪਟਰ ਹੈ। ਲੇਕਿਨ ਇਹ ਵੀ ਹੁੰਦਾ ਹੈ ਕਿ ਜੀ ਅਫਗਾਨਾਂ ਔਰ ਮਰਾਠਿਆਂ ਦੀ ਉਸ ਜੰਗ ਦੇ ਵਿੱਚ ਜਿਹੜੀ ਪਾਣੀਪਤ ਦੀ ਲੜਾਈ ਹੋਈ ਔਰ ਅਬਦਾਲੀ ਨੇ ਚੰਗੀ ਤਰ੍ਹਾਂ ਮਰਾਠਿਆਂ ਨੂੰ ਭੰਨਿਆ ਕਿ ਸਿੱਖ ਨਿਊਟਰਲ ਹੋ ਗਏ, ਵੀ ਸਿੱਖਾਂ ਨੇ ਮਰਾਠਿਆਂ ਦਾ ਸਾਥ ਨਹੀਂ ਦਿੱਤਾ। ਪਰ ਸਿੱਖ ਸਮਝਦੇ ਸੀ ਕਿ ਭਾਈ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਸਾਡਾ ਪੰਜਾਬ ਹੈ, ਇਹ ਪੰਜਾਬ ਦੇ ਲੋਕਾਂ ਲਈ ਇਹਦੇ ਰਿਸੋਰਸਿਸ। ਪੱਛਮ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰ ਉਹ ਨਾਦਰ ਸ਼ਾਹ ਹੋਏ, ਅਬਦਾਲੀ ਹੋਏ, ਉਸ ਤੋਂ ਪਹਿਲਾਂ ਮਹਿਮੂਦ ਗਜ਼ਨਵੀ ਹੋਏ, ਮੁਹੰਮਦ ਗੌਰੀ ਹੋਏ, ਸਾਰਾ ਰਾਹ ਤੇ ਉਹੀ ਸੀ। ਉਹ ਜਿਹੜੇ ਨੇ ਪੱਛਮ ਚੋਂ ਆਉਣ ਵਾਲੇ ਤੇ ਦੱਖਣ ਮਹਾਰਾਸ਼ਟਰਾ, ਮਰਾਠਾ ਲੈਂਡ, ਮਰਾਠੇ, ਕਿ ਵੀ ਇਹ ਇਧਰੋਂ ਇਹ ਆ ਕੇ ਪੈਂਦੇ ਨੇ ਪੰਜਾਬ ਦੇ ਰਿਸੋਰਸਿਸ ਨੂੰ, ਦੌਲਤ ਨੂੰ ਲੁੱਟਣ ਲਈ, ਉਧਰੋਂ ਦੱਖਣ ਵਾਲੇ ਆਉਂਦੇ ਨੇ। ਸੋ ਉਹ ਵੀ ਸਿੱਖਾਂ ਦੀ ਉਸ ਵੇਲੇ ਦੀ ਲੀਡਰਸ਼ਿਪ ਦੀ ਸਿਆਣਪ ਸੀ। ਉਹਨਾਂ ਨੇ ਕਿਹਾ ਵੀ ਇਹ ਦੋਨੋਂ ਹੀ ਦਾਅਵੇਦਾਰ ਨੇ, ਪੰਜਾਬ ਤੇ ਅਫਗਾਨ ਔਰ ਮਰਾਠੇ, ਇਹਨਾਂ ਚੋਂ ਇੱਕ ਦਾ ਤਾਂ ਲੱਕ ਭੰਜ ਲੈਣ ਦਿਓ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਵੀ ਜਿਹੜੀਆਂ ਮਰਾਠਾ ਔਰਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਬਦਾਲੀ ਦੀਆਂ ਫੋਰਸਿਸ ਗੁਲਾਮ ਬਣਾ ਕੇ, ਉਹਨਾਂ ਨੂੰ ਬਾਂਦੀਆਂ ਬਣਾ ਕੇ ਲਿਜਾ ਰਹੇ ਸੀ, ਉਹ ਛਡਾ ਕੇ ਉਹਨਾਂ ਨੇ ਉਹਨਾਂ ਦੇ ਘਰ ਹੀ ਉਹਨਾਂ ਨੂੰ ਪਹੁੰਚਾਇਆ। ਉਹ ਫਿਰ ਹਿਊਮੈਨਿਟੇਰੀਅਨ ਆਸਪੈਕਟ ਸੀ। ਲੇਕਿਨ ਜਿਹੜਾ ਜੰਗੀ ਆਸਪੈਕਟ ਸੀ ਉਹਦੇ 'ਚ ਸਿੱਖਾਂ ਨੇ ਜਿਹੜਾ ਫਿਰ ਮਰਾਠਿਆਂ ਨੇ ਉਸ ਤੋਂ ਬਾਅਦ ਤਾਂ ਮੂੰਹ ਕੀ ਕਰਨਾ ਸੀ ਪੰਜਾਬ ਵੱਲ। ਐਸਾ ਅਬਦਾਲੀ ਨੇ ਉਹਨਾਂ ਦਾ ਲੱਕ ਭੰਨਿਆ ਕਿ ਵੀ ਮੁੜ ਕੇ ਉਹਨਾਂ ਨੇ ਇੱਧਰ ਨੂੰ ਮੂੰਹ ਹੀ ਨਹੀਂ ਕੀਤਾ। ਔਰ ਫਿਰ ਸਿੱਖਾਂ ਨੇ ਅਫਗਾਨਾਂ ਨਾਲ ਡੀਲ ਕੀਤਾ ਉਹ ਸਾਰੇ ਪਾਰਟ ਨੂੰ। ਸੋ ਇਹੀ ਕਿਉਂਕਿ ਇਹ ਹਾਲਾਤ ਹੀ ਬਣਦੇ ਹੁੰਦੇ ਨੇ ਖਿੱਤੇ ਦੇ ਜਿਹੜੇ ਕਿ ਤਬਦੀਲੀ ਵੱਲ ਜਾਂਦੇ ਨੇ। ਸੋ ਇਸ ਵੇਲੇ ਜਿਹੜਾ ਨਵਾਂ ਵਰਲਡ ਆਰਡਰ ਦੀ ਗੱਲ ਜਾਂ ਪ੍ਰੈਜ਼ੀਡੈਂਟ ਟਰੰਪ ਨੇ ਪੋਸਟ ਸੈਕੰਡ ਵਰਲਡ ਵਾਰ ਜੋ ਕੁਛ ਵੀ ਸੀ, ਹੁਣ ਜੇ ਨੈਟੋ ਜਿਹੜਾ ਬਣਾਇਆ ਹੀ ਅਮਰੀਕਾ ਨੇ ਸੀ ਔਰ ਸੋਵੀਅਤ ਯੂਨੀਅਨ ਨੂੰ ਘੇਰਨ ਦੇ ਲਈ, ਹੁਣ ਜੇ ਟਰੰਪ ਨੇ ਕਿਹਾ ਕਿ ਭਾਈ ਤੁਸੀਂ ਆਪੋ ਆਪਣਾ ਦੇਖ ਲਓ ਕੀ ਹੈਗਾ। ਜੇ ਯੂਕਰੇਨ ਨੂੰ ਉਹਨਾਂ ਨੇ ਲੌਂਗ ਰੇਂਜ ਮਿਸਾਈਲਾਂ ਵੀ ਦਿੱਤੀਆਂ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ, ਪਰ ਕੁਛ ਦਿਨ ਪਹਿਲਾਂ ਹੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਵੀ ਤੁਸੀਂ ਇਹ ਇਸਤੇਮਾਲ ਨਹੀਂ ਕਰ ਸਕਦੇ ਆਗਿਆ ਤੋਂ ਬਿਨਾਂ ਸਾਡੀ। ਮਤਲਬ ਇਹ ਹੈ ਕਿ ਇਸ ਵੇਲੇ ਬਿਲਕੁਲ ਇੱਕ ਨਵੀਂ ਲੈਵਲ ਦੇ ਉੱਤੇ ਜਿਹੜੀਆਂ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਸਿਚੁਏਸ਼ਨਸ ਬਣੀਆਂ ਹੋਈਆਂ ਨੇ। ਸੋ ਉਹਨਾਂ ਦੇ ਵਿੱਚ ਭਾਰਤ ਦੇ ਨਾਲ ਅਮਰੀਕਾ ਦੀ ਹੌਸਟਿਲਿਟੀ ਜਾਂ ਭਾਰਤ ਦੀ ਮੂਰਖਤਾ ਦੀ ਵਜ੍ਹਾ ਕਰਕੇ ਉਹਨਾਂ ਨੇ ਬਿਲਕੁਲ ਜਿਹੜਾ ਹੈ ਉਹ ਉਸ ਨੂੰ ਘੁਮਾ ਦਿੱਤਾ। ਇਹ ਅਕਾਲ ਪੁਰਖ ਦੀ ਖੇਡ ਹੁੰਦੀ ਹੈ ਕਿ ਭਾਈ ਜਦੋਂ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਵੀ ਧਰਤੀ ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ, ਇਹ ਰੱਬ ਦੇ ਹੁਕਮ ਦੇ ਵਿੱਚ ਹੁੰਦਾ। ਸੋ ਇਹਨਾਂ ਹਾਲਾਤਾਂ 'ਚ ਸਾਡੇ ਲਈ ਇੱਕ ਓਪਰਚੁਨਿਟੀ ਵੀ ਹੈ, ਮੌਕਾ ਵੀ ਹੈ। ਇਸ ਲਈ ਸਾਡਾ ਧਿਆਨ ਵੀ ਜਿਹੜੀਆਂ ਡੇ ਟੂ ਡੇ ਡਿਵੈਲਪਮੈਂਟਸ, ਵਾਈਟ ਹਾਊਸ 'ਚ ਕੀ ਹੈ, ਓਵਰਆਲ ਬਾਕੀ ਕੀ ਚੱਲ ਰਿਹਾ ਉਸ ਵੱਲ ਰਹਿੰਦਾ। ਔਰ ਅੱਜ ਜਿਹੜਾ ਅਸੀਂ ਟੌਪਿਕ ਨੂੰ ਅਗੇਨ ਟੱਚ ਬੇਸ ਕਰ ਰਹੇ ਹਾਂ, ਹਾਲਾਂ ਹੁਣ ਤੋਂ ਜੇ ਇਹ ਕਹਿਣਾ ਹੋਏ 7, 8, 9, 10 ਮਈ 4 ਰੋਜ਼ਾ ਜਿਹੜੀ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਮਿਸਾਈਲ ਔਰ ਡਰੋਨ ਜੰਗ ਹੋਈ, ਜਿਹਦੇ 'ਚ ਭਾਰਤ ਨੂੰ ਪੂਰੀ ਤਰ੍ਹਾਂ ਸ਼ਿਕਸਤ ਹੋਈ। ਉਹਨਾਂ ਨੇ ਪਾਕਿਸਤਾਨ ਇੱਕ ਮਿਲਟਰੀ ਪਾਵਰ ਦੇ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਵੀ ਉੱਭਰਿਆ, ਉਹਦਾ ਇੰਟਰਨੈਸ਼ਨਲ ਰੋਲ ਵੀ ਉੱਭਰਿਆ। ਅਮਰੀਕਾ ਨੇ ਕਿਵੇਂ VIP ਟ੍ਰੀਟਮੈਂਟ ਫੀਲਡ ਮਾਰਸ਼ਲ ਜਿਹੜਾ ਉਹਨੂੰ ਦਿੱਤੀ ਪਾਕਿਸਤਾਨ ਦੇ, ਔਰ ਗੱਲ ਕਿੱਥੋਂ ਕਿੱਥੇ ਪਹੁੰਚੀ ਹੈ। ਲੇਕਿਨ ਇਸ ਸਾਰੇ ਪੀਰੀਅਡ 'ਚ ਪ੍ਰੈਜ਼ੀਡੈਂਟ ਟਰੰਪ ਨੇ ਰਿਪੀਟਡਲੀ ਇਹ ਦਾਅਵਾ ਕੀਤਾ ਕਿ ਭਾਈ ਇਹ ਜੰਗ ਜੇ ਮੈਂ ਨਾ ਰੁਕਵਾਉਂਦਾ ਤਾਂ ਇਹ ਨਿਊਕਲੀਅਰ 'ਚ ਐਂਡ ਹੋਣੀ ਸੀ। ਔਰ ਉਹਨਾਂ ਨੇ ਕਿਹਾ ਵੀ ਮੈਂ ਦੋਨਾਂ ਮੁਲਕਾਂ ਦੇ ਨਾਲ ਗੱਲ ਕੀਤੀ ਔਰ ਮੇਰੇ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਔਰ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਨੇ, ਔਰ ਉਹਨਾਂ ਨੂੰ ਅਸੀਂ ਕਿਹਾ ਕਿ ਵੀ ਅਸੀਂ ਤੁਹਾਡੇ ਨਾਲ ਕੋਈ ਟ੍ਰੇਡ ਨਹੀਂ ਕਰਾਂਗੇ,
ਸੀਜ਼ ਫਾਇਰ ਕਰੋ ਔਰ ਮੈਂ ਸੀਜ਼ ਫਾਇਰ ਕਰਵਾਇਆ। 40 ਵਾਰ ਤੋਂ ਜ਼ਿਆਦਾ ਵਾਰ ਟਰੰਪ ਨੇ ਇਹ ਦਾਅਵਾ ਕੀਤਾ ਔਰ ਸ਼ਾਇਦ ਇਸ ਲਈ ਵਾਰ-ਵਾਰ ਕੀਤਾ ਕਿਉਂਕਿ ਪਾਕਿਸਤਾਨ ਨੇ ਤਾਂ ਮੰਨ ਲਿਆ, ਥੈਂਕ ਯੂ ਵੀ ਕੀਤਾ, ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਵੀ ਕੀਤਾ, ਲੇਕਿਨ ਭਾਰਤ ਡਿਨਾਇਲ ਦੇ ਵਿੱਚ ਰਿਹਾ ਟੋਟਲੀ। ਔਰ ਈਵਨ ਪਾਰਲੀਮੈਂਟ ਦੇ ਜਿਹੜਾ ਪਿਛਲਾ ਸੈਸ਼ਨ ਵੀ ਮਾਨਸੂਨ ਦਾ ਹੋਇਆ ਉਸ ਦੇ ਵਿੱਚ ਵੀ ਮੋਦੀ ਨੇ ਵੀ ਔਰ ਦੂਸਰੇ ਨੇ ਵੀ ਕਿ ਜੀ ਅਸੀਂ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ ਔਰ ਉਹ ਹਾਏ ਹਾਏ ਕਰਨ ਲੱਗ ਗਏ। ਔਰ 4 ਦਿਨਾਂ ਬਾਅਦ ਪਾਕਿਸਤਾਨ ਦੀ ਮਿਲਟਰੀ ਐਡਮਿਨਿਸਟ੍ਰੇਸ਼ਨ ਨੇ ਸਾਡੇ ਨਾਲ ਸੰਬੰਧ ਕੀਤਾ ਔਰ ਫਿਰ ਅਸੀਂ ਜਿਹੜਾ ਉਹਨੂੰ ਸੀਜ਼ਫਾਇਰ ਕੀਤਾ। ਅਸੀਂ ਪ੍ਰੀਸਾਈਜ਼ ਹਮਲੇ ਕੀਤੇ, ਉਹਨਾਂ ਦਾ 에ਅਰ ਫੋਰਸ ਔਰ ਦੂਸਰੇ ਨੂੰ ਤਬਾਹ ਕਰਤਾ, ਉਹਨਾਂ ਦੇ ਅੱਡੇ ਤਬਾਹ ਕਰਤੇ, ਉਹਨਾਂ ਦੇ ਫਲਾਣਾ ਕਰਤਾ ਔਰ ਉਹਨਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਹੁਣ ਇਸ ਗੱਲ ਨੇ ਜ਼ਾਹਰ ਹੈ ਕਿ ਵੀ ਇਹ ਹੈ ਵੀ ਝੂਠ ਹੈ ਜੋ ਦਾਅਵਾ ਕਰ ਰਹੇ ਨੇ, ਕਿਉਂਕਿ ਅਦਰਵਾਈਜ਼ ਜੇ ਤੁਸੀਂ ਜਿੱਤ ਹੀ ਰਹੇ ਸੀ, ਤੁਹਾਡਾ ਮੀਡੀਆ ਜਿਹੜੀ ਬਰੀਫਿੰਗ ਰੈਗੂਲਰਲੀ ਦੇ ਰਿਹਾ ਸੀ ਕਿ ਫੌਜ ਕਰਾਚੀ ਵੀ ਪਹੁੰਚ ਗਈ, ਇਸਲਾਮਾਬਾਦ ਪਹੁੰਚ ਗਈ, ਇੱਥੇ ਪਹੁੰਚ ਗਈ, ਉੱਥੇ ਪਹੁੰਚ ਗਈ, ਆਲ ਆਫ ਏ ਸਡਨ ਸੀਜ਼ ਫਾਇਰ। ਇੰਨੇ ਵੀ ਤੁਸੀਂ ਜਿਹੜੇ ਨੇ ਆ ਉਹ ਦਿਆਲੂ ਨਹੀਂ ਹੋ ਕਿ ਜੀ ਪਾਕਿਸਤਾਨ ਦੀਆਂ ਚੀਕਾਂ, ਜਿਹੜੇ ਲਫ਼ਜ਼ ਉਹਨਾਂ ਨੇ ਕਹੇ ਕਿ ਜੀ ਉਹਨਾਂ ਦੀਆਂ ਚੀਕਾਂ ਫਿਰ ਪੈਣੀਆਂ ਸ਼ੁਰੂ ਹੋ ਗਈਆਂ ਤੇ ਅਸੀਂ ਰੋਕ ਦਿੱਤਾ। ਜੇ ਇਵੇਂ ਹੁੰਦਾ ਤੇ ਫਿਰ ਜੋ ਤੁਸੀਂ ਲੋਕਾਂ ਦੇ ਵਿੱਚ ਮੀਡੀਆ ਰਾਹੀਂ ਇਹ ਸਾਰੀਆਂ ਥਾਵਾਂ ਜਿੱਤਣ ਦੀ ਲਾਈਨ ਨਹੀਂ, ਤੁਹਾਡੀ ਪਲਾਨ ਤਾਂ ਇਹੀ ਸੀ ਵੀ ਤੁਸੀਂ ਪਾਕਿਸਤਾਨ ਨੂੰ ਫਿਨਿਸ਼ ਕਰਨਾ ਸੀ। ਲੇਕਿਨ ਪਹਿਲੇ ਦਿਨ ਦੇ ਟਕਰਾਅ ਦੇ ਵਿੱਚ ਹੀ ਜਦੋਂ ਤੁਹਾਡੇ 6 ਜਾਂ 7, ਹੁਣ ਅੱਜ ਜਿਹੜੀ ਅਸੀਂ ਗੱਲ ਕਰਾਂਗੇ, ਪ੍ਰੈਜ਼ੀਡੈਂਟ ਟਰੰਪ ਨੇ ਕਿਹਾ 7 ਔਰ ਮੋਰ, ਔਰ ਤੁਹਾਡੇ ਰਫੇਲ ਔਰ ਤੁਹਾਡੇ ਜੈਟ ਥੱਲੇ ਡਿੱਗੇ, ਤੁਹਾਨੂੰ ਤਾਂ ਸਾਰੀ 에ਅਰਫੋਰਸ ਗਰਾਊਂਡ ਕਰਨੀ ਪਈ। ਔਰ ਉਸ ਸਾਰੇ ਦੇ ਚਲਦਿਆਂ ਜੇ ਤੁਸੀਂ ਆਪਣੀ ਉਹ ਸਾਰੀ ਹਾਲਤ ਨੂੰ ਦੇਖਿਆ ਤੇ ਤੁਸੀਂ ਹੀ ਜਿਹੜਾ ਉਹ ਇਹ ਫੈਸਲਾ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਮੰਨਣੀ। ਹੁਣ ਇਸ ਸਾਰੇ ਨੂੰ ਕਿਉਂਕਿ ਉਹ ਡਿਨਾਇਲ ਮੋਡ 'ਚ ਨੇ, ਇਧਰੋਂ ਟਰੰਪ ਨੇ ਇਕੱਲਾ ਇਹੀ ਨਹੀਂ, ਪਹਿਲਾਂ ਤਾਂ ਉਹ 25% ਟੈਰਿਫ ਲਾਏ, ਟ੍ਰੇਡ ਡੀਲ ਵੀ ਨਾ ਹੋ ਸਕੀ ਜਿਹੜੀ ਭਾਰਤ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਪ੍ਰੈਜ਼ੀਡੈਂਟ ਟਰੰਪ ਦੇ ਬਣਨ ਤੋਂ ਬਾਅਦ। ਪਰ ਉਸ ਦਿਨ ਉੱਤੇ 25% ਟੈਰਿਫ ਹੋਰ ਜਿਹੜੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਉਣ ਵਾਲੇ ਕੱਲ੍ਹ 27 ਅਗਸਤ ਤੋਂ ਸ਼ੁਰੂ ਹੋਣੇ ਨੇ ਕਿ ਭਾਈ ਭਾਰਤ ਨੇ ਰਸ਼ੀਅਨ ਆਇਲ ਬਾਏ ਕੀਤਾ। ਹੁਣ ਭਾਰਤ ਵੱਲੋਂ ਆਰਗੂਮੈਂਟ ਦਿੱਤੇ ਗਏ, ਦੇਖੋ ਜੀ ਉਹ ਤਾਂ ਚੀਨ ਨੇ ਸਾਡੇ ਤੋਂ ਜ਼ਿਆਦਾ ਕੀਤਾ, ਉਹ ਤਾਂ ਟਰਕੀ ਨੇ ਵੀ ਕੀਤਾ, ਉਹ ਤਾਂ ਫਲਾਣੇ ਨੇ ਵੀ ਕੀਤਾ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਆਪਣੀਆਂ ਡੋਮੈਸਟਿਕ ਲੋੜਾਂ ਲਈ ਕੀਤਾ, ਤੁਸੀਂ ਤਾਂ ਉਹਨੂੰ ਜਿਹੜਾ ਉਹ ਰਿਫਾਈਨ ਕਰਕੇ ਯੂਰਪ ਦੀ ਮਾਰਕੀਟ 'ਚ ਲਿਆ ਕੇ ਤੁਹਾਡੀਆਂ 2 ਕੰਪਨੀਆਂ ਨੇ, ਰਿਲਾਇੰਸ ਔਰ ਇੱਕ ਸ਼ਾਇਦ ਹੋਰ ਹੈ, ਉਹ ਤੁਸੀਂ $16 ਬਿਲੀਅਨ ਜਿਹੜਾ ਉਹ 1 ਸਾਲ ਦੇ ਵਿੱਚ ਪ੍ਰੋਫਿਟ ਜੇਬ 'ਚ ਪਾਇਆ। ਹੁਣ ਇਸ ਸਾਰੇ ਦੇ ਚਲਦਿਆਂ ਅਗੇਨ ਜਿਹੜੀ ਅੱਜ ਚਰਚਾ ਦਾ ਵਿਸ਼ਾ ਹੈ ਔਰ ਇਸ ਨੂੰ ਜਿਹੜੀ ਰਾਹ ਦਾ ਫਰੰਟ ਏਜੰਸੀ ਹੈ ANI ਉਹਨੇ ਵੀ ਕਵਰ ਕੀਤਾ ਐਜ਼ ਏ ਨਿਊਜ਼ ਆਈਟਮ। ਤਾਂ ਅਜੇ ਕੱਲ੍ਹ ਇਸ ਦੇ ਉੱਤੇ ਜ਼ਿਆਦਾ ਡਿਸਕਸ਼ਨਸ ਹੋਣਗੀਆਂ ਕਿਉਂਕਿ ਜਦੋਂ ਅਸੀਂ ਸਟੂਡੀਓ ਆਉਣ ਤੋਂ ਪਹਿਲਾਂ ਹੀ ਇਹ ਮੈਂ ਬਰੀਫਿੰਗ ਦੇਖੀ ਉਹਨਾਂ ਦੀ YouTube ਦੇ ਉੱਤੇ ਵੀ, ਉਹਨਾਂ ਦੀ ਵਾਈਟ ਹਾਊਸ ਦੇ ਵਿੱਚ। ਉਹਦੇ 'ਚ 2 ਚੀਜ਼ਾਂ ਜਿਹੜੀਆਂ ਬੜੀਆਂ ਅਹਿਮੀਅਤ ਦੇ ਨਾਲ ਪਹਿਲਾਂ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਨੇ ਡਿਸਕਸ ਕੀਤੀਆਂ, ਉਹ ਪੂਰਾ ਜਿਹੜਾ ਰਾਊਂਡ ਟੇਬਲ ਜਿਹੜਾ ਹੈ ਉਹ ਹੈ, ਸਾਰੇ ਉਹਨਾਂ ਦੇ ਡਿਗਨਿਟਰੀ ਵੀ ਬੈਠੇ ਹੋਏ ਨੇ। ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੀ ਹੈ ਉਹ ਯੂਕਰੇਨ ਵਾਰ ਦੀ ਕੀਤੀ। ਉਹਨਾਂ ਨੇ ਕਿਹਾ ਵੀ ਜੇ ਮੈਂ ਆਫਿਸ 'ਚ ਨਾ ਹੁੰਦਾ, ਮੈਂ ਪ੍ਰੈਜ਼ੀਡੈਂਟ ਹਾਂ, ਤਾਂ ਹੁਣ ਤੱਕ ਜਿਹੜੀ ਰਸ਼ੀਆ ਯੂਕਰੇਨ ਵਾਰ ਹੈ ਇਹ ਵਰਲਡ ਵਾਰ ਦੇ ਵਿੱਚ ਕਨਵਰਟ ਹੋ ਗਈ ਹੁੰਦੀ ਔਰ ਮੈਂ ਜਿਹੜਾ ਉਸ ਨੂੰ ਰੋਕਣ ਦੇ ਵਿੱਚ ਜਿਹੜਾ ਉਹ ਕਾਮਯਾਬ ਰਿਹਾ ਉਸ ਵਰਲਡ ਵਾਰ ਵੱਲ ਜਾਣ ਤੋਂ। ਹਾਲਾਂਕਿ ਕੁਛ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਦੇ ਜਦੋਂ ਉਹਨਾਂ ਨੂੰ ਇੱਕ ਦਿਨ ਪਹਿਲਾਂ ਪੁੱਛਿਆ ਗਿਆ ਸੀ ਕਿ ਵੀ ਪੁਤਿਨ ਜਿਹੜਾ ਉਹ ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਕਿਉਂ ਨਹੀਂ ਮਿਲ ਰਿਹਾ, ਤੇ ਉਹ ਕਹਿੰਦਾ ਹੀ ਡੋਂਟ ਲਾਈਕਸ ਹਿਮ। ਸੋ ਕਈ ਵਾਰ ਇਸ ਕਿਸਮ ਦਾ, ਲੇਕਿਨ ਇਹ ਉਹਨਾਂ ਦਾ ਇੱਕ ਸਟਾਈਲ ਵੀ ਹੁੰਦਾ ਕਈ ਵਾਰੀ ਕਿਸੇ ਸਵਾਲ ਨੂੰ ਡੈਫਰ ਕਰਨ ਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਨੇ ਹਮਲੇ ਵੀ ਤੇਜ਼ ਕੀਤੇ ਹੋਏ ਨੇ ਔਰ ਕੁਛ ਇਲਾਕੇ ਹੋਰ ਜਿਹੜੇ ਨੇ ਯੂਕਰੇਨ ਦੀ ਆਲਰੇਡੀ 20% ਟੈਰੀਟਰੀ ਉਹਦੇ ਕੋਲ ਹੈ, ਹੋਰ ਵੀ ਲੈ ਨੇ। ਲੇਕਿਨ ਇਹਦੇ 'ਚ ਕੋਈ 2 ਰਾਵਾਂ ਨਹੀਂ ਨੇ ਕਿ ਵੀ ਜਿਵੇਂ ਅਸੀਂ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਦਾ ਹੈ ਕਿ ਇਵੈਂਚੁਅਲੀ ਜਿਹੜਾ ਹੈ ਇਹ ਇੱਕ ਜਿਹੜੀ ਹੈ ਡੀਲ ਹੋਏਗੀ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜੇ ਇਵੇਂ ਨਾ ਹੋਇਆ ਤੇ ਅਸੀਂ ਇਕਨੋਮਿਕਲ ਸੈਂਕਸ਼ਨਸ ਲਾਵਾਂਗੇ, ਇਕਨੋਮਿਕਲ ਨਾਟ ਦਾ ਅਦਰਸ। ਸੋ ਮਤਲਬ ਰਸ਼ੀਆ ਪ੍ਰਤੀ ਬੜਾ ਸੌਫਟ ਅਪਰੋਚ ਰੱਖਣਾ। ਸ਼ਾਇਦ ਉਹਨਾਂ ਨੂੰ ਪਤਾ ਹੈ ਵੀ ਰਸ਼ੀਆ ਆਲਰੇਡੀ ਵਿਨਰ ਹੈ ਇਸ ਵਾਰ ਦਾ ਜਾਂ ਇਸ ਬੈਟਲ ਦਾ,
ਔਰ ਜੇ ਕੋਈ ਵੀ ਸਮਝੌਤਾ ਹੋਣਾ ਅਲਟੀਮੇਟਲੀ ਰਸ਼ੀਆ ਨਾਲ ਹੋਣਾ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨਾਰਥ ਕੋਰੀਆ ਦਾ ਕਿਮ ਜੋਂਗ ਜਿਹੜਾ ਹੈ ਉਹਨਾਂ ਨੂੰ ਵੀ ਮਿਲਣ ਦੇ ਲਈ ਜਿਹੜੇ ਨੇ ਬਿਤਾਬ ਨੇ, ਉਹਨਾਂ ਨੇ ਕਿਹਾ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਇਹ ਜਿਹਨੂੰ ਤੁਸੀਂ ਪ੍ਰੈਗਮੈਟਿਕ ਅਪਰੋਚ ਵੀ ਕਹਿੰਦੇ ਹੋ ਚੀਨ ਪ੍ਰਤੀ। ਹਾਲਾਂਕਿ ਸਾਰੀ ਇਹ ਸਟ੍ਰੈਟਜੀ ਜਿਹੜੀ ਨਵੀਂ ਹੈ ਇਸ ਦਾ ਪਾਰਟ ਚੀਨ ਨੂੰ ਕੰਟੇਨ ਕਰਨਾ ਹੈ, ਪਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸਹੁੰ ਚੁੱਕ ਸਮਾਗਮ ਵੇਲੇ ਵੀ ਸ਼ੀ ਜਿਨਪਿੰਗ ਨੂੰ ਸੱਦਿਆ। ਉਹਨਾਂ ਨਾਲ ਟ੍ਰੇਡ ਨੈਗੋਸ਼ੀਏਸ਼ਨ ਵੀ ਹੋ ਰਹੀ ਹੈ। ਅਸੀਂ ਡਿਸਕਸ ਕਰਾਂਗੇ ਕਿ ਕਿਵੇਂ 6 ਲੱਖ ਚਾਈਨੀਜ਼ ਸਟੂਡੈਂਟਸ ਨੂੰ ਵੀ ਜਿਹੜਾ ਉਹ ਵੀਜ਼ਾ ਦੇਣ ਦਾ ਐਲਾਨ ਕੀਤਾ। ਪਰ ਭਾਰਤ ਪ੍ਰਤੀ ਜਿਹੜਾ ਇਹ ਬਿਲਕੁਲ ਹੌਸਟਾਈਲ, ਜੋ ਇੰਡੀਅਨ ਨਹੀਂ ਕਹਿ ਰਹੇ ਨੇ ਕਿ ਇੰਡੀਆ ਨੂੰ ਅਮਰੀਕਾ ਨੇ ਇੱਕ ਹੌਸਟਾਈਲ ਦੁਸ਼ਮਣ ਮੁਲਕ ਐਲਾਨਿਆ, ਉਸ ਪ੍ਰਤੀ, ਕਿਉਂਕਿ ਯੂਕਰੇਨ ਦੀ ਗੱਲ ਕਿ ਜੀ ਇਹ ਉਹਦੇ ਥੱਲੇ ਜੇ ਮੈਂ ਨਾ ਆਫਿਸ 'ਚ ਆਉਂਦਾ ਤੇ ਵਰਲਡ ਵਾਰ ਜਿਹੜਾ ਉਹ ਹੋ ਜਾਣਾ ਸੀ, ਜਿਸ ਨੂੰ ਮੈਂ ਰੋਕਿਆ। ਔਰ ਫਿਰ ਉਹਨਾਂ ਨੇ ਜਿਹੜਾ ਮੋਦੀ ਵੱਲ ਮੂੰਹ ਕੀਤਾ, ਭਾਰਤ ਵੱਲ, ਔਰ ਉਸ ਦੀ ਸਕ੍ਰਿਪਟ ਸਾਡੇ ਕੋਲ ਹੈ ਜਿਹੜੀ ਉਹਨਾਂ ਦੀ ਐਗਜ਼ੈਕਟ ਜਿਹੜੀ ਹੈ ਉਹ ਸ਼ਬਦਾਵਲੀ ਹੈ, ਉਹ ਵੀ ਅਸੀਂ ਡਿਸਕਸ ਕਰਾਂਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਫਿਰ ਜਦੋਂ ਇੱਕਦਮ ਯੂਕਰੇਨ ਰਸ਼ੀਆ ਦੀ ਵਰਲਡ ਵਾਰ ਰੋਕਣ ਤੋਂ ਬਾਅਦ ਨਿਊਕਲੀਅਰ ਵਾਰ ਕਿਵੇਂ ਰੋਕੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਉਹਦੇ ਤੋਂ ਜਿਹੜੇ ਉਹਨਾਂ ਦੇ ਲਫ਼ਜ਼ ਨੇ, ਆਈ ਐਮ ਟਾਕਿੰਗ ਟੂ ਏ ਵੈਰੀ ਟੈਰੀਫਿਕ ਮੈਨ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ। ਉਹਨੇ ਕਿਹਾ ਵੀ ਜਦੋਂ ਇਹਨਾਂ ਦਾ ਸ਼ੁਰੂ ਹੋ ਗਿਆ ਕੰਮ ਔਰ ਜਿਹੜੇ ਆ ਉਹਨਾਂ ਦੇ ਜੈਟ ਡਿਗੇ ਔਰ ਮੈਨੂੰ ਇਹ ਲੱਗਾ ਕਿ ਭਾਈ ਇਹ ਤਾਂ ਨਿਊਕਲੀਅਰ ਵਾਰ ਹੋ ਜਾਏਗੀ। ਟੈਰੀਫਿਕ ਮੈਂ ਸਟਾਈਲ ਵੀ ਹੈ ਮੋਦੀ ਦਾ, ਜਿਵੇਂ ਅਮਰੀਕਨਾਂ ਦਾ ਜਿਹਨੂੰ ਕਹਿਣਾ ਯੂ ਆਰ ਟੂ ਗ੍ਰੇਟ। ਆਈ ਸੈਡ ਵਾਟਸ ਗੋਇੰਗ ਔਨ ਵਿਦ ਯੂ ਐਂਡ ਪਾਕਿਸਤਾਨ, ਕੀ ਹੋ ਰਿਹਾ ਬਈ, ਇਹ ਕਰ ਕੀ ਰਹੇ ਹੋ। ਦਾ ਹੇਟਰੇਡ ਵਾਸ ਟ੍ਰੈਮੈਂਡਸ। ਹੁਣ ਇਹਦੇ 'ਚ ਇੱਕ ਲਾਈਨ ਹੀ ਜਿਹੜੀ ਉਹ ਬਿਆਨ ਕਰ ਦਿੰਦੇ ਹੈ ਵੀ ਇਹਨਾਂ ਲਈ ਤਾਂ ਮੁਸਲਮਾਨ ਦੇ ਲਈ ਲਫ਼ਜ਼ ਹੀ ਮਲੇਚ ਇਹਨਾਂ ਨੇ ਘੜਿਆ, ਡਰਟੀ। ਉਹਨਾਂ ਨੂੰ ਕਦੇ ਐਕਸੈਪਟ ਹੀ ਨਹੀਂ ਕੀਤਾ। ਉਹਨਾਂ ਦਾ ਛੋਇਆ ਪਾਣੀ ਵੀ ਜਿਹੜਾ ਹੈ ਉਹਨੂੰ ਕੋਈ ਨਹੀਂ ਜਿਹੜਾ ਪੀਣਾ ਤਾਂ ਦੂਰ ਦੀ ਗੱਲ, ਪਰਛਾਵਾਂ ਵੀ ਜਿਹੜਾ ਉਹ ਪਿੱਟ ਦਿੰਦਾ ਹੈ। ਸੋ ਉਹ ਜਿਹੜੀ ਹੇਟਰੇਡ ਹੈ, ਔਰ ਫਿਰ ਉਹਨਾਂ ਨੇ ਬਿਆਨ ਕੀਤਾ ਕਿ ਵੀ ਇਹ ਜਿਹੜੀ ਹੇਟਰੇਡ ਹੈ, ਦਾ ਹੇਟਰੇਡ ਵਾਸ ਟ੍ਰੈਮੈਂਡਸ, this has been going on for a hell of a long time, like sometimes with different names for hundreds of years. ਇਹ ਟਰੰਪ ਡੰਮ ਨਹੀਂ ਹੈ ਕਿ ਉਹਨੂੰ ਪਤਾ ਹੈ ਕਿ ਵੀ ਉਹ ਅੱਜ ਇਹੀ ਜਦੋਂ ਪਿੱਛੇ ਉਹਨੇ ਟਰੰਪ ਨੇ ਇੱਕ ਬਿਆਨ 'ਚ ਕਸ਼ਮੀਰ ਬਾਰੇ ਕਿਹਾ ਸੀ ਕਿ ਸੈਂਕੜਿਆਂ ਸਾਲਾਂ ਤੋਂ ਇਹ ਲੜ ਰਿਹਾ ਨੇ ਇੰਡੀਆ ਪਾਕਿਸਤਾਨ, ਤੇ ਬਹੁਤਿਆਂ ਨੇ ਕਿਹਾ ਦੇਖੋ ਜੀ ਟਰੰਪ ਨੂੰ ਇਹ ਪਤਾ ਹੀ ਨਹੀਂ ਹੈ ਕਿ ਵੀ ਕਸ਼ਮੀਰ ਦਾ ਇਸ਼ੂ ਤਾਂ 78 ਸਾਲ ਪਹਿਲਾਂ ਆਇਆ। ਸੈਂਕੜੇ ਉਹ ਕਹਿ ਰਹੇ ਕਿ ਵੀ ਇਹ ਜਿਹੜੀ ਅਲਟੀਮੇਟ ਲੜਾਈ ਹੈ ਹਿੰਦੂ ਮੁਸਲਮਾਨ ਹੈ, ਕਿਉਂਕਿ ਹਿੰਦੂਆਂ ਦੀ ਜ਼ਹਿਨੀਅਤ ਨੇ ਕਦੇ ਐਕਸੈਪਟ ਨਹੀਂ ਕੀਤਾ, ਨਾ ਮੁਸਲਮਾਨਾਂ ਨੂੰ ਕੀਤਾ, ਨਾ ਪਾਕਿਸਤਾਨ ਨੂੰ ਕੀਤਾ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਟ੍ਰੈਮੈਂਡਸ ਹੇਟਰੇਡ ਹੈ, ਦਿਸ ਹੈਜ਼ ਬਿਨ ਗੋਇੰਗ ਔਨ ਫॉर ਅ ਹੈਲ ਆਫ ਅ ਲੌਂਗ ਟਾਈਮ, ਲਾਈਕ ਸਮ ਟਾਈਮਸ ਵਿਦ ਡਿਫਰੈਂਟ ਨੇਮਸ ਫॉर ਹੰਡਰਡਸ ਆਫ ਈਅਰਸ। ਸੈਂਕੜਿਆਂ ਸਾਲਾਂ ਤੋਂ ਇਹ ਨਫ਼ਰਤ ਜਾਰੀ ਹੈ। ਆਈ ਸੈਡ ਆਈ ਡੋਂਟ ਵਾਂਟ ਟੂ ਮੇਕ ਅ ਟ੍ਰੇਡ ਡੀਲ ਵਿਦ ਯੂ। ਹੁਣ ਜਦੋਂ ਯੂ ਕਹਿ ਰਹੇ ਨੇ, ਮੋਦੀ ਨਾਲ ਡਾਇਰੈਕਟ ਕਨਵਰਸੇਸ਼ਨ ਹੈ ਜਿਹਨੂੰ ਉਹ ਡਿਨਾਈ ਕਰ ਰਿਹਾ ਪਾਰਲੀਮੈਂਟ 'ਚ ਖਲੋ ਕੇ ਵੀ ਤੇ ਅਦਰਵਾਈਜ਼ ਵੀ। I said I don't want to make a trade deal with you. You guys are going to end up in a nuclear war. ਕਿ ਤੁਸੀਂ ਐਂਡ ਕਰੋਗੇ ਸਾਰੇ ਨੂੰ nuclear war. I said call me back tomorrow, but we are not going to do any deals with you. ਉਹਨੇ ਕਿਹਾ ਕੱਲ ਮੈਨੂੰ ਕਾਲ ਕਰੀ, ਪਰ ਮੈਂ ਕੋਈ ਤੁਹਾਡੇ ਨਾਲ ਵਪਾਰਕ ਜਿਹੜੀ ਹੈ ਡੀਲ ਨਹੀਂ ਕਰਨੀ। Or we are going to put tariffs on you that are so high your head's going to spin. ਕਿ ਵੀ ਤੁਹਾਡੇ ਨਾਲ ਡੀਲ ਵੀ ਨਹੀਂ ਕਰਨੀ, ਤੁਹਾਡੇ ਤੇ ਇੰਨਾ ਕੁ ਮੈਂ ਟੈਰਿਫ ਲਾ ਦੇਣਾ ਕਿ ਤੁਹਾਡੇ ਸਿਰ ਘੁੰਮ ਜਾਣਗੇ। ਵੀ ਇਹ ਸੁਣ ਲਓ ਧਿਆਨ ਨਾਲ। ਵਿਦਿਨ ਅਬਾਊਟ 5 hours ਇਟ ਵਾਸ ਡਨ। ਡਨ ਕਿਹਨੇ ਕੀਤਾ? ਮੋਦੀ ਨੇ। ਉਹ ਐਲਾਨ ਤਾਂ ਹਮਲਾਵਰ ਵੀ ਉਹੀ ਸੀ, ਫਾਲਸ ਫਲੈਗ ਵੀ ਉਹਨਾਂ ਦਾ ਸੀ, ਹਮਲਾਵਰ ਵੀ ਉਹੀ ਸੀ। ਤੇ ਇਧਰ ਜਦੋਂ ਟਰੰਪ ਨੇ ਮਾਰਿਆ ਦਬਕਾ ਤੇ ਉਹ ਹੈਡ ਤਾਂ ਸਪਿਨ ਹੋਣਾ ਹੀ ਸੀ। ਉਹ ਜਿਹੜਾ ਕਰ ਦਿੱਤਾ ਸਰੈਂਡਰ। ਔਰ ਇਹੀ ਕਾਰਨ ਸੀ ਕਿ ਜਿਹੜਾ ਇੰਡੀਅਨਸ ਨੂੰ ਤਾਂ ਤਿਆਰ ਕੀਤਾ ਹੋਇਆ ਸੀ ਆਪਣੇ ਮੀਡੀਆ ਰਾਹੀਂ ਕਿ ਅਸੀਂ ਆਹ ਵੀ ਫਤਹ ਕਰ ਲਿਆ, ਉਹ ਵੀ ਕਰ ਲਿਆ। ਇਹੀ ਕਾਰਨ ਸੀ ਕਿ ਵਿਕਰਮ ਮਿਸਰੀ ਜਿਹਨੇ ਜਿਹੜਾ ਫੋਰਨ ਸੈਕਟਰੀ ਹੈ, ਉਹਨੇ ਜਦੋਂ ਐਲਾਨ ਕੀਤਾ ਤਾਂ ਇੰਨੀ ਹੇਟ ਮੇਲ ਉਹਦੇ ਉਸ ਅਕਾਊਂਟ 'ਤੇ ਗਈ ਵੀ ਉਹਨਾਂ ਨੂੰ ਬੰਦ ਕਰਨਾ ਪਿਆ ਵੀ ਹੁਣ ਤੁਸੀਂ ਲੋਕਾਂ ਨੂੰ ਫੀਡ ਕਰ ਰਹੇ ਹੋ ਝੂਠ ਦੇ ਉੱਤੇ। ਉਹਨੇ ਕਿਹਾ ਕਿ ਵਿਦਿਨ ਅਬਾਊਟ 5 hours ਇਟ ਵਾਸ ਡਨ।
ਨਾਓ ਮੇਬੀ ਇਟ ਸਟਾਰਟਸ ਅਗੇਨ, ਆਈ ਡੋਂਟ ਨੋ। ਔਰ ਜਦੋਂ ਕਹਿ ਰਿਹਾ ਮੋਦੀ ਐਂਡ ਕੰਪਨੀ ਜੀ ਆਪਰੇਸ਼ਨ ਸੰਦੂਰ ਅਸੀਂ ਪੌਜ਼ ਦਿੱਤਾ ਹੈ, ਸਸਪੈਂਡ ਕੀਤਾ, ਖਤਮ, ਉਹਨੇ ਕਿਹਾ ਵੀ ਫਿਰ ਵੀ ਹੋ ਸਕਦਾ। ਆਈ ਡੋਂਟ ਥਿੰਕ ਸੋ, ਮੈਨੂੰ ਲੱਗਦਾ ਵੀ ਨਹੀਂ ਹੋਏਗਾ, ਬਟ ਆਈ ਵਿਲ ਸਟਾਪ ਇਟ ਇਫ ਇਟ ਡਸ। ਜੇ ਕੀਤਾ ਤਾਂ ਮੈਂ ਇਹਨੂੰ ਰੁਕਵਾਵਾਂਗਾ। We can't let these things happen, says US President Donald Trump. ਹੁਣ ਇਹ ਪਹਿਲੀ ਵਾਰ ਹੈ ਕਿ ਇਹ ਐਕਸਪਲਿਸਿਟ ਕਨਵਰਸੇਸ਼ਨ, ਪਹਿਲਾਂ ਤਾਂ ਸੀ ਕਿ ਵੀ ਸੀਜ਼ਫਾਇਰ ਕਰਵਾਇਆ, ਉਹ ਡਿਨਾਇਲ 'ਚ, ਹੁਣ ਉਹਨਾਂ ਨੇ ਜਿਹਨੂੰ ਨਿਟੀ ਗ੍ਰਿਟੀ ਅੰਗਰੇਜ਼ੀ 'ਚ ਕਹਿੰਦੇ ਨੇ, ਅਸੀਂ ਕਹਿੰਦੇ ਹਾਂ ਕਿ ਬਈ ਹਰ ਉਹਦੀ ਬਰੀਕੀ ਦੇ ਨਾਲ ਕੀ ਹੋਇਆ, ਕੀ ਗੱਲਬਾਤ ਹੋਈ, ਉਸ ਨੂੰ ਕਰ ਰਹੇ ਹਾਂ। ਸੋ ਅਸੀਂ ਦੇਖਦੇ ਹਾਂ ਵੀ ਇੰਡੀਅਨ ਸਟੇਟ ਔਰ ਇਹਨਾਂ ਦਾ BJP ਔਰ ਉਹਨਾਂ ਦੇ ਬੱਚੇ ਜਮੂਰੇ ਜਿਹੜੇ ਸਾਰੇ ਨੇ ਉਹ ਕਿਵੇਂ ਇਹਨੂੰ ਰਿਸਪੌਂਡ ਕਰਦੇ ਨੇ। ਔਰ ਅਸੀਂ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਇਹ ਵਾਈਟ ਹਾਊਸ ਦੀ ਜਿਹੜੀ ਇਹ 2 ਮਿੰਟ ਦੀ ਡਿਸਕਸ਼ਨ ਹੈ ਜਿਸ ਪ੍ਰੈਜ਼ੀਡੈਂਟ ਟਰੰਪ ਨੇ ਫਸਟ ਹੈਂਡ ਅਕਾਊਂਟ ਕਮਿੰਗ ਫਰਮ ਦਾ ਹਾਰਸ ਮਾਊਥ ਦਿੱਤਾ ਹੈ, ਉਸ ਨੂੰ ਜਿਹੜਾ ਹਾਂਜੀ। I want to see that deal end. It's very serious what I have in mind if I have to do it, but I want to see it end. I think that in many ways he's there. Sometimes he'll be there and Zelensky won't be there. You know, it's like, who do we have today? I got to get them both at the same time. But I want to have it end. We have economic sanctions. I'm talking about economic because we're not going to get into a world war. I'll tell you what, in my opinion, if I didn't win this race, Ukraine could have ended up in a world war. We're not going to end up in a world war anymore, but it would have ended up possibly in a world war. That would have been they were ready to trot. But just like India and Pakistan, we're going to end up in a nuclear war if I didn't stop them. You know, it's sort of strange. I saw they were fighting. Then I saw 7 jets were shot down. I said, that's not good. That's a lot of jets, you know. $150 million planes were shot down. A lot of them. 7, maybe more than that. They didn't even report the real number. And I'm talking to a very terrific man, Modi of India. And I say, what's going on with you in Pakistan? Then I'm talking to Pakistan on trade. I said, what's going on with you in India? And the hatred was tremendous. Now, this has been going on for a hell of a long time, like sometimes with different names for hundreds of years. But I said, what's going on? I said, I don't want to make a trade deal. No, we want to make a trade deal. I said, no, I don't want to make a trade deal with you. You're going to have a nuclear war. You guys are going to end up in a nuclear war. And that was very important to them. I said, call me back tomorrow, but we're not going to do any deals with you, or we're going to put tariffs on you that are so high. You were there, Howard, right? Yeah. You're going to put tariffs on you that was so high, I don't give a damn. Your head's going to spin. You're not going to end up in a war. Within about 5 hours, it was done. It was done. Now, maybe it starts again. I don't know. I don't think so, but I'll stop it if it does. We can't let these things happen. FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ। ਕਿਸੇ ਦੇ 911 ਤੇ ਕਾਲ ਕਰੋ। FBI ਵੱਲੋਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ 6 ਲੱਖ ਚੀਨ ਦੇ ਸਟੂਡੈਂਟਸ ਨੂੰ ਅਮਰੀਕਾ ਵਿੱਚ ਪੜ੍ਹਨ ਆਉਣ ਲਈ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ। ਦੂਸਰੇ ਪਾਸੇ ਅਮਰੀਕਾ ਵੱਲੋਂ ਭਾਰਤ ਤੇ 50% ਟੈਰਿਫ ਕੱਲ ਤੋਂ ਯਾਨੀ ਕਿ 27 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੋ ਭਾਰਤ ਵਿੱਚ ਭਾਰੀ ਘਬਰਾਹਟ ਹੈ, ਸ਼ੇਅਰ ਬਾਜ਼ਾਰ ਡਿੱਗ ਰਿਹਾ ਹੈ ਅਤੇ ਡਾਲਰ ਦੇ ਸਾਹਮਣੇ ਭਾਰਤੀ ਰੁਪਏ ਦੀ ਕੀਮਤ ਜਿਹੜੀ ਉਹ ਘਟਦੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਜਿਹੜੀ ਹੈ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਉਸ ਦੌਰ ਦੇ ਵਿੱਚ ਦੇਖਿਆ, ਅਕਸਰ ਜਿਹੜੇ ਹਾਲਾਂ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਦੀਆਂ ਮੈਕਸਿਮਮ 2 ਟਰਮਸ ਹੀ 4-4 ਸਾਲ ਹੋ ਸਕਦੀਆਂ ਨੇ। ਇਹ ਵੀ 1950 ਦੇ ਵਿੱਚ US ਕਾਂਗਰਸ ਨੇ ਇਸ ਅਮੈਂਡਮੈਂਟ ਨੂੰ ਪਾਸ ਕੀਤਾ ਸੀ। ਡਿਊਰਿੰਗ ਦਾ ਸੈਕੰਡ ਵਰਲਡ ਵਾਰ ਅਸੀਂ ਦੇਖਦੇ ਹਾਂ ਕਿ ਉਦੋਂ ਪ੍ਰੈਜ਼ੀਡੈਂਟ ਰੂਜ਼ਾਵੈਲਟ ਜਿਵੇਂ ਨੇ 4 ਟਰਮ ਪ੍ਰੈਜ਼ੀਡੈਂਟ ਰਹੇ ਔਰ ਚੌਥੀ ਟਰਮ ਵੇਲੇ ਉਹਨਾਂ ਦੀ ਡੈਥ ਹੋਈ ਜਦੋਂ ਕਿ ਸਟਿਲ ਉਹ ਪ੍ਰੈਜ਼ੀਡੈਂਟ ਸਨ ਔਰ ਉਹਨਾਂ ਦੀ ਥਾਂ ਫਿਰ ਟਰੂਮੈਨ ਨੇ ਟੇਕ ਓਵਰ ਕੀਤਾ। ਔਰ ਬਾਅਦ 'ਚ 50 'ਚ ਫਿਰ ਕੋਈ US ਕਾਂਗਰਸ ਨੇ ਪਾਸ ਕੀਤਾ ਕਿ ਵੀ ਨਹੀਂ, ਮੈਕਸਿਮਮ 2 ਟਰਮਸ ਰਹਿ ਸਕਦੇ। ਹੁਣ ਉਸ ਦੇ ਵਿੱਚ ਵੀ ਜਦੋਂ ਜਿਹੜੇ ਵੀ ਸੈਕੰਡ ਟਰਮ ਪ੍ਰੈਜ਼ੀਡੈਂਟ ਹੁੰਦੇ ਨੇ, ਬਹੁਤ ਵਾਰ ਉਹ ਭਾਵੇਂ ਅਸੀਂ ਆਪਣੇ ਇਸ ਦੌਰ 'ਚ ਵੀ ਪਿਛਲੇ 30-35 ਸਾਲ 'ਚ ਕਲਿੰਟਨ ਨੇ 2 ਟਰਮਸ ਪੂਰੀਆਂ ਕੀਤੀਆਂ, ਪ੍ਰੈਜ਼ੀਡੈਂਟ ਓਬਾਮਾ ਨੇ 2 ਟਰਮਸ ਕੀਤੀਆਂ, ਜੂਨੀਅਰ ਬੁਸ਼ ਨੇ ਕੀਤੀਆਂ ਔਰ ਜਿਹੜੀ ਹੈ ਟਰੰਪ ਨੂੰ ਪਹਿਲਾਂ ਇੱਕ ਮੌਕਾ ਮਿਲਿਆ, ਫਿਰ ਡਿਫੀਟ ਹੋਇਆ, ਹੁਣ ਦੁਬਾਰਾ ਸੈਕੰਡ ਟਰਮ। ਅਕਸਰ ਇਹ ਕਿਹਾ ਜਾਂਦਾ, ਜਿਹੜੇ ਐਨਾਲਿਸਟ ਨੇ ਜਿਹੜੇ ਰਿਕਾਰਡ ਦੇਖਦੇ ਨੇ, ਕਿ ਜਿਹੜੀ ਸੈਕੰਡ ਟਰਮ ਹੁੰਦੀ ਹੈ ਉਹਦੇ 'ਚ ਕੋਈ ਬਹੁਤ ਤਬਦੀਲੀ ਨਹੀਂ ਹੁੰਦੀ, ਬੇਸਿਕਲੀ ਕੋਈ ਪਾਲਿਸੀ ਮੇਕਿੰਗ ਚੇਂਜ ਨਹੀਂ ਹੁੰਦੀ, ਕੋਈ ਰੈਵੋਲੂਸ਼ਨਰੀ ਜਾਂ ਕੋਈ ਜਿਹੜਾ ਉਹ ਜਿਹਨੂੰ ਤੁਸੀਂ ਕੋਈ ਇਤਿਹਾਸਕ ਤਬਦੀਲੀ ਨਹੀਂ ਕੀਤੀ ਜਾਂਦੀ। ਉਦੋਂ ਫਿਰ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਆਪਣੀ ਲੈਗੇਸੀ ਨੂੰ ਸਾਂਭਣ, ਜਿਵੇਂ ਨਿਕਸਨ ਨੇ ਲਾਇਬ੍ਰੇਰੀ ਕਿੱਥੇ ਬਣਾਉਣੀ ਹੈ, ਲੈਕਚਰ ਜਿਵੇਂ ਕਲਿੰਟਨ ਜਾਂ ਦੂਜੇ ਨੇ ਉਹ ਆਪਣੇ ਲੈਕਚਰ ਸਪਰੀ 'ਤੇ ਨੇ, ਕਿਤਾਬ ਲਿਖਣਾ, ਐਕਸਪੀਰੀਅੰਸ, ਇਹ ਉਹ ਫੋਕਸ ਉਸ ਵੱਲ ਹੋਣਾ ਸ਼ੁਰੂ ਹੁੰਦਾ। ਲੇਕਿਨ ਮੈਂ ਇਹ ਦੇਖ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਬਹੁਤ ਕੁਝ ਬਦਲਿਆ ਅਮਰੀਕਾ ਦੀ ਹਿਸਟਰੀ ਦੇ ਵਿੱਚ, ਉਹਦੇ 'ਚ ਇੱਕ ਪਾਰਟ ਇਹ ਵੀ ਹੋਏਗਾ ਕਿ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਜੱਜ ਕੀਤਾ ਸੀ ਉਹਦੀ ਪਹਿਲੀ ਟਰਮ ਦੀ ਪਰਫਾਰਮੈਂਸ ਦੇ ਆਧਾਰ ਦੇ ਉੱਤੇ, ਉਹਨਾਂ ਦੇ ਹੁਣ ਮੂੰਹ ਟੱਡੇ ਦੇ ਟੱਡੇ ਨੇ, ਕਿਉਂਕਿ ਟਰੰਪ ਬਿਲਕੁਲ ਡਿਫਰੈਂਟ ਹੈ। ਔਰ ਇਸ ਵਾਰ ਔਰ ਜਿਨ੍ਹਾਂ ਨੂੰ ਇਹ ਸੀ ਕਿ ਪ੍ਰੈਜ਼ੀਡੈਂਟ ਟਰੰਪ ਦੀ ਪਰਸਨੈਲਿਟੀ ਨੂੰ ਲੈ ਕੇ ਕਿ ਜੀ ਟੈਂਪਰਾਮੈਂਟਲ, ਇੰਪਲਸਿਵ, ਪਤਾ ਨਹੀਂ ਕਦੋਂ ਕੀ ਕਹਿ ਦੇਣਾ ਹੈ, ਲੇਕਿਨ ਇਹ ਨਹੀਂ ਹੈ। ਉਹ ਉਹਨਾਂ ਦਾ ਜਿਵੇਂ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਕਿਸੇ ਜ਼ਮਾਨੇ 'ਚ ਇੱਕ ਰਿਐਲਿਟੀ ਸ਼ੋਅ ਵੀ ਰਨ ਕਰਦੇ ਰਹੇ ਔਰ ਰਿਐਲਿਟੀ ਸ਼ੋਅ 'ਚ ਵੀ ਉਹਨਾਂ ਦਾ ਜਿਹੜਾ ਫੇਵਰੇਟ ਸੀ ਫਾਇਰ, ਜਿਸ ਦੇ ਇਸੇ ਦੇ ਨਾਲ ਫਾਇਰ ਵੀ ਕਰਨ ਔਰ ਹਾਇਰ ਤੇ ਫਾਇਰ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਐਜ਼ ਏ ਸਕਸੈਸਫੁਲ ਬਿਜ਼ਨਸਮੈਨ, ਜਿਹੜਾ ਬਿਜ਼ਨਸਮੈਨਾਂ 'ਚ ਇੱਕ ਐਲੀਮੈਂਟ ਤਾਂ ਵੀਲਰ ਡੀਲਰ ਵਾਲਾ ਹੁੰਦਾ, ਜਿਹਦੇ 'ਚ ਕਿ ਤੁਸੀਂ ਬਹੁਤ ਵਾਰੀ ਪਹਿਲੀ ਗੱਲ ਤਾਂ ਪੋਲੀਟਿਕਸ ਦੇ ਵਿੱਚ ਕੋਈ ਪ੍ਰਿੰਸੀਪਲਡ ਅਪਰੋਚ ਦੀ ਥਾਂ ਨਹੀਂ ਹੁੰਦੀ, ਨੈਸ਼ਨਲ ਇੰਟਰਸਟ ਹੀ ਹੁੰਦਾ, ਜਿੱਥੇ ਤੁਸੀਂ ਇਹੀ ਕਾਰਨ ਹੈ ਕਿ ਬਹੁਤ ਫਿਲਾਸਫਰ ਲਾਈਕ ਲੋਕ, ਜਾਂ ਜਿਵੇਂ ਅਮਰੀਕਾ ਦੇ ਪ੍ਰੈਜ਼ੀਡੈਂਟ ਜਿਮੀ ਕਾਰਟਰ, ਹਾਲਾਂ ਬੜਾ ਰਿਲੀਜੀਅਸ ਮੈਨ ਔਰ ਬੜਾ ਪ੍ਰਿੰਸੀਪਲਡ, ਮੋਰਲ, ਲੇਕਿਨ ਦੂਸਰੀ ਟਰਮ ਵੇਲੇ ਡਿਫੀਟ ਹੋ ਗਿਆ ਕਿਉਂਕਿ ਈਰਾਨ ਹੌਸਟੇਜ ਕ੍ਰਾਈਸਿਸ ਜਿਹੜਾ ਸੀ ਉਹਨੂੰ ਕਿਵੇਂ ਹੈਂਡਲ ਕਰਨਾ ਹੈ ਪਤਾ ਨਹੀਂ, ਉਹਨੂੰ ਨਹੀਂ ਸਮਝ ਲੱਗੀ। ਦੂਸਰੇ ਪਾਸੇ ਇਹ ਹੁੰਦਾ ਵੀ ਜਿਹੜੇ ਬਹੁਤ ਚੁਸਤ ਚਲਾਕ ਕਿਸਮ ਦੇ ਨੇ ਉਹ ਆਪਣੀ ਥਾਂ ਬਣਾ ਲੈਂਦੇ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਆਪਣਾ ਜੋ ਵੀ ਉਸ ਦਾ, ਔਰ ਕਿਉਂਕਿ ਅਮਰੀਕਨਾਂ ਨੂੰ ਖਾਸ ਤੌਰ 'ਤੇ ਜਿਹੜੀ ਪਸੰਦ ਟਰੰਪ ਦੀ ਵੀ ਆਈ ਕਿ ਬਈ ਉਹ ਇੱਕ ਬੈਲਟਵੇ ਪ੍ਰੋਡਕਸ਼ਨ ਨਹੀਂ ਸੀ। ਬੈਲਟਵੇ ਵਾਸ਼ਿੰਗਟਨ DC ਦੇ ਅੰਦਰ ਬੈਠੇ ਲੋਕ ਜਿਹੜੇ ਪੂਰੇ ਸਿਆਸੀ ਪੇਜ ਖੇਡਦੇ, ਉਹ ਤੋਂ ਪਹਿਲਾਂ ਕਿਸੇ ਪਿੰਡ ਦਾ ਪੰਚ ਵੀ ਨਹੀਂ ਬਣਿਆ, ਟਰੰਪ ਸਿੱਧਾ ਹੀ ਪ੍ਰੈਜ਼ੀਡੈਂਸੀ ਲਈ ਆਇਆ। ਔਰ ਇਸ ਲਈ ਜਿਹੜੇ ਲੋਕ ਉਸ ਬਿਊਰੋਕਰੇਸੀ ਜਾਂ ਉਹਨਾਂ ਦੇ ਉਹ ਸਾਰੇ 'ਚੋਂ ਨਿਕਲ ਕੇ ਆਉਂਦੇ ਨੇ, ਉਹ ਇੱਕ ਡਿਫਰੈਂਟ ਬ੍ਰਾਂਡ ਹੁੰਦਾ ਹੈ, ਅਤੇ ਜਿਹੜੇ ਇਸ ਕਿਸਮ ਦੇ ਫਰੈਸ਼ ਮਾਈਂਡ ਦੇ ਨਾਲ ਹੁੰਦੇ ਨੇ ਉਹਨਾਂ ਦੀ ਅਪਰੋਚ ਵੀ ਸਟੇਟ ਹੁੰਦੀ ਹੈ। ਔਰ ਇਹ ਗੱਲ ਉਹਨਾਂ ਦੇ ਈਵਨ ਡਿਟਰੈਕਟਰਸ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੀ ਅਪਰੋਚ ਜਿਹੜੀ ਹੈ ਉਹ ਕਨਫਰੰਟੇਸ਼ਨਿਸਟ ਨਹੀਂ ਹੈ। ਹਾਲਾਂਕਿ ਉਸ 'ਚੋਂ ਹੀ ਕਈਆਂ ਨੇ, ਜਿਵੇਂ ਵਾਲ ਸਟਰੀਟ ਜਰਨਲ ਨੇ ਚਿਕਨ ਆਊਟ ਲਫ਼ਜ਼ ਕੱਢਿਆ ਕਿ ਜੀ ਉਹ ਟਰੰਪ ਪਹਿਲਾਂ ਦਬਕਾ ਮਾਰਦਾ ਫਿਰ ਉਹ ਬਿਲਕੁਲ ਚਿਕਨ ਆਊਟ, ਨਹੀਂ, ਚਿਕਨ ਆਊਟ ਨਹੀਂ ਹੁੰਦਾ, ਕਨਫਰੰਟੇਸ਼ਨਿਸਟ ਨਹੀਂ ਹੈ।
ਔਰ ਵਪਾਰੀ ਬਹੁਤ ਵਾਰ ਕਨਫਰੰਟੇਸ਼ਨਿਸਟ ਨਹੀਂ ਹੁੰਦਾ, ਉਹ ਸਮਝੌਤਾਕੁਨ ਹੁੰਦਾ, ਲੇਕਿਨ ਆਪਣਾ ਫੋਕਸ ਲੂਜ਼ ਨਾ ਕਰਨਾ। ਔਰ ਹੁਣ 6 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਆਪਣਾ ਸ਼ੁਰੂ ਕਰ ਲਿਆ ਸੀ ਕੰਮ ਟੈਰਿਫ ਦੇ ਉੱਤੇ। ਹੁਣ ਬੇਸ਼ੱਕ ਇਹ ਕੰਮ ਸੌਖਾ ਨਹੀਂ ਹੈ, ਕਿੰਨਿਆਂ ਨੂੰ ਆਪਣੇ ਅਲਾਈਜ਼ ਨੂੰ ਕੈਨੇਡਾ, ਮੈਕਸੀਕੋ, ਨੈਟੋ ਇਹ ਸਾਰਿਆਂ ਨੂੰ ਵੀ ਨਾਰਾਜ਼ ਕੀਤਾ ਔਰ ਦੂਸਰੇ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜੇ ਅਸੀਂ ਇਹ ਦੇਖੀਏ ਲੌਂਗ ਟਰਮ, ਜੇ ਐਜ਼ ਏ ਅਮਰੀਕਨ ਪ੍ਰੈਜ਼ੀਡੈਂਟ ਅਮਰੀਕਨ ਲੋਕਾਂ ਦੇ ਹਿੱਤ ਦੀ ਕੋਈ ਗੱਲ ਕਰੇ, ਉਹ ਤਾਂ ਇਹੀ ਹੋਏਗਾ ਕਿ ਵੀ ਜੌਬ ਸਾਡੇ ਮੁਲਕ 'ਚੋਂ ਜਾ ਰਹੇ ਸੀ, ਸਸਤੀ ਲੇਬਰ ਮੈਕਸੀਕੋ 'ਚ ਭਾਵੇਂ ਬਿਲੀਅਨਰ ਬਣਨ ਵਾਲੇ ਜ਼ਿਆਦਾ ਅਮਰੀਕਨ ਹੀ ਨੇ, ਉੱਥੇ ਚੀਪ ਲੇਬਰ ਹੈ, ਦੂਜਾ ਉੱਥੋਂ ਲਿਆਂਦਾ, ਔਰ ਕਿਉਂਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ ਡੀਲ ਸੀ ਉਹਦੇ ਤੇ ਕੋਈ ਟੈਰਿਫ ਨਹੀਂ। ਪਰ ਜਿਹੜੀ ਚੀਜ਼ ਤੁਹਾਡੀ ਈਵਨ ਇੱਥੇ ਬਣਦੀ ਹੈ, ਪਹਿਲਾਂ ਤਾਂ ਤੁਹਾਡੀਆਂ ਫੈਕਟਰੀਜ਼ ਫਲੀ ਹੋਈਆਂ, ਫਿਰ ਜੌਬ ਫਲੀ ਹੋਏ, ਫਿਰ ਜਿਹੜੀ ਇੱਥੇ ਆ ਰਹੀ ਹੈ ਉਸ ਦੇ ਉੱਤੇ ਕੋਈ ਟੈਕਸ ਨਹੀਂ ਹੈ। ਪਰ ਜਦੋਂ ਤੁਹਾਡਾ ਕੋਈ ਵੀ ਪ੍ਰੋਡਕਟ ਜਾ ਰਿਹਾ, ਉਹ ਮੁਲਕ ਜਿਹੜੇ ਨੇ ਜਿਵੇਂ ਇੰਡੀਆ ਨੂੰ ਕਿੰਗ ਆਫ ਟੈਰਿਫ ਜਾਂ ਮਾਰਕੋ ਰੂਬੀਓ ਨੇ ਜਾਂ ਸੈਕਟਰੀ ਆਫ ਕਮਰਸ ਨੇ ਮਹਾਰਾਜਾ ਗਿਆ ਟੈਰਿਫ ਦਾ ਮਹਾਰਾਜਾ, ਕਿ ਵੀ ਤੁਸੀਂ ਉਹਨਾਂ ਦੇ ਠੋਕ ਰਹੇ ਹੋ। ਇਕੱਲਾ ਹੀ ਨਹੀਂ, ਯੂਰਪ ਵੀ ਔਰ ਦੂਸਰੇ ਮੁਲਕਾਂ ਦੇ ਵੀ। ਸੋ ਇੱਕ ਗੱਲ ਜਿਹੜੀ ਟਰੰਪ ਦੇ ਜਿਹੜੀ ਹੈ ਖਾਨੇ ਪਈ ਚੰਗੀ ਤਰ੍ਹਾਂ ਕਿ ਵੀ ਇਹ ਐਂਡ ਕਰਨਾ, ਜਿਹੜੀ ਇਹ ਲੌਪਸਾਈਡਡ ਬਿਜ਼ਨਸ ਚੱਲ ਰਹੀ ਹੈ ਵੀ ਜੌਬਸ ਵੀ ਅਮਰੀਕਨਾਂ ਦੇ ਜਾ ਰਹੇ ਨੇ ਔਰ ਅਸੀਂ ਰਿਆਇਤ ਦਿੱਤੀ ਹੋਈ ਹੈ ਔਰ ਉਹ ਸਾਡੀਆਂ ਚੀਜ਼ਾਂ ਦੇ ਉੱਤੇ ਟੈਰਿਫ ਲਾ ਕੇ ਇੰਨੀ ਮਹਿੰਗੀ ਕਰ ਦਿੰਦੇ ਨੇ ਕਿ ਉਹ ਕੰਪੀਟ ਨਹੀਂ ਕਰ ਸਕਦੇ। ਔਰ ਦੂਸਰਿਆਂ ਦਾ ਇਹੀ ਕਾਰਨ ਹੈ ਕਿ ਵੀ ਚਾਈਨਾ ਦੇ ਨਾਲ ਜਿਹੜਾ ਟ੍ਰੇਡ ਡੈਫਿਸਿਟ ਹੈ 700-800 ਬਿਲੀਅਨ ਡਾਲਰ ਦਾ ਹੋਇਆ, ਇੰਡੀਆ ਦੇ ਨਾਲ ਜਿਹੜਾ ਹੈ ਉਹ ਟ੍ਰੇਡ ਵਧੀ ਅਮਰੀਕਾ ਇੰਡੀਆ ਦੀ, ਲੇਕਿਨ ਜਿਹੜਾ ਉਹ 100 ਬਿਲੀਅਨ ਡਾਲਰ ਦੇ ਨੇੜੇ ਤੇੜੇ ਟ੍ਰੇਡ ਡੈਫਿਸਿਟ 70 ਬਿਲੀਅਨ ਤੋਂ ਸ਼ੁਰੂ ਕਰ ਲੈਂਦੇ ਨੇ ਉਹ ਸਾਰੇ। ਹੁਣ ਉਹਦੇ ਤੇ ਫੋਕਸ ਹੈ ਔਰ ਇਸ ਫੋਕਸ ਦੇ ਚੱਲਦੇ ਆ ਹਾਲਾਂ ਸਭ ਤੋਂ ਵੱਡਾ ਜਿਹੜੀ ਕੰਪੀਟਿੰਗ ਇਕੋਨਮੀ ਜਾਂ ਡਿਫੈਂਸ ਦੇ ਐਂਗਲ ਤੋਂ ਵੀ ਤਾਂ ਚਾਈਨਾ ਹੈ। ਆਲਮੋਸਟ ਜੇ 29 ਟ੍ਰਿਲੀਅਨ ਡਾਲਰ ਦੀ ਅਮਰੀਕਾ ਦੀ ਇਕੋਨਮੀ ਹੈ, 22-23 ਟ੍ਰਿਲੀਅਨ ਡਾਲਰ ਦੇ ਨੇੜੇ ਚਾਈਨਾ ਆ ਗਿਆ। ਔਰ ਹੈ ਵੀ ਮਕਸਦ ਜਿਹੜਾ ਹੈ ਉਸ ਨੂੰ, ਕਿਉਂਕਿ ਸਭ ਤੋਂ ਜ਼ਿਆਦਾ ਟ੍ਰੇਡ ਡੈਫਿਸਿਟ 700-800 ਬਿਲੀਅਨ ਡਾਲਰ ਦਾ ਚਾਈਨਾ ਨਾਲ ਹੈ। ਪਰ ਤੁਸੀਂ ਦੇਖੋਗੇ ਜਿਹੜੀ ਸਮਾਰਟਨੈਸ ਜਾਂ ਫੋਕਸ ਲਾਈਨ ਹੈ, ਚਾਈਨਾ ਦੇ ਨਾਲ ਟ੍ਰੇਡ ਨੈਗੋਸ਼ੀਏਸ਼ਨ ਚੱਲ ਰਹੀ ਹੈ। ਉਹਨਾਂ ਨੇ ਆਪਣਾ ਪਹਿਲਾਂ ਲਾਇਆ ਸੀ, ਪਹਿਲਾਂ ਦਬਕਾ ਜਿਵੇਂ ਮਾਰਨ ਦਾ, ਉਹਦਾ ਚੀਨ ਨੇ ਉਸ ਤੋਂ ਦੁੱਗਣਾ ਲਾਤਾ। ਫਿਰ ਹੌਲੀ ਨੈਗੋਸ਼ੀਏਸ਼ਨ ਚੱਲ ਰਹੀ ਹੈ। ਔਰ ਜੇ ਅੱਜ ਦੀ ਪ੍ਰੈਜ਼ੀਡੈਂਟ ਟਰੰਪ ਦੀ ਇਸ ਸਟੇਟਮੈਂਟ ਨੂੰ ਦੇਖਣਾ ਹੋਏ, we have secured historic trade deals with UK, China, Japan and European Union, receiving trillions of dollars far beyond billions। ਹੁਣ ਆਮ ਅਮਰੀਕਨਾਂ ਨੂੰ ਸਮਝਾ ਰਿਹਾ ਕਿ ਟ੍ਰਿਲੀਅਨ ਬਹੁਤ ਵੱਡਾ ਹੁੰਦਾ ਹੈ ਬਿਲੀਅਨ ਤੋਂ, ਕਿ ਵੀ ਸਾਡੇ ਖਜ਼ਾਨੇ 'ਚ ਟ੍ਰਿਲੀਅਨਸ ਆਫ ਡਾਲਰਸ ਆਏ ਨੇ, ਜਿਹੜਾ ਬਿਲੀਅਨ ਤੋਂ ਬਹੁਤ ਵੱਡਾ। ਔਰ ਉਹਦੇ 'ਚ ਉਹ ਇਸ ਗੱਲ ਨੂੰ ਇਹ ਤਾਂ ਕਲੀਅਰ ਹੈ ਕਿ UK, ਜਾਪਾਨ ਔਰ ਯੂਰਪੀਅਨ ਯੂਨੀਅਨ ਨਾਲ ਹੋਈ, ਲੇਕਿਨ ਚਾਈਨਾ ਦੇ ਨਾਲ ਤਾਂ ਅਜੇ ਕੋਈ ਡੀਲ ਫਾਈਨਲ ਨਹੀਂ ਲੱਗਦੀ ਹੋਈ। ਲੇਕਿਨ ਜਿਸ ਕੌਨਫੀਡੈਂਸ ਦੇ ਨਾਲ ਟਰੰਪ ਕਹਿ ਰਹੇ ਨੇ ਕਿ ਜੀ ਚਾਈਨਾ ਨਾਲ ਡੀਲ ਸਟਰਕ ਹੈ, ਮੈਨੂੰ ਲੱਗਦਾ ਵੀ ਇਹ ਅੰਡਰਸਟੈਂਡਿੰਗ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਦੂਸਰਾ ਪਾਰਟ ਜਿਹੜਾ ਹੈ ਉਹ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ, ਵੀ ਆਰ ਗੋਇੰਗ ਟੂ ਗੈਟ ਅਲੋਂਗ, ਸੇਜ਼ ਟਰੰਪ, ਅਲਾਉਇੰਗ 600,000 Chinese students in US amid ongoing trade talks with Beijing। ਕਿ ਬੀਜਿੰਗ ਦੇ ਨਾਲ ਚੱਲ ਰਹੀ ਹੈ ਟ੍ਰੇਡ ਟਾਕ, ਆਲਮੋਸਟ ਇੱਕ ਪਾਸੇ ਕਿਹਾ ਵੀ ਡੀਲ, ਉਹਨਾਂ ਨੇ 6 ਲੱਖ ਚਾਈਨੀਜ਼ ਸਟੂਡੈਂਟਸ ਨੂੰ ਅਲਾਉ ਕਰ ਦਿੱਤਾ ਹੈ, ਵੀਜ਼ਾ ਦੇ ਦਿੱਤਾ ਹੈ ਕਿ ਵੀ ਉਹ ਪੜ੍ਹਨ ਦੇ ਲਈ ਅਮਰੀਕਾ ਆ ਸਕਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਰਿਪੋਰਟਰਸ ਨਾਲ ਵਾਈਟ ਹਾਊਸ ਗੱਲ ਕਰਦਾ ਕਿਹਾ ਕਿ ਇਹ ਜਿਹੜੀਆਂ ਅਸੀਂ ਟਾਈਜ਼ ਦੋਨੋਂ ਨੇਸ਼ਨਸ ਦੀਆਂ ਬੜੀਆਂ ਮਜ਼ਬੂਤ ਨੇ। I hear so many stories that we are not going to allow these students, but we are going to allow these students to come in. It's very important. 600,000 students, it's very important. But we are going to get along with China. ਅਸੀਂ ਬਿਲਕੁਲ ਚਾਈਨਾ ਦੇ ਨਾਲ ਸਾਡੇ ਚੰਗੇ ਸੰਬੰਧ ਹੋਣਗੇ। ਔਰ ਉਹਦੇ 'ਚ ਉਹਨਾਂ ਨੇ ਸਾਊਥ ਕੋਰੀਅਨ ਜਿਹੜੀ ਪ੍ਰੈਜ਼ੀਡੈਂਟ ਨਾਲ ਲੀ ਜੈਰੀਮਿੰਗ ਦੇ ਨਾਲ ਵੀ ਮੀਟਿੰਗ ਕੀਤੀ, ਬਾਇਲੈਟਰਲ ਮੀਟਿੰਗ ਸੀ। ਉਹਨਾਂ ਨੇ ਕਿਹਾ ਕਿ ਯੂਨਾਈਟਿਡ ਸਟੇਟਸ ਵੁੱਡ ਮੇਨਟੇਨ ਏ ਗ੍ਰੇਟ ਰਿਲੇਸ਼ਨਸ਼ਿਪ ਵਿਦ ਚਾਈਨਾ ਵਾਈਲ ਮੇਕਿੰਗ ਇਟ ਕਲੀਅਰ ਹੀ ਵੁੱਡ ਨਾਟ ਟੇਕ ਐਕਸ਼ਨਸ ਦੈਟ ਕੁਡ ਡਿਸਟਰੋਏ ਦਾ ਕੰਟਰੀ। ਕਿ ਬਈ ਅਸੀਂ ਚੀਨ ਦੇ ਨਾਲ ਬਹੁਤ ਚੰਗੇ ਸੰਬੰਧ ਰੱਖਾਂਗੇ, ਸਾਡੀ ਡੀਲ ਵੀ ਹੋ ਗਈ, 6 ਲੱਖ ਅਸੀਂ ਸਟੂਡੈਂਟਸ ਨੂੰ ਵੀ ਅਲਾਉ ਕਰ ਰਹੇ ਹਾਂ,
ਪਰ ਅਸੀਂ ਇਹ ਵੀ ਨਹੀਂ ਹੋਏਗਾ ਕਿ ਭਾਈ ਸਾਡੀ ਤਬਾਹੀ ਹੋਏ। ਹੁਣ ਨਾਲ ਦੀ ਨਾਲ ਇੰਡੀਆ ਦੇ ਉੱਤੇ ਕੱਲ੍ਹ ਤੋਂ ਸ਼ੁਰੂ ਹੋ ਜਾਣੀਆਂ ਨੇ 50% ਟੈਰਿਫ। Trump threatens tariffs on countries seen targeting US tech firms। ਹਾਲਾਂਕਿ ਇੰਡੀਆ ਨੇ ਪਿਛਲੇ ਬਜਟ ਦੇ ਵੇਲੇ ਜਿਹੜਾ ਉਹ ਟੈਕ ਫਰਮਸ ਦੇ ਉੱਤੇ ਟੈਰਿਫ ਲਾਉਂਦਾ ਸੀ ਉਹ ਹਟਾ ਦਿੱਤਾ ਹੈ। ਕਿਉਂਕਿ ਡਿਜੀਟਲ ਟੈਕਸਿਸ, digital services legislation and digital markets regulations are all designed to harm or discriminate against American technology। ਉਹਨੇ ਕਿਹਾ ਵੀ ਜਿਨ੍ਹਾਂ ਨੇ ਇਹ ਡਿਜੀਟਲ ਟੈਕਸ ਦੂਜੇ ਲਾਏ ਅਸੀਂ ਉਹਨਾਂ ਤੇ ਹੋਰ ਵੀ ਜਿਹੜਾ ਉਹ ਠੋਕਾਂਗੇ। ਸੋ ਭਾਰਤ ਤਾਂ ਪਹਿਲਾਂ ਹੀ ਹਟਾ ਚੁੱਕਾ ਹੈ, ਲੇਕਿਨ ਇਹ ਸ਼ੋਅ ਕਰਦਾ ਵੀ ਪ੍ਰੈਜ਼ੀਡੈਂਟ ਟਰੰਪ ਅਮਰੀਕਨ ਇੰਟਰਸਟ ਨੂੰ ਜਿਹੜਾ ਉਹ ਕਿਸ ਹੱਦ ਤੱਕ ਜਿਹੜਾ ਉਸ ਦੇ ਲਈ ਖਲੋਤੇ ਨੇ। ਔਰ ਹੁਣ ਭਾਰਤ ਦੀ ਗੱਲ ਕਰੀਏ, ਕੱਲ੍ਹ ਤੋਂ 50% ਔਰ ਅੱਜ ਉਹਨਾਂ ਦੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਉਹਨਾਂ ਨੇ ਪੂਰੀ ਡਿਟੇਲ ਦੱਸ ਦਿੱਤੀ ਹੈ ਕਿ ਭਾਈ ਕਿਹਦੇ ਕਿਹਦੇ ਤੇ 50% ਲਾਣਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ, notice of implementation of additional duties on products of India pursuant to President's Executive Order 14329 addressing threats to the United States by government of the Russian Federation। ਕਿ ਵੀ ਇੰਡੀਆ ਜਿਹੜਾ ਉਹ ਵਾਰ ਮਸ਼ੀਨਰੀ ਫਿਊਲ ਕਰ ਰਿਹਾ ਰਸ਼ੀਆ ਦੀ ਔਰ ਅਸੀਂ ਉਸ ਤੇ ਟੈਰਿਫ ਲਾ ਰਹੇ ਹਾਂ। ਔਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਖਬਰ ਹੈ ਇੰਡੀਆ ਦੀ, US gets ready to implement 50% tariffs, India braces for impact। No comment from Ministry of External Affairs on any plans for counter tariffs or other measures against US। PM pushes Swadeshi mantra on eve of new tariff regime। Exporters estimate that at least $47 billion worth of goods will be hit by 50% rate। ਇੰਡੀਆ ਚੁੱਪ ਕਿ ਵੀ ਜੇ ਅਮਰੀਕਾ ਦੀ 50% ਹੈ, ਇਹ ਵੀ ਕਹਿਣ ਦੀ ਦਲੇਰੀ ਨਹੀਂ ਕਰਦੇ ਜੀ ਅਸੀਂ ਵੀ ਤੁਹਾਡੇ ਤੇ ਇੰਨੀ ਲਾ ਰਹੇ ਹਾਂ। ਹੁਣ ਉਹ ਮੋਦੀ ਜਿਹੜਾ ਜਾ ਕੇ ਕਹਿ ਰਿਹਾ ਸਵਦੇਸ਼ੀ ਆਪਣੇ ਆਲੇ ਦੁਆਲੇ ਦੇਖੋ, ਆਪਣਾ ਪਹਿਲਾਂ ਤੂੰ ਆਪਣੀ ਸ਼ਕਲ ਦੇਖ ਸਿਰ ਤੋਂ ਪੈਰਾਂ ਤੱਕ ਤੇਰਾ ਕਿਹੜੀ ਚੀਜ਼ ਸਵਦੇਸ਼ੀ ਹੈ। ਉਹ ਗਾਂਧੀ ਦਾ ਜ਼ਮਾਨਾ ਗਿਆ, ਚਰਖਾ ਕੱਤੋ ਤੇ ਉਹ ਇੱਕ ਧੋਤੀ ਲਪੇਟੋ ਔਰ ਦੂਸਰਾ ਕਰੋ। ਤੁਹਾਡਾ ਤਾਂ ਸਾਰਾ ਦਾਰਮਦਾਰ ਹੀ ਜਿਹੜਾ ਹੈ ਉਹ ਚਾਰ ਚਫੇਰੇ ਦੇਖੋ ਵੀ ਕਿਹੜਾ ਸਵਦੇਸ਼ੀ ਹੈ। ਔਰ ਨਾਲ ਦੀ ਨਾਲ ਜਿਹੜਾ ਇਹ ਜਿਹੜੇ ਉਹਨਾਂ ਦੇ ਐਕਸਪੋਰਟਰਸ ਨੇ ਉਹ ਤਾਂ ਵਿਚਾਰੇ ਚੀਕਾਂ ਮਾਰ ਰਹੇ ਨੇ। ਕੋਈ ਕਹਿ ਰਿਹਾ ਜੀ ਅਸੀਂ ਤਾਂ ਬਿਲਕੁਲ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਦੇ ਸਕਾਂਗੇ। ਔਰ ਇਹ ਬਿਲਕੁਲ ਠੀਕ ਹੈ ਕਿ $47 ਬਿਲੀਅਨ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ 50% ਟੈਰਿਫ ਜਿਹੜਾ ਉਹਨੂੰ ਹਿੱਟ ਕਰੇਗਾ। ਔਰ ਇਕੱਲਾ ਇਹੀ ਨਹੀਂ, ਹੁਣ ਜੇ ਤੁਸੀਂ ਉਹਨਾਂ ਦੇ ਸੈਕਟਰੀ ਹੈਲਥ ਦਾ ਬਿਆਨ ਦੇਖੋ ਅਮਰੀਕਾ ਦੇ, ਹੁਣ ਅਮਰੀਕਾ ਦੇ ਵਿੱਚ ਜਿਹੜੀ ਇੱਕ ਚੀਜ਼ ਕਾਫੀ ਸਾਊਥ ਏਸ਼ੀਆ ਤੋਂ ਖਾਸ ਤੌਰ ਤੇ ਇੰਡੀਆ ਤੋਂ ਆਉਂਦੀ ਉਹ ਸ਼ਰਿੰਪ ਹੈ। ਔਰ ਉਹਨਾਂ ਦੇ ਜਿਹੜੇ ਮਿਸਟਰ ਰੋਬਰਟ ਕੈਨੇਡੀ ਇਹ ਹੈਲਥ ਸੈਕਟਰੀ ਹੈ ਇਸ ਵੇਲੇ, ਉਹਨਾਂ ਨੇ ਕਿਹਾ ਸਾਊਥ ਏਸ਼ੀਅਨ ਨੇਸ਼ਨਸ ਆਰ ਡੰਪਿੰਗ shrimp into our country। These shrimps are heavily contaminated and our business are being shut down, says US Health Secretary Robert Kennedy। India is a major exporter of shrimp to America। ਜਿਹੜੇ ਇੱਥੇ ਸ਼ਰਿੰਪ ਸਾਰੇ ਸੀ ਫੂਡ ਖਾਣ ਵਾਲੇ ਨੇ ਉਹ ਕਹਿੰਦਾ ਇੰਡੀਆ ਦੇ ਵੀ ਇਹ ਵੀ ਬੰਦ ਕਰਨੀ ਹੈ, ਸਭ ਕੰਟੈਮੀਨੇਟਡ, ਸਭ ਗੰਦ ਹੈ ਇਹਦੇ 'ਚ ਭਰਿਆ ਹੋਇਆ ਜਿਹੜਾ ਤੁਸੀਂ ਸ਼ਰਿੰਪ ਖਾਂਦੇ ਹੋ। ਔਰ ਦੂਸਰੇ ਪਾਸੇ ਜਿਹੜਾ ਇਹਦੇ ਬਾਵਜੂਦ ਕਿ ਚਾਈਨਾ ਹੁਣ ਮੋਦੀ ਨੇ 30 ਅਗਸਤ ਨੂੰ ਚਾਈਨਾ ਪਹੁੰਚ ਜਾਣਾ ਹੈ, ਉਹਦੇ 'ਚ ਮੋਦੀ ਪੁਤਿਨ ਸ਼ੀ ਜਿਨਪਿੰਗ ਦੀ ਮੁਲਾਕਾਤ। ਔਰ ਚਾਈਨਾ ਇਹ ਵੀ ਕਹਿ ਰਿਹਾ ਕਿ ਚਾਈਨਾ ਰਸ਼ੀਆ ਟਾਈਜ਼ ਮੋਸਟ ਸਟੇਬਲ ਇਨ ਟਰਬੂਲੈਂਟ ਵਰਲਡ, ਕਿ ਦੁਨੀਆ ਦੇ ਵਿੱਚ ਇੰਨੀਆਂ ਖਿੱਚਤੂ ਹੈ ਲੇਕਿਨ ਸਾਡੇ ਸੰਬੰਧ ਬਹੁਤ ਜਿਹੜੇ ਨੇ ਉਹ ਮਜ਼ਬੂਤ ਨੇ। ਔਰ ਚਾਈਨਾ ਜਿਨਪਿੰਗ ਟੂ ਵੈਲਕਮ ਵਲੈਦੀਮੀਰ ਪੁਤਿਨ ਮੋਦੀ ਇਨ ਗ੍ਰੈਂਡ ਸ਼ੋਅ ਆਫ ਸੋਲੀਡੈਰਿਟੀ। ਹੁਣ ਚਾਈਨਾ ਬ੍ਰਿਕਸ ਨੂੰ ਵੀ ਅੱਗੇ ਤੋਰ ਰਿਹਾ ਹੈ, ਰਸ਼ੀਆ ਨੂੰ ਵੀ ਪੂਰੀ ਪੁਸ਼ਤ ਬਣਾਈ ਹੈ, ਇੰਡੀਆ ਦੇ ਨਾਲ ਵੀ। ਪਰ ਇੱਧਰ ਟਰੰਪ ਕਹਿ ਰਿਹਾ ਵੀ 6 ਲੱਖ ਸਟੂਡੈਂਟ ਵੀ ਆ ਸਕਦੇ ਨੇ, ਗ੍ਰੈਂਡ ਮੁਲਕ ਹੈ, ਅਸੀਂ ਬਿਲਕੁਲ ਨਾਲ ਚੱਲਣਾ ਚਾਹੁੰਦੇ। ਸੋ ਇਹ ਜਿਹੜਾ ਬੰਦਾ ਪ੍ਰੈਗਮੈਟਿਕ ਹੈ, ਪ੍ਰੈਕਟੀਕਲ ਹੈ, ਉਹ ਹੀ ਕਰ ਸਕਦਾ। ਉਹਨਾਂ ਨੂੰ ਪਤਾ ਵੀ ਭਾਰਤ ਦੇ ਪੱਲੇ ਕੁਛ ਨਹੀਂ ਹੈ। ਉਹਨਾਂ ਨੇ 25 ਸਾਲ ਅਮਰੀਕਾ ਨੂੰ ਲੱਗਦਾ ਵੀ ਅਸੀਂ ਵੇਸਟ ਕੀਤੇ ਇਹਨਾਂ ਦੇ ਉੱਤੇ ਜਿਹੜਾ ਹੈ, ਲੇਕਿਨ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਅਪਰੋਚ ਪਹੁੰਚ ਪ੍ਰੈਗਮੈਟਿਕ ਹੈ, ਅਮਰੀਕਨ ਇੰਟਰਸਟ ਦੇ ਵਿੱਚ ਹੈ। ਔਰ ਜ਼ਾਹਰ ਹੈ ਕਿ ਭਾਰਤ ਦੀ ਸੱਚਾਈ ਇਹਨਾਂ ਦੇ ਸਾਹਮਣੇ ਅਜੇ ਵੀ ਆਰ ਵੇਟਿੰਗ ਪ੍ਰੈਜ਼ੀਡੈਂਟ ਟਰੰਪ ਦਾ
ਉਹ ਸੋਸ਼ਲ ਟਰੂਥ ਸੋਸ਼ਲ ਦੇ ਉੱਤੇ ਜਿੱਥੇ ਉਹ ਕਹਿਣਗੇ ਕਿ ਇੰਡੀਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਹੈ, ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕਰ ਰਿਹਾ, ਇਸ ਲਈ ਅਸੀਂ ਇਹ ਫੈਸਲਾ ਕੀਤਾ ਹੈ ਵੀ ਅਸੀਂ ਖਾਲਿਸਤਾਨ ਦੀ ਹਮਾਇਤ ਕਰਾਂਗੇ। ਉਹ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ, ਇਵੇਂ ਹੀ ਜਿਹੜੀ ਹੈ ਉਹ ਕੋਈ ਨਵੀਂ ਗੱਲ ਜਾਂ ਨਵੇਂ ਮੁਲਕ ਦੀ ਹੋਂਦ ਜਿਹੜੀ ਹੈ ਉਹ ਪੋਸੀਬਲ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਫਲੋਰੀਡਾ ਦੇ ਵਿੱਚ ਵਾਪਰੀ ਦੁਖਦਾਈ ਘਟਨਾ ਵਰਲਡ ਵਾਈਡ ਜਿਹੜੀ ਹੈ ਉਹ ਵਿਸ਼ਾ ਬਣੀ ਹੋਈ ਹੈ। ਸੋ ਇਸ ਮੌਕੇ ਤੇ ਸਿਕਸ ਫॉर ਜਸਟਿਸ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਫਲੋਰੀਡਾ ਦੇ ਸ਼ਹਿਰ ਸੇਂਟ ਲੁਈਸੀ ਦੇ ਜਿਹੜੀ ਕਾਉਂਟੀ ਜੇਲ੍ਹ ਵਿੱਚ ਹਰਜਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਔਰ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਜਿਹੜੇ ਉਹਨਾਂ ਨੇ ਢੁਕਵੇਂ ਦਿੱਤੇ ਨੇ ਔਰ ਨਾਲ ਹੀ ਐਕਸੀਡੈਂਟ ਵਿੱਚ ਮਾਰੇ ਗਏ 3 ਪਰਿਵਾਰਾਂ ਨੂੰ $1 ਲੱਖ ਦੇਣ ਦਾ ਐਲਾਨ ਵੀ ਕੀਤਾ ਹੈ। ਸੋ ਇਹ ਪਹੁੰਚ ਬੜੀ ਢੁਕਵੀਂ ਹੈ ਔਰ ਇਸ ਦੀ ਆਪਾਂ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਦਾ ਸਾਡਾ ਲੀਡ ਸਬਜੈਕਟ ਫਲੋਰੀਡਾ ਦਾ ਟ੍ਰੈਜਿਕ ਐਕਸੀਡੈਂਟ ਸੀ, ਜਿਸ 'ਚ 28 ਸਾਲਾ ਹਰਜਿੰਦਰ ਸਿੰਘ ਜਿਹੜੇ ਯੂ ਟਰਨ ਲੈਣ ਲੱਗਿਆ, ਉਹਨਾਂ ਦਾ 18 ਟਰਾਲਿਆਂ ਵਾਲਾ ਟਰੱਕ, ਉਸ ਦੇ ਵਿੱਚ ਇੱਕ ਗੱਡੀ ਆ ਕੇ ਪਿੱਛੋਂ ਵੱਜੀ, 3 ਮੌਤਾਂ ਹੋਈਆਂ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਹਿੰਦੂ ਤਵੀਆਂ ਨੇ ਉਸ ਨੂੰ, ਹਾਲਾਂ ਇਹ ਘਟਨਾ 12 ਅਗਸਤ ਨੂੰ ਵਾਪਰੀ ਔਰ ਕਿਵੇਂ ਕੁਛ ਦਿਨਾਂ ਬਾਅਦ ਪਲੈਨਡ ਤਰੀਕੇ ਦੇ ਨਾਲ ਪਹਿਲਾਂ ਤਾਂ ਉਹਨਾਂ ਨੇ ਇਸ ਨੂੰ ਜਿਹੜਾ ਗੋਰੇ ਨਾਵਾਂ ਵਾਲੀ, ਕੋਈ ਵਿਲੀਅਮ ਬਣ ਗਿਆ, ਕੋਈ ਜੌਨ ਬਣ ਗਿਆ, ਕੋਈ ਰੌਨ ਬਣ ਗਿਆ, ਕੋਈ ਡੇਵਿਸ ਬਣ ਗਿਆ, ਸਿੱਖਾਂ ਦੇ ਖਿਲਾਫ, ਇਮੀਗ੍ਰੈਂਟਸ ਦੇ ਖਿਲਾਫ, ਔਰ ਉਸ ਤੋਂ ਕਲੂ ਲੈ ਕੇ ਫਿਰ ਜਿਹੜੇ ਕੁਛ ਜਿਹੜਾ ਵਾਈਟ ਰੇਸਿਸਟ ਲੋਕ ਨੇ ਉਹਨਾਂ ਨੇ ਆਪਣੇ ਤੌਰ 'ਤੇ ਵੀ ਕੀਤਾ, ਲੇਕਿਨ ਇਸ ਨੂੰ ਇਨੀਸ਼ੀਏਟ ਉਹਨਾਂ ਨੇ ਕੀਤਾ। ਔਰ ਫਿਰ ਸਿੱਖਾਂ ਦੇ ਨਾਲ ਹਮਦਰਦੀ ਦੇ ਨਾਂ ਥੱਲੇ ਜਿਹੜਾ ਉਹ ਆਸਟ੍ਰੇਲੀਆ ਤੋਂ ਇੱਕ ਪੈਟੀਸ਼ਨ ਦੇ ਨਾਂ ਥੱਲੇ, ਜਿਹਦੇ 'ਚ ਕਿ ਜੀ ਪਹਿਲਾਂ ਇਹ ਜਿਹੜੀ ਹੈ ਰਿਊਮਰ ਫੈਲਾਈ ਗਈ ਜੀ 40 ਸਾਲ ਦੀ ਸਜ਼ਾ ਹੋ ਗਈ
ਜਿਹੜਾ ਉਹਨੂੰ ਕੰਪੈਸ਼ਨ ਦੇ ਉੱਤੇ ਦੇਖਿਆ ਜਾਏ, ਸਜ਼ਾ ਘੱਟ ਕੀਤੀ ਜਾਏ। ਦੂਸਰਾ ਨਾਲ ਦੀ ਨਾਲ ਪੈਸੇ ਮੰਗਣ ਵਾਲੇ ਵੀ ਸ਼ੁਰੂ ਹੋ ਗਏ ਔਰ ਉਸ ਸਾਰੇ ਚੋਂ ਜਿਹੜਾ ਹਿੰਦੂ ਤਵੀਆਂ ਨੂੰ ਜੋ ਅਮਰੀਕਾ ਦੇ ਖਿਲਾਫ ਨੈਰੇਟਿਵ ਮਿਲ ਨਹੀਂ ਸੀ ਰਿਹਾ, ਕਿਉਂਕਿ ਜਦੋਂ ਦਾ ਟੈਰਿਫ ਦੀ ਔਰ ਭਾਰਤ ਨੂੰ ਦਬਲਿਆ ਹੋਇਆ ਅਮਰੀਕਾ ਨੇ, ਹਿੰਦੂ ਤਵੀ ਜਾਂ ਉਹਨਾਂ ਦਾ ਇੱਥੇ ਬੈਠਾ ਡਾਇਸਪੋਰਾ ਤਾਂ ਕਿਸੇ ਦਾ ਮੂੰਹ ਖੁੱਲਿਆ ਹੀ ਨਹੀਂ ਹੈ। ਉਹਨਾਂ ਨੇ ਅੱਗੋਂ ਕੀ ਕਰਨਾ ਸੀ, ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਸ ਮੌਕੇ ਜਿਹੜਾ ਸਿੱਖਾਂ ਦੇ ਨਾਮ ਵਰਤ ਕੇ ਜਾਂ ਸਿੱਖ ਖੁਦ ਵੀ ਭਾਵੁਕ ਹੋ ਕੇ ਲੱਗ ਪੈਂਦੇ ਨੇ, ਜਿਹੜਾ ਅਸੀਂ ਰੁਝਾਨ ਦੇਖਿਆ ਕਿ ਇੱਕਦਮ ਉਲਝਾ ਹੋਇਆ। ਔਰ ਅਸੀਂ ਕੱਲ ਵੀ ਇਹ ਜ਼ਿਕਰ ਕੀਤਾ ਸੀ ਕਿ ਵੀ ਇਹ ਇੱਕ ਇਸ਼ੂ ਹੈ ਜਿਸ ਨੂੰ ਬੜੇ ਠਰਮੇ ਦੇ ਨਾਲ ਨਜਿੱਠਣ ਦੀ ਲੋੜ ਹੈ। ਔਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਨੇ ਜਿਹੜੀ ਰਾਈਟ ਅਪਰੋਚ ਇਸ ਇਸ਼ੂ ਦੇ ਉੱਤੇ ਹੋਣੀ ਚਾਹੀਦੀ ਸੀ ਉਹ ਲਈ। ਸਭ ਤੋਂ ਪਹਿਲਾਂ ਤਾਂ ਜ਼ਾਹਰ ਹੈ ਕਿ ਵੀ ਹਮਦਰਦੀਆਂ ਹਰਜਿੰਦਰ ਸਿੰਘ ਜਿਨ੍ਹਾਂ ਦੇ ਫਾਦਰ ਦੀ ਡੈਥ ਹੋ ਚੁੱਕੀ ਹੈ, ਰਟੌਲ ਪਿੰਡ ਮਾਤਾ ਹੈ ਉਹਨਾਂ ਦੀ, ਸਿੱਖ ਨੌਜਵਾਨ ਹੈ ਔਰ ਕਿਰਤਕਾਰ ਕੋਈ ਜਿਸ ਕਿਸਮ ਦੇ ਮੀਡੀਆ ਨੇ ਔਰ ਹਿੰਦੂ ਤਵੀ ਮੀਡੀਆ ਨੇ ਉਹਨੂੰ ਇਲੀਗਲ ਕਹਿਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਸਾਰੇ ਨੂੰ ਜਿਵੇਂ ਕਿ ਵੀ ਉਹਨੇ ਕੋਈ ਵੱਡਾ ਕ੍ਰਾਈਮ ਜਿਹੜਾ ਉਹ ਕਰਕੇ ਉੱਥੋਂ ਖਾਲਿਸਤਾਨੀ ਇਹਨਾਂ ਦੇ ਜਿਹੜਾ RSS ਦਾ ਆਬਜ਼ਰਵਰ ਹੈ ਪਬਲੀਕੇਸ਼ਨ, ਉਹਨਾਂ ਨੇ ਉਹਦੇ 'ਤੇ ਖਾਲਿਸਤਾਨੀ ਐਂਗਲ ਕਿ ਜੀ ਇਹ ਤੋਂ ਸਾਬਤ ਹੋ ਗਿਆ ਵੀ ਝੂਠੇ ਤੇ ਫਲਾਣਾ। ਟਰੰਪ ਦੀ ਪਹਿਲੀ ਟਰਮ ਵੇਲੇ ਉਹਨੂੰ ਡਿਨਾਈ ਕਰਤਾ ਗਿਆ ਸੀ, ਫਿਰ ਬਾਈਡਨ ਦੇ ਵੇਲੇ ਹੋਇਆ। ਯਾਨੀ ਇਹਨੂੰ ਵੀ ਸਾਰਾ ਟਰੰਪ ਬਾਈਡਨ ਜਿਵੇਂ ਉਹ ਜੱਜ ਜਿਹੜੇ ਨੇ ਉੱਥੇ ਬੈਠੇ ਟਰੰਪ ਤੇ ਬਾਈਡਨ ਦੀ ਰੋਟੀ ਖਾਂਦੇ ਹੋਣ ਤੇ ਉਹ ਬਦਲਣ ਦੇ ਨਾਲ ਉਹ ਫੈਸਲੇ ਦਿੰਦੇ। ਔਰ ਉੱਥੋਂ ਵਾਲਿਆਂ ਨੂੰ ਵੀ, ਔਰ ਇੱਥੇ ਵੀ ਇੱਕ ਤਬਕਾ ਜਿਹੜਾ ਨਵਾਂ ਆਉਂਦਾ ਉਹਨਾਂ ਨੂੰ ਇਹ ਅਹਿਸਾਸ ਜਾਂ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਜੁਡੀਸ਼ਰੀ ਦਾ ਇੱਕ ਆਪਣੀ ਇੰਡੀਪੈਂਡੈਂਸ ਹੈ। ਸਟੇਟ ਜਦੋਂ ਡਿਨਾਈ ਕਰਦੀ ਹੈ ਜਾਂ ਜਿਹੜਾ ਸਟੇਟ ਪ੍ਰੋਸੀਕਿਊਟਰ ਹੁੰਦਾ ਹੈ, ਜਿਹੜਾ ਕਿ ਜਦੋਂ ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਫਾਈਲ ਕਰਦੇ ਹੋ ਉਹ ਤਾਂ ਉਵੇਂ ਹੀ ਕਹਿੰਦਾ ਇੰਡੀਆ ਇੱਕ ਡੈਮੋਕ੍ਰੇਸੀ ਹੈ, ਉੱਥੇ ਕੋਰਟ ਸਿਸਟਮ ਹੈ, ਉੱਥੇ ਫਲਾਣਾ ਹੈ, ਉੱਥੇ ਦੂਜਾ। ਤੁਹਾਡਾ ਵਕੀਲ ਫਿਰ ਜਿਹੜਾ ਉਹਨੂੰ ਕਾਊਂਟਰ ਕਰਦਾ ਹੈ, ਐਮਨੈਸਟੀ ਦੀਆਂ ਰਿਪੋਰਟਾਂ, ਹਿਊਮਨ ਰਾਈਟਸ ਦੀਆਂ ਰਿਪੋਰਟਾਂ, ਹੁਣ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਵੱਡਾ ਮੁੱਦਾ ਹੈ ਔਰ ਉਹਦੇ ਤੇ ਬੇਸਡ ਫਿਰ ਜੱਜ ਜਿਹੜੇ ਨੇ ਉਹ ਸਰਕਾਰੀ ਸਾਈਡ ਨੂੰ ਨਹੀਂ, ਜਿਹਨਾਂ ਨੂੰ ਅਸਾਈਲਮ ਗ੍ਰਾਂਟ ਹੁੰਦੀ ਹੈ ਉਹ ਜੱਜਾਂ ਦੀ ਜਜਮੈਂਟ ਹੁੰਦੀ ਹੈ ਕਿ ਬਈ ਉਹਨਾਂ ਨੇ ਅਲਟੀਮੇਟਲੀ ਸੱਚਾਈ ਨਾਲ ਖਲੋਣਾ। ਉਹਨਾਂ ਨੂੰ ਲੱਗਦਾ ਵੀ ਇੰਡੀਆ ਡੈਮੋਕ੍ਰੇਸੀ ਨਹੀਂ ਟਕਵੰਜ ਹੈ ਔਰ ਵਾਕਈ ਸਿੱਖਾਂ ਦੇ ਨਾਲ ਉਹਨਾਂ ਦੇ ਪੋਲੀਟੀਕਲ ਵਿਊ ਪਰ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਝੂਠੀਆਂ ਕਹਾਣੀਆਂ ਵੀ ਹੁੰਦੀਆਂ ਨੇ, ਦੂਸਰਾ ਪਾਰਟ ਵੀ ਹੁੰਦਾ। ਉਹ ਸਾਰੇ ਮੁਲਕਾਂ ਜਿਹੜੇ ਅਸਾਈਲਮ ਸੀਕ ਕਰਨ ਵਾਲੇ ਨੇ, ਮੈਨੂੰ ਯਾਦ ਹੈ ਕਿ ਡਾਕਟਰ ਰਣਜੀਤ ਸਿੰਘ ਇੱਕ ਜਿਹੜਾ ਹੁਣ ਪ੍ਰਸਿੱਧ ਵਕੀਲ ਬਣਿਆ ਹੋਇਆ ਸਿੱਖਾਂ ਦਾ, ਉਹਨੂੰ ਲੈ ਕੇ ਇੱਥੇ ਇੱਕ ਜੂਇਸ਼ ਲਾਅ ਫਰਮ ਦੇ ਕੋਲ ਉਹਨੇ ਬਾਰ ਕੀਤੀ ਸੀ ਤੇ ਉਹਦੇ ਕੋਲ ਮਿਸਟਰ ਡੇਵਿਡ ਇੱਥੇ ਸੀ ਲੈ ਕੇ ਗਏ ਤੇ ਉਹਨਾਂ ਨੇ ਇਹ ਕਿਹਾ ਕਿ ਜੀ ਨੌਕਰੀ ਲਵਾਈ ਉਹਨੂੰ। ਇਹ ਵੱਖਰੀ ਕਹਾਣੀ ਹੈ ਕਿ ਉਹਨੇ ਕਿੰਨੀ ਕੁ ਥੈਂਕਫੁਲਨੈਸ ਦਿਖਾਈ। ਲੇਕਿਨ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਮਤਲਬ ਮੈਨੂੰ ਇਹ ਲੱਗਦਾ ਵੀ ਜਿਹੜੇ ਬਹੁਤ ਸਾਰੇ ਅਸਾਈਲਮ ਦੇ ਕੇਸ ਨੇ ਜਾਂ ਦੂਸਰੇ ਨੇ ਉਹਨਾਂ 'ਚ ਬਹੁਤੀ ਸੱਚਾਈ ਨਹੀਂ ਹੁੰਦੀ, ਬਹੁਤ ਸਾਰਿਆਂ ਦੀਆਂ ਕਹਾਣੀਆਂ ਹੀ ਬਣਾਈਆਂ ਹੁੰਦੀਆਂ। ਤੇ ਉਹ ਉਹਨਾਂ ਨੂੰ ਕਹਿੰਦਾ ਰਣਜੀਤ ਲੁੱਕ, ਫਿਰ ਉਹਨੇ ਕੋਟ ਕੀਤਾ ਨਿਕਾਰਾਗੁਆ ਤੋਂ ਲੈ ਕੇ ਐਲ ਸੈਲਵਾਡੋਰ, ਅਫਗਾਨ ਰਿਫਿਊਜੀਜ਼ ਔਰ ਦੂਜੇ। ਉਹਨੇ ਕਿਹਾ ਵੀ ਜਿਹੜੇ ਅਸਲੀ ਲੜਨ ਵਾਲੇ ਹੁੰਦੇ ਨੇ ਉਹ ਤਾਂ ਲੜ ਰਹੇ ਹੁੰਦੇ ਨੇ ਉੱਥੇ, ਬਾਕੀ ਜੇਲ੍ਹਾਂ 'ਚ ਹੁੰਦੇ ਨੇ। ਜਿਹੜੇ ਐਸਕੇਪ ਕਰਕੇ ਆਉਂਦੇ ਨੇ ਟੂ ਫਾਈਟ ਅਨਦਰ ਡੇ ਉਹ ਟਿਕਦੇ ਨਹੀਂ ਹੈ, ਉਹ ਫਿਰ ਜਾਂਦੇ ਨੇ ਵਾਪਸ, ਜਿਵੇਂ ਅਮਰੀਕਾ 'ਚੋਂ ਵੀ ਗਏ। ਉਹਨੇ ਕਿਹਾ ਵੀ ਜਿੰਨੇ ਵੀ ਅਸਾਈਲਮ ਸੀਕਰ ਜਿੰਨੀਆਂ ਵੀ ਦੁਨੀਆ ਦੇ ਅਰਾਊਂਡ ਮੂਵਮੈਂਟਸ ਜਾਂ ਦੂਜੀਆਂ ਨੇ ਉਹਦੇ 'ਚ ਉਹੀ ਹੁੰਦੇ ਨੇ ਜਿਹੜੇ ਇਕਨੋਮਿਕਲ ਰਿਫਿਊਜੀ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਇਹ ਹੁੰਦਾ ਕਿ ਵੀ ਉਹ ਮਾਹੌਲ ਬਣਿਆ ਹੋਇਆ ਉਹਦਾ ਫਾਇਦਾ ਚੱਕਦੇ ਨੇ। ਸੋ ਉਹਨੇ ਕਿਹਾ ਵੀ ਇਹ ਕੋਈ ਇਹਦੇ 'ਚ ਤੁਹਾਨੂੰ ਨਹੀਂ ਹੋਣਾ ਚਾਹੀਦਾ ਵੀ ਤੁਹਾਡੇ ਜਿਹੜੇ ਨੇ ਉਹ ਕਿੰਨੇ ਝੂਠ ਬੋਲਦੇ ਨੇ ਕਿੰਨੇ ਨਹੀਂ। ਸੋ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿ ਵੀ ਇਹ ਇੱਕ ਸਿਸਟਮ ਹੈ, ਲੇਕਿਨ ਇਹਦੇ ਬਾਵਜੂਦ ਜੁਡੀਸ਼ਰੀ ਦੇ ਵਿੱਚ ਇੰਨਾ ਕੁ ਕੰਪੈਸ਼ਨ ਸੀ ਹੈ ਕਿ ਲਾਅ ਉਹਨਾਂ ਦਾ ਕੁਝ ਵੀ ਕਹਿ ਰਿਹਾ ਹੋਏ, ਲਾਅ ਕੋਈ ਬਹੁਤਾ ਸੌਖ, ਜਿਵੇਂ ਸਟੇਟ ਤਾਂ ਉਹਨੂੰ ਕਾਊਂਟਰ ਕਰ ਰਹੀ ਹੁੰਦੀ ਹੈ, ਲੇਕਿਨ ਉਹ ਇਹ ਦੇਖਦੇ ਨੇ ਕਿ ਵੀ ਨਹੀਂ ਇਹਨਾਂ ਨਾਲ ਧਰਮ ਤੇ ਆਧਾਰਿਤ ਜਾਂ ਦੂਜੇ ਧੱਕਾ ਹੋ ਰਿਹਾ। ਕਈ ਵਾਰ ਝੂਠ ਵੀ ਹੁੰਦਾ ਹੈ, ਉਹ ਐਕਸਪੋਜ਼ ਹੋ ਜਾਂਦਾ ਹੈ। ਲੇਕਿਨ ਇਸ ਸਾਰੇ ਦੇ ਚਲਦੇ ਆ ਜਦੋਂ ਕੋਈ ਸਿਚੁਏਸ਼ਨ ਜਿਸ ਕਿਸਮ ਦੀ ਹਰਜਿੰਦਰ ਸਿੰਘ ਦੇ ਕੇਸ ਨੇ ਬਣਾ ਦਿੱਤੀ, ਕਿਉਂਕਿ ਇੰਡੀਅਨ ਮੀਡੀਆ ਨੇ ਔਰ ਜਿਹੜੇ ਸੋ ਕਾਲਡ ਇੰਡੀਅਨ ਹਿੰਦੂਤਵੀ ਨੈਸ਼ਨਲਿਸਟ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਸਾਰੇ ਜਿਹੜੇ ਨੇ ਉਹਨਾਂ ਨੇ ਆਪੋ ਆਪਣਾ ਚੱਕ ਲਿਆ। ਔਰ ਠੀਕ ਕਿਹਾ, ਅਸੀਂ ਕੱਲ ਕੋਟ ਕੀਤਾ ਸੀ ਗੁਰਪ੍ਰੀਤ ਸਿੰਘ ਜਰਨਲਿਸਟ ਨੂੰ ਸਰੀ ਤੋਂ ਕਿ ਬਈ ਉਹਨੇ ਕਿਹਾ ਵੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ,
ਉਦੋਂ ਇਹ ਪੰਜਾਬ ਦੇ ਲੀਡਰ ਜਾਂ ਦੂਜੇ ਜਿਹੜੇ ਅਮਰੀਕਾ ਨੂੰ ਅਪੀਲ ਕਰ ਰਹੇ ਨੇ ਕਿ ਜੀ ਦੇਖੋ ਦਇਆ ਕਰੋ, ਉਹ ਬਹੁਤ ਵਧੀਆ ਮੁੰਡਾ ਹੈ, ਬੜਾ, ਕਿ ਵੀ ਤੁਹਾਡਾ ਪਹਿਲੀ ਗੱਲ ਉਦੋਂ ਤੁਸੀਂ ਨਹੀਂ ਬੋਲੇ, ਕਿਉਂਕਿ ਇਹ ਜਿਹੜਾ ਨੈਰੇਟਿਵ ਸੀ ਇਹ ਹਿੰਦੂ ਤਵੀਆਂ ਨੇ ਇਸ ਦੇ ਉੱਤੇ ਪਟੀਸ਼ਨ ਕਿ ਜੀ 2 ਲੱਖ ਆ ਗਿਆ, 2.5 ਲੱਖ ਆ ਗਿਆ, 3 ਲੱਖ। ਗਵਰਨਰ ਨੇ ਕੱਲ ਇਹ ਕਿਹਾ, ਉਹਨੇ ਕਿਹਾ ਕਿ ਵੀ ਇਹ ਸਾਰਾ ਜਿਵੇਂ ਸਪੈਮ ਟਾਈਪ ਹੁੰਦੇ ਨੇ ਕਿ ਵੀ ਮਾਲਵਿਆ ਜਿਹੜੀ ਹੈ ਉਹ ਉਹਦੇ ਰਾਹੀਂ ਕ੍ਰੀਏਟ ਕੀਤੀ ਹੈ, ਵੀ ਡੋਂਟ ਗਿਵ ਏ ਡੈਮ। ਔਰ ਜ਼ਾਹਰ ਹੈ ਵੀ ਅਜੇ ਤੱਕ ਕੇਸ ਜਾਣਾ ਹੈ, ਟਰਾਇਲ 'ਚ ਜਾਣਾ ਹੈ। ਦੂਜਾ ਤੁਸੀਂ ਪਹਿਲਾਂ ਹੀ ਇਸ ਕਿਸਮ ਦਾ ਜਿਹੜਾ, ਔਰ ਉਹਨੇ ਨੁਕਸਾਨ ਕੀਤਾ ਇਹ ਸਾਰੇ ਪਾਰਟ ਨੇ। ਔਰ ਅਸੀਂ ਕੱਲ ਵੀ ਕਿਹਾ ਸੀ ਕਿ ਭਾਈ ਜਿਹੜੀ ਅਪਰੋਚ ਹੈ ਉਹ ਤੁਹਾਡੀ ਬਹੁ ਪੱਖੀ, ਇੱਕ ਪਾਸੇ ਜੋ ਹਾਲਾਂ ਇਹ ਨਹੀਂ ਹੈ ਵੀ ਜਿਹੜੀ ਗੱਡੀ ਦੇ ਸਵਾਰ 3 ਬੰਦੇ ਮਾਰੇ ਗਏ ਉਹਨਾਂ ਦਾ ਇਹ ਹੁਣ ਉਹਨਾਂ ਦੀਆਂ ਵੀਡੀਓ ਜਾਂ ਦੂਜੀ ਦੱਸਣਗੀਆਂ ਕਿ ਬਈ ਉਹਦਾ ਕਿਹਦਾ ਕੀ ਹੈ। ਪਰ ਇਸ ਵੇਲੇ ਜਿਹੜੀਆਂ 2-3 ਚੀਜ਼ਾਂ ਬਹੁਤ ਜ਼ਰੂਰੀ ਸੀ, ਜਿਹਦਾ ਕਿ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਨੇ ਟਾਈਮਲੀ ਇੰਟਰਵੈਂਸ਼ਨ ਕੀਤੀ। ਇੱਕ ਤਾਂ ਜਿਹੜੇ 3 ਮਾਰੇ ਗਏ ਉਹਨਾਂ ਪ੍ਰਤੀ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਕਮਿਊਨਿਟੀ ਵੱਲੋਂ ਹਮਦਰਦੀ ਦਾ ਪ੍ਰਗਟਾਵਾ, ਸਿਰਫ ਗੱਲਾਂ ਬਾਤਾਂ ਨਾਲ ਨਹੀਂ, ਬਹੁਤ ਸਾਰੀਆਂ ਸਟੇਟਮੈਂਟਸ ਜੋ ਆਇਆ, ਫਾਈਨੈਂਸ਼ੀਅਲ ਹੈਲਪ ਵੀ। ਦੂਸਰਾ ਪਾਰਟ ਹਰਜਿੰਦਰ ਸਿੰਘ ਨਾਲ 1-to-1 ਮੁਲਾਕਾਤ ਵੀ ਜਿਹੜੀ ਹੈ, ਤਾਂ ਕਿ ਉਹਨੂੰ ਇਹ ਲੱਗੇ ਕਿ ਭਾਈ ਉਹਨੂੰ ਐਬੰਡਨ ਨਹੀਂ ਕਰਤਾ। ਜਿਵੇਂ ਬਹੁਤ ਸਾਰੇ ਆਪਣੇ ਤੋਂ ਪਹਿਲਾਂ ਉਹਨੂੰ ਹੀ ਭੰਨਣ ਤੇ ਲੱਗੇ ਹੋਏ ਸੀ, ਕਿ ਕਈ ਵਾਰ ਦੂਜੇ ਪਾਸੇ ਭੰਨਣ ਤੇ ਲੱਗ ਗਏ, ਕਈ ਆਪਣੇ ਆਪ ਨੂੰ ਕਿ ਜੀ ਟਰੱਕਿੰਗ ਇੰਡਸਟਰੀ ਤੇ ਅਸੀਂ ਇਹ ਕਰ ਰਹੇ ਹਾਂ, ਅਸੀਂ ਭੁੱਖੀ ਖਾ ਰਹੇ ਹਾਂ। ਉਹ ਸਾਰੇ ਜਿਹੜੇ ਆਪਣੇ ਸਿਰ 'ਚ ਸੁਆਹ ਪਾਉਣ ਵਾਲਾ ਟੋਲਾ ਉਹ ਵੀ ਬਾਹਰ ਨਿਕਲ ਆਉਂਦਾ। ਸੋ ਇਹ ਜਦੋਂ ਮੈਂ ਅੱਜ ਇਸ ਸਟੇਟਮੈਂਟ ਵੀ, ਪ੍ਰੈਸ ਸਟੇਟਮੈਂਟ ਵੀ ਹੈ ਸਿੱਖਸ ਫਾਰ ਜਸਟਿਸ ਦੀ, ਅਦਰਵਾਈਜ਼ ਵੀ ਸੋਸ਼ਲ ਮੀਡੀਆ ਤੇ ਸੀ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਨੇ ਉਹ ਫਲੋਰੀਡਾ ਦੇ ਸੇਂਟ ਲੂਈਸੀ ਕਾਉਂਟੀ ਜੇਲ੍ਹ, ਜਿੱਥੇ ਹਰਜਿੰਦਰ ਸਿੰਘ ਨੂੰ ਰੱਖਿਆ ਹੋਇਆ ਹੈ, ਉੱਥੇ ਗਏ, ਉਹਨਾਂ ਨਾਲ ਮੁਲਾਕਾਤ ਵੀ ਕੀਤੀ। ਬਾਅਦ 'ਚ ਉਹਨਾਂ ਨੇ ਮੀਡੀਆ ਦੇ ਨਾਲ ਵੀ ਜਿਹੜਾ ਉਹਨਾਂ ਦੇ ਸਵਾਲ ਜਵਾਬ ਲਏ, ਪ੍ਰੈਸ ਰਿਲੀਜ਼ ਵੀ ਕੀਤੀ। ਔਰ ਉਹਨਾਂ ਨੇ ਸਿੱਖਸ ਫਾਰ ਜਸਟਿਸ ਵੱਲੋਂ ਜਿਹੜਾ ਉਹ $1 ਲੱਖ ਉਹਨਾਂ ਤਿੰਨਾਂ ਨੂੰ, 3 ਪਰਿਵਾਰ ਨੇ, 3 ਜੀ ਨੇ, ਕੌਣ ਨੇ ਡਿਟੇਲ ਉਹਨਾਂ ਦੀ ਆ ਜਾਏਗੀ ਆਲਰੇਡੀ ਜਿਹੜਾ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਮਾਊਂਟ ਹੈ ਅਸੀਂ ਹਿਊਮੈਨਿਟੇਰੀਅਨ ਏਡ ਦੇ ਉੱਤੇ, ਹਿਊਮੈਨਿਟੇਰੀਅਨ ਬੇਸਿਸ ਤੇ ਦੇ ਰਹੇ ਟੂ ਦਾ ਫੈਮਿਲੀਜ਼ ਆਫ ਡਿਸੀਜ਼ਡ ਵਿਕਟਮਸ ਟੂ ਬੀ ਡਿਲੀਵਰਡ ਥਰੂ ਦਾ ਆਫਿਸ ਆਫ ਫਲੋਰੀਡਾ ਗਵਰਨਰ ਰੌਨ ਡੈਸੈਨਟ। ਵੈਰੀ ਸਮਾਰਟ ਮੂਵ ਕਿ ਵੀ ਇਹ ਨਹੀਂ ਹੈ ਜੀ ਅਸੀਂ ਉੱਥੇ ਆਪਣਾ ਜਿਹੜਾ ਕੋਈ ਵੀ ਗਵਰਨਰ ਦੇ ਆਫਿਸ ਰਾਹੀਂ ਅਸੀਂ ਕਰਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਇੱਕ ਕਾਮ ਡਾਊਨ ਫੈਕਟਰ ਵੀ ਹੈ ਜਿਹਦੇ 'ਚ ਹੁੰਦਾ। ਔਰ ਜਦੋਂ ਸਵਾਲ ਜਵਾਬ 'ਚ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਕਿਉਂ ਦੇਣਾ ਚਾਹੁੰਦੇ ਹੋ, ਕਿਹਾ ਜੀ ਅਸੀਂ ਐਜ਼ ਏ ਕਮਿਊਨਿਟੀ ਅਸੀਂ ਤਾਂ ਲੋਕਾਂ ਦੀ ਮਦਦ ਕਰਨ ਵਾਲੇ ਹਾਂ, ਹਰ ਕ੍ਰਾਈਸਿਸ ਵੇਲੇ, ਹਰ ਦੂਜੇ ਵੇਲੇ ਅਸੀਂ ਮਦਦ ਕਰਦੇ ਹਾਂ। ਇਹ ਸਾਡਾ ਇੱਕ ਜਸਟ ਹਿਊਮੈਨਿਟੇਰੀਅਨ ਜੈਸਚਰ ਹੈ। ਸੈਕੰਡਲੀ ਜਿਹੜਾ ਉਹਨਾਂ ਨੇ ਹਰਜਿੰਦਰ ਸਿੰਘ, ਹਾਲਾਂ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਵੀ ਮੈਂ ਉਹਨਾਂ ਦਾ ਆਫੀਸ਼ੀਅਲ ਲਾਇਰ ਨਹੀਂ ਹੈ, ਉਹ ਫੈਮਿਲੀ ਨੇ ਜਾਂ ਦੂਜਿਆਂ ਨੇ ਕਿਹਨੂੰ ਹਾਇਰ ਕੀਤਾ ਜਾਂ ਕੀ ਆ ਉਹਨਾਂ ਦਾ, ਮੈਂ ਤਾਂ ਜਿਹੜਾ ਹਿਊਮਨ ਰਾਈਟਸ ਔਰ ਦੂਸਰੇ ਮੁੱਦੇ ਦੇ ਉੱਤੇ ਜਿਹੜਾ ਉਹ ਗੱਲ ਕਰਦਾ। ਔਰ ਉਹਨਾਂ ਨੇ ਜਿਹੜਾ ਗਰੀਵ ਕੀਤਾ ਕਿ ਜਿਹੜੀਆਂ ਫੈਮਿਲੀਜ਼ ਜਿਹੜੀਆਂ ਇਸ ਟ੍ਰੈਜਿਕ ਐਕਸੀਡੈਂਟ ਜਿਹੜੇ ਮਾਰੇ ਗਏ, ਜਿਨ੍ਹਾਂ ਪਰਿਵਾਰਾਂ ਨੇ ਸਫਰ ਕੀਤਾ, ਉਹਨੇ ਕਿਹਾ ਵੀ ਨਥਿੰਗ ਕੈਨ ਰਿਪਲੇਸ ਦਾ ਲਾਈਵਸ ਦੈਟ ਵਰ ਟੇਕਨ ਐਂਡ ਵੀ ਬੋ ਆਵਰ ਹੈਡ ਇਨ ਗਰੀਫ, ਕਿ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਔਰ ਆਵਰ ਪ੍ਰੇਅਰਸ ਆਰ ਵਿਦ ਦਾ ਫੈਮਿਲੀਜ਼ ਐਂਡ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਦੈਮ ਇਨ ਦਾ ਮੋਮੈਂਟ ਆਫ ਸੋਰੋ ਐਂਡ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਦਾ ਪੀਪਲ ਆਫ ਫਲੋਰੀਡਾ ਐਟ ਦਿਸ ਪੇਨ। ਇਹ ਵੈਰੀ ਸਮਾਰਟ। ਹੁਣ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਲੋਰੀਡਾ ਦੇ ਗਵਰਨਰ ਨੇ ਜਾਂ ਅਟਰਨੀ ਜਨਰਲ ਨੇ ਮੋਰ ਦੈਨ ਜਿਹੜਾ ਉਹਨਾਂ ਦੀ ਬਣਦਾ ਸੀ ਉਹ ਸਾਰੇ ਦੇ ਉੱਤੇ, ਕਿਉਂਕਿ ਅਲਟੀਮੇਟਲੀ ਸਿਆਸਤਦਾਨ ਤਾਂ ਹਰ ਥਾਂ 'ਤੇ ਸਿਆਸਤਦਾਨ ਹੀ ਹੁੰਦੇ ਨੇ। ਉਹ ਇਹਨੂੰ ਜਿਹੜਾ ਐਂਟਾਈ ਇਮੀਗ੍ਰੈਂਟ ਪਾਲਿਸੀ ਹੈ ਟਰੰਪ ਦੀ, ਉਹਦੇ 'ਚ ਵੀ ਇਹ ਫਿੱਟ ਹੁੰਦੀ ਸੀ ਗੱਲ। ਫਿਰ ਉਹਨਾਂ ਨੇ ਕਿਹਾ ਕਿ ਬਈ ਮੈਂ ਹਰਜਿੰਦਰ ਸਿੰਘ ਨੂੰ ਮਿਲਿਆ ਔਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਹੀ ਇਜ਼ ਆਲਸੋ ਗਰੀਵਿੰਗ, ਕੈਰਿੰਗ ਹੈਵੀ ਮੈਂਟਲ ਐਂਗੁਇਸ਼ ਓਵਰ what has happened. I saw sorrow and suffering in his eyes. ਕਿ ਹਰਜਿੰਦਰ ਸਿੰਘ ਨੂੰ ਵੀ ਜੋ ਕੁਛ ਵਾਪਰਿਆ ਹੈ ਉਸ ਦਾ ਨਿਹਾਇਤ ਅਫਸੋਸ ਹੈ। ਮੈਂ ਉਹਦੀਆਂ ਅੱਖਾਂ ਦੇ ਵਿੱਚ ਉਸ ਸੈਡਨੈਸ ਔਰ ਉਸ ਅਫਸੋਸ ਨੂੰ ਦੇਖਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਹਰਜਿੰਦਰ ਸਿੰਘ ਦਾ ਕੇਸ ਇੱਕ ਟ੍ਰੈਜਿਕ ਮਿਸ ਜਜਮੈਂਟ ਹੈ ਐਂਡ ਨਾਟ ਆਫ ਐਨ ਇੰਟੈਂਸ਼ਨਲ ਔਰ ਮੈਲੀਸ਼ੀਅਸ ਐਕਟ। ਕੋਈ ਜਾਣ ਬੁੱਝ ਕੇ ਨਹੀਂ ਕੀਤਾ, ਕੋਈ ਉਹ ਮਰਡਰ ਨਹੀਂ ਹੈ। ਠੀਕ ਹੈ, ਯੂ ਟਰਨ ਮਾਰਨਾ ਸੜਕ ਦੇ ਵਿੱਚ ਜਿੱਥੇ ਲਿਖਿਆ ਨਹੀਂ ਹੈ ਇਹ ਗਲਤ ਹੈ, ਲੇਕਿਨ ਉਹਨਾਂ ਨੇ ਉਹ ਕਿਸੇ ਦਾ ਨੁਕਸਾਨ ਨਹੀਂ ਸੀ ਕਰਨਾ ਚਾਹੁੰਦਾ।
ਔਰ ਇਸ ਲਈ ਉਸ ਨੂੰ ਪੋਰਟਰੇ ਕਰਨਾ ਮੈਲੀਸ਼ੀਅਸ ਕਿਲਰ ਦੇ ਤੌਰ ਤੇ ਇਹ ਗਲਤ ਹੋਏਗਾ, ਅਨਫੇਅਰ ਐਂਡ ਡੇਂਜਰਸ ਹੈ। ਜੋ ਹੋਇਆ ਇਹ ਇੱਕ ਐਕਸੀਡੈਂਟ ਸੀ, ਇਹਨੇ ਬਹੁਤਿਆਂ ਨੂੰ ਦਰਦ ਦਿੱਤਾ ਹੈ, ਪਰ ਇਹ ਕੋਈ ਕਮਿਟਡ ਜਿਹੜਾ ਮੈਲਿਸ ਜਾਂ ਇੰਟੈਂਟ ਨਾਲ ਕੀਤਾ ਗਿਆ ਕੋਈ ਮਾੜਾ ਐਕਟ ਨਹੀਂ ਹੈ। ਔਰ ਇਹਦੇ 'ਚ ਜਿਹੜਾ ਥਰਡ ਪਾਰਟ ਮੈਂ ਸਮਝਦਾ ਹੈ ਵੀ ਈਵਨ ਇਸ ਮੌਕੇ ਦੇ ਉੱਤੇ ਵੀ ਜੋ ਕੁਛ ਇੰਡੀਆ ਸਿੱਖਾਂ ਨਾਲ ਕਰ ਰਿਹਾ ਹੈ, ਇੰਡੀਅਨ ਆਕੂਪਾਈਡ ਪੰਜਾਬ, ਉਹਨੂੰ ਹਾਈਲਾਈਟ ਕਰਨਾ। ਉਹਨਾਂ ਨੇ ਕਿਹਾ ਹਰਜਿੰਦਰ ਇਹ ਸਿੱਖ ਹੇਲਿੰਗ ਫਰੋਮ ਇੰਡੀਅਨ ਆਕੂਪਾਈਡ ਪੰਜਾਬ fled Modi government's persecution, which is increasingly targeting pro-Khalistan Sikhs in India and even in USA. With this background, Harjinder came to America to start a new life of hard work and dignity. ਔਰ ਆਪਣਾ ਕੇਸ ਵੀ ਪ੍ਰੈਜ਼ੈਂਟ ਕਰਤਾ ਹੈ ਕਿ ਭਾਈ ਉੱਥੇ ਕੀ ਹੋ ਰਿਹਾ। ਸੋ ਮੈਂ ਸਮਝਦਾ ਵੀ ਦਿਸ ਇਜ਼ ਕਮੈਂਡੇਬਲ ਹੈ। ਔਰ ਉਹਦੇ 'ਚ ਉਹਨਾਂ ਨੇ ਫਿਰ ਜਿਵੇਂ $1 ਲੱਖ ਪਰਿਵਾਰ ਨੂੰ ਦੇਣ ਦਾ ਫੈਸਲਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਮਰੀਕਨ ਸਿੱਖਸ ਕਾਲ ਇਟ ਸਿੰਪਲ ਲੈਟ ਕੰਪੈਸ਼ਨ ਗਾਈਡ ਅਸ। ਕੰਪੈਸ਼ਨ ਹੈ ਦਇਆ, ਰਹਿਮ, ਕਿ ਵੀ ਇਹ ਸਾਡਾ ਪਾਰਟ ਬਣੇ। ਲੈਟ ਦੇਅਰ ਬੀ ਕੰਪੈਸ਼ਨ ਫॉर द ਫੈਮਲੀਜ਼, ਫੇਅਰਨੈਸ ਫॉर ਹਰਜਿੰਦਰ ਐਂਡ ਜਸਟਿਸ ਗਾਈਡਡ ਬਾਈ ਟਰੂਥ। ਵੀ ਸੱਚ ਤੇ ਆਧਾਰਿਤ ਇਹ ਨਹੀਂ ਹੈ ਵੀ ਇੱਕ ਮਾਹੌਲ ਬਣ ਗਿਆ ਮਰਡਰ ਤੁਸੀਂ ਕਰਕੇ ਉਹਨੂੰ ਟੰਗ ਦਿਓ। ਨਾਟ ਬਾਈ ਫੀਅਰ, ਵਿਲੀਫਿਕੇਸ਼ਨ ਔਰ ਹੇਟ। ਦਿਸ ਇਜ਼ ਵਾਟ ਅਮਰੀਕਾ ਸਟੈਂਡਸ ਫॉर ਐਂਡ ਦਿਸ ਇਜ਼ ਵਾਟ ਵੀ ਮਸਟ ਅਪਹੋਲਡ in the face of tragedy. So ਅਸੀਂ ਸਮਝਦੇ ਹਾਂ ਵੀ ਇਹ ਪਹੁੰਚ ਔਰ ਮਿਲਣਾ ਔਰ ਸਟੇਟਮੈਂਟ ਵੈਰੀ ਟਾਈਮਲੀ ਐਂਡ ਹਾਈਲੀ ਐਪਰੀਸ਼ੀਏਬਲ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਜਿਹੜੀ ਹੈ ਮਚਾਈ ਹੋਈ ਹੈ ਔਰ ਪੰਜਾਬ ਵਿੱਚ ਵੀ 4 ਫੇਰੇ ਜਲ ਥਲ ਹੈ।
ਸੋ ਲੋਕ ਘਰੋਂ ਬੇਕਾਰ ਹਨ ਔਰ ਜੰਮੂ ਦੇ ਤਵੀ ਦਰਿਆ ਵਿੱਚ ਹੜ੍ਹਾਂ ਦੀ ਸੰਭਾਵਨਾ ਨੂੰ ਦੇਖਦਿਆਂ ਭਾਰਤ ਨੇ ਪਾਕਿਸਤਾਨ ਨੂੰ ਹੜ੍ਹਾਂ ਸੰਬੰਧੀ ਚੇਤਾਵਨੀ ਦਿੱਤੀ ਹੈ, ਲੇਕਿਨ ਇਹ ਚੇਤਾਵਨੀ ਇੰਡਸ ਵਾਟਰ ਟ੍ਰੀਟੀ ਦੇ ਮੁਤਾਬਕ ਨਹੀਂ ਦਿੱਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇੱਕ ਅਖਾਣ ਹੈ ਵੀ ਅੱਗ ਦਾ ਸੜਿਆ ਤੇ ਫਿਰ ਮੌਲ ਪੈਂਦਾ ਹੈ, ਪਾਣੀ ਦਾ ਹੜਿਆ ਉਸ ਦਾ ਕੋਈ ਰਾਖਾ ਨਹੀਂ ਹੁੰਦਾ ਜਾਂ ਉਸ ਦੇ ਲਈ ਕੋਈ ਜਿਹੜਾ ਦਾਰੂ ਨਹੀਂ ਹੁੰਦਾ। ਇਸ ਵੇਲੇ ਮਾਨਸੂਨ ਤਾਂ ਚੱਲ ਹੀ ਰਿਹਾ, ਲੇਕਿਨ ਜਿੰਨੀ ਤੇਜ਼ੀ ਨਾਲ ਮੀਂਹ ਪੈ ਰਹੇ ਨੇ ਔਰ ਜਿਹੜੇ ਦਰਿਆਵਾਂ ਦੇ ਕੱਚੇ ਜਿਹੜੇ ਠੇਕੇਦਾਰਾਂ ਦੇ ਰਾਹੀਂ ਦੂਜੇ ਬਣਾਏ ਬੰਨ੍ਹ ਨੇ ਉਹ ਵੀ ਉੱਡ ਰਹੇ ਨੇ ਔਰ ਉਹਨਾਂ ਨੇ ਮੁਕੰਮਲ ਤਬਾਹੀ ਮਚਾਈ ਹੋਈ ਹੈ ਦੋਵੇਂ ਪਾਸੇ ਦੇ, ਪੰਜਾਬਾਂ ਦੇ ਵਿੱਚ, ਪਾਕਿਸਤਾਨ ਦੇ ਵਿੱਚ। ਤਾਂ ਇਸ ਹੜ੍ਹਾਂ ਦੀ ਮਾਰ ਥੱਲੇ ਈਵਨ ਬਹੁਤ ਸਾਰੀਆਂ ਡੈਥਸ, ਕਿਤੇ ਮੈਂ ਫਿਗਰ 700 ਜਾਂ 800 ਵੀ ਦੇਖੀ ਹੈ। ਲੇਕਿਨ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚੋਂ ਵੀ ਜੋ ਖਬਰਾਂ ਆ ਰਹੀਆਂ ਨੇ, ਲਗਾਤਾਰ ਮੀਂਹ ਪੈ ਰਿਹਾ ਹੈ ਔਰ ਬਹੁਤ ਸਾਰੇ ਜਿਹੜੇ ਨੇ ਥਾਵਾਂ ਦੇ ਉੱਤੇ ਬੰਨ੍ਹ ਟੁੱਟੇ ਨੇ ਔਰ ਈਵਨ ਹੁਸ਼ਿਆਰਪੁਰ ਜ਼ਿਲ੍ਹਾ, ਫਿਰੋਜ਼ਪੁਰ, ਗੁਰਦਾਸਪੁਰ, ਇਹ ਕਾਫੀ, ਜਲੰਧਰ ਵੀ ਹੜ੍ਹਾਂ ਦੀ ਮਾਰ ਥੱਲੇ ਨੇ। ਮੈਂ BBC ਦੀਆਂ ਖਬਰਾਂ 'ਚ ਦੇਖ ਰਿਹਾ ਸੀ ਕਿ ਪੰਜਾਬ ਹੜ੍ਹ ਬਾਰੇ ਸੀ ਨਾ ਘਰ ਰਿਹਾ, ਨਾ ਸਮਾਨ ਤੇ ਨਾ ਹੀ ਖਾਣ ਨੂੰ ਦਾਣੇ। ਕਈ ਮਕਾਨ ਡਿੱਗੇ, ਕਈ ਜ਼ਖਮੀ ਹੋਏ ਔਰ ਇਹ ਅਪਡੇਟ ਜਿਹੜੀ ਹੈ ਈਵਨ ਜਿਹੜਾ ਭਾਰਤੀ ਫੌਜ, ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਤਾਂ ਹੈਂਡਲ ਨਹੀਂ ਹੁੰਦਾ, ਉਹਨਾਂ ਨੇ ਫੌਜ ਨੂੰ ਤਲਬ ਕਰ ਲਿਆ। ਫੌਜ ਵੀ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਕਰ ਰਹੀ ਹੈ ਔਰ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ। 27 ਅਗਸਤ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸਾਰੇ ਪ੍ਰਾਇਮਰੀ, ਹਾਈ ਸਕੂਲਾਂ ਦੂਜਿਆਂ 'ਚ। ਔਰ ਉਸ ਦੇ ਨਾਲ ਜਿਹੜੇ ਮੁਲਾਜ਼ਮਾਂ ਦੀ ਔਰ ਦੂਸਰੀ ਛੁੱਟੀ 'ਤੇ ਸੀ ਉਹਨਾਂ ਨੂੰ ਵੀ ਛੁੱਟੀ ਕੈਂਸਲ ਕਰਕੇ ਜਿਹੜਾ ਵਾਪਸ ਹਾਜ਼ਰੀ ਦੇ ਉੱਤੇ ਸੱਦਿਆ ਗਿਆ। ਔਰ ਇਹ ਸਾਰੇ 'ਚ ਜਿਹੜੇ ਨੇ ਹਾਲਾਂ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਹੜੀ ਪੰਜਾਬ ਦੇ ਪੇਂਡੂ ਸਮਾਜ ਦੇ ਵਿੱਚ ਖਾਸ ਤੌਰ ਤੇ ਸਪਿਰਿਟ ਆਫ ਕਾਮਰੇਡਰੀ ਹੁੰਦੀ ਹੈ, ਕਿਵੇਂ ਲੋਕ ਇੱਕ ਦੂਸਰੇ ਦੀ ਮਦਦ ਦੇ ਉੱਤੇ ਉਤਰਦੇ ਨੇ। ਉਹ ਤੁਸੀਂ ਦੇਖ ਸਕਦੇ ਹੋ, ਕੋਈ ਐਡਮਿਨਿਸਟ੍ਰੇਸ਼ਨ ਤਾਂ ਕਦੋਂ ਆਏਗਾ ਜੋ ਲੋਕ ਵੇਟ ਨਹੀਂ ਕਰਦੇ, ਇੱਕ ਦੂਸਰੇ ਦੀ ਮਦਦ ਵੀ ਕਰਦੇ ਨੇ, ਕਿਵੇਂ ਕਿਹਨੂੰ ਸੇਵ ਕਰਨਾ। ਪਰ ਜਦੋਂ ਹੁਣ ਪਾਣੀ ਹੈ ਚਾਰ ਚਫੇਰੇ, ਮੀਂਹ ਵੀ ਪੈ ਰਿਹਾ, ਤੁਸੀਂ ਬਾਹਰ ਜਿਹਨੂੰ ਸੇਫ ਥਾਂ ਸਮਝ ਕੇ ਨਿਕਲਦੇ ਹੋ ਉਹ ਵੀ ਹੜਿਆ ਹੁੰਦਾ ਹੈ। ਸੋ ਅਨਫੋਰਚੂਨੇਟਲੀ ਇਹ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਮੀਂਹ ਦੀਆਂ ਸੰਭਾਵਨਾਵਾਂ ਨੇ ਔਰ ਤਬਾਹੀ ਦਾ। ਫਿਰ ਕੱਲਾ ਇਹ ਨਹੀਂ ਹੈ ਵੀ ਚਲੋ ਬੰਦੇ ਤਾਂ ਉੱਚੇ ਥਾਂ ਤੇ ਚਲੇ, ਡੰਗਰ, ਉਹ ਸਾਰਾ ਪੇਂਡੂ ਸਮਾਜ ਜਿਹੜਾ ਹੈ ਉਹਨਾਂ ਦਾ ਤਾਂ ਆਧਾਰ ਹੀ ਜਿਹੜਾ ਹੈ ਉਹਦੇ ਨਾਲ ਜੁੜਿਆ ਹੁੰਦਾ। ਸੋ ਅਸੀਂ ਜਿਹੜਾ ਉਹ ਇਸ ਸਾਰੇ 'ਚ ਗੁਰੂ ਅੱਗੇ ਅਰਦਾਸ ਕਰ ਸਕਦੇ ਜਾਂ ਅਰਦਾਸ ਕਰਦੇ ਹਾਂ, ਦੁਆ ਗੋ ਹੁੰਦੇ ਹਾਂ ਕਿ ਭਾਈ ਲੋਕਾਂ ਦੀ ਇਸ ਮੁਸੀਬਤ ਦੀ ਘੜੀ 'ਚ ਰੱਬ ਹੀ, ਹਾਲਾਂ ਇਹ ਵੀ ਨਹੀਂ ਅਸੀਂ ਕਹਿ ਸਕਦੇ ਜਿਹੜਾ ਰੱਬ ਦੇ ਹੁਕਮ ਦੇ ਵਿੱਚ ਜਦੋਂ ਅਸੀਂ ਮੀਂਹ ਪੈਣ ਦੀ ਵੀ ਗੱਲ ਕਰਦੇ ਹਾਂ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇਹੀ ਮੀਂਹ ਹੈ, ਪਾਣੀ ਹੈ, ਜਿਹੜਾ ਪਾਣੀ ਦੀ ਬਦੌਲਤ ਫਸਲਾਂ ਹੁੰਦੀਆਂ ਨੇ, ਜਿਹੜਾ ਪਾਣੀ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਰ ਜਦੋਂ ਇਹ ਵੀ ਗਿਣਤੀ ਲੋੜ ਤੋਂ ਵੱਧ ਹੋ ਜਾਂਦਾ ਹੈ ਤੇ ਫਿਰ ਉਹ ਹੜ੍ਹ ਬਣ ਜਾਂਦਾ ਹੈ। ਔਰ ਇਹ ਸਾਰੇ ਦੇ ਉੱਤੇ ਐਡਮਿਨਿਸਟ੍ਰੇਸ਼ਨ ਤਾਂ ਉਹਨਾਂ ਨੇ ਕੁਛ ਨਹੀਂ। ਤੁਸੀਂ ਇਹ ਦੇਖੋ ਵੀ ਇਹ ਦੋਵੇਂ ਮੁਲਕ, ਜੇ ਭਾਰਤ ਪਾਕਿਸਤਾਨ ਇਹਨਾਂ ਦੀ ਗੱਲ ਕਰੀਏ, ਇਹ ਕੋਈ ਨਵੇਂ ਤਾਂ ਨਹੀਂ ਹੜ੍ਹ ਆਉਣ ਲੱਗੇ। 17 ਹਰ ਸਾਲ ਤੁਹਾਨੂੰ ਬਰਸਾਤ ਦੇ ਮੌਸਮ 'ਚ ਹੁੰਦਾ ਹੈ, ਪਰ ਕਿਉਂਕਿ ਬੇਈਮਾਨੀ ਸਿਰੇ ਦੀ ਹੈ, ਕੋਈ ਕਦੇ ਵੀ ਸੀਰੀਅਸ ਪ੍ਰਬੰਧ ਕਰਨ ਦੀ ਰਾਦਰ ਉਹਨਾਂ ਦੇ ਕੁਛ ਮਹਿਕਮੇ ਤਾਂ ਢੀਕ ਰਹੇ ਹੁੰਦੇ ਨੇ ਵੀ ਕਦੋਂ ਹੜ੍ਹ ਆਉਂਦੇ ਨੇ, ਫਿਰ ਉਹ ਫੰਡ ਆਉਂਦੇ ਨੇ, ਫਿਰ ਉਹ 'ਚੋਂ ਖਾਣਾ ਹੁੰਦਾ ਉਹਨਾਂ ਨੇ, ਫਿਰ ਉਦੋਂ ਤੱਕ ਲੋਕ ਵਿਚਾਰੇ ਭੁੱਲ ਭੁਲਾ ਜਾਂਦੇ ਨੇ ਆਪਣੇ ਪੈਰਾਂ ਤੇ, ਖੁਦ ਨਵੀਂ ਜ਼ਿੰਦਗੀ ਸ਼ੁਰੂ ਕਰ ਲੈਂਦੇ ਨੇ। ਨਵੇਂ ਸਾਲ ਆਉਂਦੇ ਆ ਫਿਰ ਉਹੀ ਜਿਹੜਾ ਉਹ ਸੀਮੈਂਟ ਖਾ ਗਏ ਹੁੰਦੇ ਨੇ ਸਾਰਾ, ਜੋ ਬੰਦ ਵੀ ਬਣਾਉਂਦੇ ਨੇ ਜੀ ਬੜਾ ਹੜ੍ਹ ਆਇਆ, ਬੜਾ ਰੁੜ ਗਿਆ ਇਹ ਪਾਰਟ। ਹੁਣ ਇਹਦੇ 'ਚ ਜਿਹੜਾ ਖਾਸ ਤੌਰ 'ਤੇ ਭਾਰਤ ਨੇ ਈਵਨ ਇਸ ਟ੍ਰੈਜਡੀ ਦੇ ਵਿੱਚ ਵੀ ਜਿਹੜਾ ਆਪਣਾ ਸ਼ੈਤਾਨੀ ਐਂਗਲ ਲੱਭਿਆ। ਹੁਣ ਤਵੀ ਦਰਿਆ ਤਾਂ ਨਹੀਂ ਕਹਿ ਸਕਦੇ, ਬਟ ਵੱਡਾ ਇੱਕ ਨਦੀ ਹੈ ਜਿਹਦੇ ਜੰਮੂ ਜਿਹੜਾ ਹੈ ਉਹ ਤਵੀ ਦੇ ਕੰਢੇ ਤੇ ਹੈ। ਔਰ ਇਹ ਤਵੀ ਜਿਹੜੀ ਹੈ ਇਹ ਸਿਆਲਕੋਟ ਨਾਲ ਜੁੜਦੀ ਹੈ, ਕਿਉਂਕਿ ਇੱਕ ਗੱਲ ਯਾਦ ਰਹੇ ਕਿ ਵੀ ਜਦੋਂ ਅਸੀਂ pre-47 ਪੀਰੀਅਡ 'ਚ ਕੋਈ ਪਠਾਨਕੋਟ ਤੋਂ ਜੰਮੂ ਜਾਂ ਸ੍ਰੀਨਗਰ ਕੋਈ ਸੜਕ ਨਹੀਂ ਸੀ। ਈਵਨ ਜੰਮੂ ਸਿਆਲਕੋਟ ਸੀ। ਜੰਮੂ ਸਿਆਲਕੋਟ ਟਵਿਨ ਸਿਟੀਜ਼ ਨੇ, ਜਿਵੇਂ ਅੰਮ੍ਰਿਤਸਰ ਲਾਹੌਰ ਹੈ, ਜਿਵੇਂ ਪਾਕਪਤਨ ਔਰ ਇਧਰ ਫਿਰੋਜ਼ਪੁਰ ਹੈ ਜਾਂ ਫਾਜ਼ਿਲਕਾ ਹੈ, ਔਰ ਕਸੂਰ ਔਰ ਦੂਸਰੇ ਪਾਸੇ ਕਿਹੜਾ ਸ਼ਹਿਰ ਹੈ, ਪੱਟੀ, ਕਸੂਰ ਔਰ ਪੱਟੀ ਜਿਹੜੇ ਨੇ ਇਹ ਟਵਿਨ ਸਿਟੀਜ਼ ਨੇ।
ਔਰ ਤਵੀ ਕਿਉਂਕਿ ਉਧਰੋਂ ਦੀ ਗੁਜ਼ਰਦਾ, ਜਦੋਂ ਤਵੀ ਦੇ ਵਿੱਚ ਹੁੰਦਾ ਹੈ, ਔਰ ਜਿਹੜਾ ਕਿਉਂਕਿ ਤਵੀ ਜਿਹੜਾ ਦਰਿਆ ਹੈ ਇਹ ਟ੍ਰਿਬਿਊਟਰੀ ਹੈ ਉਸ ਝਨਾਨ ਦੀ ਦਰਿਆ ਦੀ। ਸੋ ਇੰਡਸ ਵਾਟਰ ਟਰੀਟੀ ਜਿਹੜੀ 1960 ਚ ਭਾਰਤ ਔਰ ਪਾਕਿਸਤਾਨ ਦੇ ਵਿਚਕਾਲੇ ਸਾਈਨ ਹੋਈ, ਉਹਦਾ ਇਹ ਪ੍ਰੋਵੀਜ਼ਨ ਹੈ ਕਿ ਜਦੋਂ ਪਾਣੀ ਦਾ ਲੈਵਲ ਵਧਣ ਲੱਗਦਾ ਹੈ ਜਾਂ ਦੂਸਰਾ, ਤੇ ਤੁਸੀਂ ਜਿਹੜਾ ਇੰਡਸ ਵਾਟਰ ਕਮਿਸ਼ਨ ਨੂੰ, ਜਿਹੜਾ ਜਿਹਦੇ ਨੁਮਾਇੰਦੇ ਦੂਸਰੇ ਪਾਸੇ ਵੀ ਨੇ, ਉਹਨਾਂ ਨੂੰ ਤੁਸੀਂ ਇਨਫੋਰਮ ਕਰਨਾ ਹੈ ਕਿ ਵੀ ਇਹ ਹੈਗਾ। ਹੁਣ ਕਿਉਂਕਿ ਤਵੀ ਤਾਂ ਚੜ੍ਹਿਆ ਹੋਇਆ, ਭਾਰਤ ਨੇ ਇਹ ਦੇਖਿਆ ਕਿ ਵੀ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਕਿਉਂਕਿ ਇੰਡਸ ਵਾਟਰ ਟਰੀਟੀ ਨੂੰ ਐਟ ਅਬੇਂਸ ਕੀਤਾ, ਸਸਪੈਂਡ ਕੀਤਾ ਹੋਇਆ, ਉਹਨਾਂ ਨੇ ਆਪਣੇ ਹਾਈ ਕਮਿਸ਼ਨਰ ਰਾਹੀਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਇਨਫੋਰਮ ਕੀਤਾ ਕਿ ਜੀ ਤੁਸੀਂ ਪ੍ਰੀਵੈਂਟਿਵ ਮੇਜਰਸ ਜੋ ਲੈ ਸਕਦੇ ਹੋ ਲੈ ਲਓ, ਔਰ ਇਹ ਜਿਹੜਾ ਤਵੀ ਦੇ ਵਿੱਚ ਹੜ੍ਹ ਆਉਣ ਵਾਲੇ ਨੇ। ਫਸਟ ਕੰਟੈਕਟ ਸਿੰਸ ਆਪਰੇਸ਼ਨ ਸੰਦੂਰ, ਇੰਡੀਆ ਵਾਰਨਸ ਪਾਕਿਸਤਾਨ ਆਫ ਤਵੀ ਫਲੱਡਸ ਬਟ ਸੇਜ਼ ਇੰਡਸ ਵਾਟਰ ਟਰੀਟੀ ਸਟਿਲ ਇਨ ਅਬੇਂਸ। ਉਹਨਾਂ ਨੇ ਕਿਹਾ ਜੀ ਅਸੀਂ ਇੱਕ ਹਿਊਮੈਨੀਟੇਰੀਅਨ ਗਰਾਊਂਡ ਤੇ ਉਹਨਾਂ ਨੂੰ ਦੱਸ ਰਹੇ ਹਾਂ ਡਿਪਲੋਮੈਟਿਕ ਚੈਨਲ ਰਾਹੀਂ, ਪਰ ਅਸੀਂ ਇੰਡਸ ਵਾਟਰ ਟਰੀਟੀ ਨੂੰ ਸਸਪੈਂਡ ਕੀਤਾ ਹੋਇਆ ਪਹਿਲਗਾਮ ਅਟੈਕ ਤੋਂ ਬਾਅਦ। ਔਰ ਇਹ ਤਵੀ ਔਰ ਚਨਾਬ, ਜਿਹਨੂੰ ਅਸੀਂ ਝਨਾਹ ਕਹਿੰਦੇ ਹਾਂ, ਉਸ ਦੇ ਵਿੱਚ ਜਿਹੜੇ ਨੇ ਹੜ੍ਹ ਆ ਰਹੇ ਨੇ, ਹੈਵੀ ਰੇਂਜ ਜੰਮੂ ਕਸ਼ਮੀਰ 'ਚ ਹੋ ਰਹੀ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਹਾਈ ਕਮਿਸ਼ਨ ਜਿਹੜਾ ਇਸਲਾਮਾਬਾਦ 'ਚ ਹੈ ਉਹਦੇ ਰਾਹੀਂ ਅਸੀਂ ਡਿਪਲੋਮੈਟਿਕ ਚੈਨਲ ਰਾਹੀਂ ਇਹ ਕਨਵੇ ਕੀਤਾ, ਨਾਟ ਥਰੂ ਇੰਡਸ ਵਾਟਰ ਕਮਿਸ਼ਨ, ਜਿਹੜਾ ਕਿ ਇੰਡਸ ਵਾਟਰ ਟਰੀਟੀ 1960 ਦਾ ਪ੍ਰੋਵੀਜ਼ਨ ਹੈ ਕਿ ਵੀ ਇੰਡਸ ਵਾਟਰ ਦੇ ਇਸ ਦੇ ਥੱਲੇ ਤੁਸੀਂ ਕਰੋਗੇ। ਉਹਨਾਂ ਨੇ ਕਿਹਾ ਜੀ ਅਸੀਂ ਥਰੂ ਡਿਪਲੋਮੈਟਿਕ ਚੈਨਲ ਭੇਜਿਆ, ਔਰ ਇਸ ਦੇ ਲਈ ਅਸੀਂ ਹਿਊਮੈਨੀਟੇਰੀਅਨ ਗਰਾਊਂਡਸ ਦੇ ਉੱਤੇ ਅਸੀਂ ਦੇ ਰਹੇ ਹਾਂ, ਨਾਟ ਏ ਰਿਜ਼ੰਪਸ਼ਨ ਆਫ ਇੰਡਸ ਵਾਟਰ ਟਰੀਟੀ ਪ੍ਰੋਟੋਕੋਲ, ਕਿ ਅਸੀਂ ਇੰਡਸ ਵਾਟਰ ਟਰੀਟੀ ਪ੍ਰੋਟੋਕੋਲ ਨੂੰ ਨਹੀਂ ਮੰਨਦੇ, ਇਹਨੂੰ ਅਸੀਂ ਐਜ਼ ਏ ਜਿਹੜਾ ਹਿਊਮੈਨੀਟੇਰੀਅਨ ਪਾਰਟੀ ਦੇ ਰਹੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਇਹਦੇ 'ਚ ਵੀ ਹੈ ਕਿ ਵੀ 800 ਦੇ ਕਰੀਬ ਮੌਤਾਂ ਪਾਕਿਸਤਾਨ ਦੇ ਵਿੱਚ ਹੋ ਰਹੀਆਂ ਨੇ। ਤਵੀ ਜਿਹੜੀ ਟ੍ਰਿਬਿਊਟਰੀ ਹੈ ਝਨਾਹ ਦਰਿਆ ਦਾ, ਔਰ ਇਹ ਸੰਡੇ ਤੋਂ ਇਹ ਮੰਡੇ ਦੋਨਾਂ ਦਿਨਾਂ 'ਚ ਇਹ ਕਾਫੀ ਜਿਹੜਾ ਡੇਂਜਰਸ ਲੈਵਲ ਤੱਕ ਪਾਣੀ ਪਹੁੰਚ ਗਿਆ। ਔਰ ਤਵੀ ਜਨਰਲੀ ਰਨਸ ਡਰਾਈ ਡਿਊਰਿੰਗ ਦਾ ਸਮਰ ਸੀਜ਼ਨ ਬਟ ਸਡਨਲੀ ਸਵੈਲਸ ਇਨ ਦਾ ਮਾਨਸੂਨ ਦੇ ਵਿੱਚ ਹੀ ਇਹ ਜਿਹੜੀ ਹੈ ਚੜ੍ਹਦੀ ਹੈ। ਔਰ ਇਸ ਦੇ ਉੱਤੇ ਹੀ ਉਹਨਾਂ ਨੇ ਜਿਹੜਾ ਇੰਡੀਆ ਨੇ ਰਨ ਆਫ ਦਾ ਰਿਵਰ ਜਿਹੜੇ ਨੇ ਉਹ ਡੈਮ ਬਣਾਏ ਹੋਏ ਨੇ, ਬਗਲਿਆਰ ਵੀ ਔਰ ਸਲਾਲ ਡੈਮ ਵੀ। ਬਗਲਿਆਰ ਡੈਮ ਜਿਹੜਾ ਹੈ ਇਹ ਵੀ ਹੈ, ਔਰ ਸਲਾਲ ਡੈਮ ਇਹ ਰਿਆਸੀ ਦੇ ਨੇੜੇ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਨਾਂ ਨੂੰ ਬਗਲਿਆਰ ਐਂਡ ਸਲਾਮ ਡੈਮ, another run of the river project in Riyasi, gates were shut after the Indus Water Treaty was put in abeyance, ਕਿ ਜਦੋਂ ਦੀ ਅਸੀਂ ਇਸ ਟਰੀਟੀ ਨੂੰ ਸਸਪੈਂਡ ਕੀਤਾ ਸੀ ਦੇ ਗੇਟ ਬੰਦ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਜੀ ਇੰਡਸ ਵਾਟਰ ਟਰੀਟੀ ਦੇ ਥੱਲੇ ਅਸੀਂ 20% ਇੰਡਸ ਦਰਿਆ ਦਾ ਪਾਣੀ ਵਰਤ ਸਕਦੇ ਹਾਂ। ਪਰ ਤੁਸੀਂ ਇਹ ਅੰਦਾਜ਼ਾ ਲਾਓ ਵੀ ਸ਼ਾਇਦ ਅਜੇ ਤੱਕ ਵੀ ਪਾਕਿਸਤਾਨ, ਬੇਸ਼ੱਕ ਉਹਨਾਂ ਦੇ ਫੀਲਡ ਮਾਰਸ਼ਲ ਨੇ ਅਮਰੀਕਾ ਦੀ ਧਰਤੀ ਤੇ ਕਿਹਾ ਕਿ ਵੀ ਜੇ ਉਹਨਾਂ ਨੇ ਡੈਮ ਬਣਾਏ ਔਰ ਰੋਕਣ ਦਾ ਕੀਤਾ ਕੋਸ਼ਿਸ਼, ਤੇ ਸਾਡੇ ਕੋਲ ਮਿਸਾਈਲਾਂ ਨੇ, ਅਸੀਂ ਇੱਕ ਤੋਂ ਬਾਅਦ ਇੱਕ ਕਰਕੇ ਉਡਾ ਦਿਆਂਗੇ। ਪਰ ਇੰਡੀਆ ਉਸ ਪਾਸੇ ਵੱਲ ਹੀ ਵੱਧ ਰਿਹਾ ਜਿੱਥੇ ਕਿ ਉਹ ਇੰਡਸ ਵਾਟਰ ਟਰੀਟੀ ਦੇ ਥੱਲੇ ਜਿਹੜਾ ਇਹਨਾਂ ਦਾ ਫਰਜ਼ ਬਣਦਾ ਸੀ ਕਮਿਸ਼ਨ ਨੂੰ ਦੱਸਣਾ, ਉਹ ਇਹਨਾਂ ਨੇ ਕਨਵੇ ਨਹੀਂ ਕੀਤਾ। ਪਰ ਨਾਲ ਦੀ ਨਾਲ ਇਹਨੂੰ ਹਿਊਮੈਨੀਟੇਰੀਅਨ ਕਹਿ ਕੇ ਡਿਪਲੋਮੇਸੀ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇੰਡਸ ਵਾਟਰ ਟਰੀਟੀ ਪਾਕਿਸਤਾਨ ਦੀ ਲਾਈਫ ਲਾਈਨ ਹੈ, ਔਰ ਉਹਦੀ ਕੋਈ ਵੀ ਵਾਇਓਲੇਸ਼ਨ ਅਲਟੀਮੇਟਲੀ ਭਾਰਤ ਵੱਲੋਂ ਜੰਗ ਦਾ ਸੱਦਾ ਹੀ ਹੋਏਗਾ। ਇਹ ਆਲਰੇਡੀ ਪਾਕਿਸਤਾਨ ਨੇ ਕਲੀਅਰ ਵੀ ਕੀਤਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ।
ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਹੀਅਰਸ ਦ ਅਨਦਰ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਮੁਖੀ ਮੋਹਨ ਭਾਗਤ ਵੱਲੋਂ ਦਿੱਲੀ ਵਿੱਚ ਕੀਤੀ ਜਾ ਰਹੀ 3 ਰੋਜ਼ਾ ਲੈਕਚਰ ਸੀਰੀਜ਼ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਖੰਡ ਭਾਰਤ ਦੇ ਲੋਕਾਂ ਦਾ ਪਿਛਲੇ 40,000 ਸਾਲ ਤੋਂ ਇੱਕੋ ਹੀ DNA ਹੈ ਔਰ ਮੋਹਨ ਭਾਗਵਤ ਨੇ ਅਖੰਡ ਭਾਰਤ ਵਿੱਚ ਸਾਰਕ ਦੇਸ਼ਾਂ ਤੋਂ ਇਲਾਵਾ ਤਿੱਬਤ ਨੂੰ ਵੀ ਸ਼ਾਮਲ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਆਰਟੀਫਿਸ਼ੀਅਲ ਯੂਨੀਅਨ ਇੰਡੀਆ ਜਿਹੜੀ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਵਾਂਗ ਜਿਹੜੀ ਹੈ ਆਰਟੀਫਿਸ਼ੀਅਲ ਹਿੱਸਾ ਸੀ ਔਰ ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, 7-8 ਯੂਗੋਸਲਾਵੀਆ ਦੇ ਹੋਏ, ਉਹ ਭਾਰਤ ਵੀ 10-15 ਟੁਕੜਿਆਂ 'ਚ ਵੰਡਣ ਵੱਲ ਵੱਧ ਰਿਹਾ। ਪਰ ਦੂਸਰੇ ਪਾਸੇ ਤੁਸੀਂ ਇਸ ਨੂੰ ਉਹਨਾਂ ਦੀ ਨੈਰੇਟਿਵ ਦੀ ਗੱਲ ਕਹੋ, ਉਹਨਾਂ ਦਾ ਦੁਨੀਆ ਤੋਂ ਅੱਖਾਂ ਬੰਦ ਕਰਕੇ ਆਪਣੇ ਸੰਸਾਰ 'ਚ ਰਹਿਣ ਦੀ ਗੱਲ ਕਹੋ, ਜਾਂ ਇਸ ਨੂੰ ਕੀ ਤੁਸੀਂ ਲਕਬ ਦਿਓ, ਲੇਕਿਨ RSS ਜਿਹਨੂੰ ਕਾਇਮ ਹੋਇਆ 100 ਸਾਲ ਹੋ ਗਏ ਨੇ, 1925 ਦੇ ਵਿੱਚ ਹੋਂਦ 'ਚ ਆਇਆ 2025 'ਚ 100 ਸਾਲਾ, ਉਹ ਆਪਣੀ ਉਸ ਖੇਡ ਦੇ ਉੱਤੇ ਅਖੰਡ ਭਾਰਤ, ਜਿਸ ਭਾਰਤ ਨੂੰ ਦੇ ਉਹ ਸੁਪਨੇ ਦੇਖਦੇ ਨੇ, ਉਹ ਸਾਰੇ ਨੂੰ ਉਹ ਦੁਬਾਰਾ ਹਾਸਲ ਕਰਨ ਦੇ ਲਈ ਜਿਹੜਾ ਹੈ ਉਸ ਪੂਰਾ ਆਪਣਾ ਉਹ ਨੈਰੇਟਿਵ ਨੂੰ ਉਵੇਂ ਹੀ ਸਿਰਜ ਰਹੇ ਨੇ। ਦਿੱਲੀ ਦੇ ਵਿੱਚ RSS ਨੇ ਇੱਕ 3 ਰੋਜ਼ਾ ਆਪਣੀਆਂ ਲੈਕਚਰ ਸੀਰੀਜ਼ ਰੱਖੀਆਂ। ਉਹ ਸਿਰਫ ਉਹਦੇ 'ਚ ਕੋਈ RSS ਦੇ ਵਲੰਟੀਅਰ ਨਹੀਂ ਨੇ, ਈਵਨ ਚਾਈਨਾ, ਜਾਪਾਨ, ਇੰਗਲੈਂਡ, ਅਮਰੀਕਾ, ਇਹਨਾਂ ਦੇ ਡਿਪਲੋਮੈਟਸ ਨੂੰ ਸੱਦਾ ਦਿੱਤਾ ਹੈ। ਸਾਬਕਾ ਚੀਫ ਜਸਟਿਸ, ਸਾਬਕਾ ਫੌਜੀ ਮੁਖੀ, ਵੱਡੇ ਵੱਡੇ ਅਧਿਕਾਰੀ, ਉਹ ਸਾਰੇ ਜਿਹੜੇ ਨੇ ਉਹਦਾ ਹਿੱਸਾ ਹੁੰਦੇ ਨੇ। ਪਿਛਲੇ ਸਾਲ ਵੀ ਸੀ ਪਰ ਹੁਣ ਵੀ 1200-1300 ਬੰਦੇ ਜਿਹੜੇ ਉਸ ਲੈਵਲ ਦੇ ਜਿਹੜੇ ਦੋਜ਼ ਹੂ ਮੈਟਰ, ਉਹਨਾਂ ਨੂੰ ਐਡਰੈਸ ਕਰਦੇ ਆ। ਮੋਹਨ ਭਾਗਵਤ ਜਿਹੜਾ RSS ਦਾ ਚੀਫ ਹੈ, ਉਹਦੇ 'ਚ ਉਹਨੇ 2 ਗੱਲਾਂ ਜਿਹੜੀਆਂ ਅਹਿਮੀਅਤ ਵਾਲੀਆਂ ਨੇ, ਉਹਨਾਂ ਨੂੰ ਅਸੀਂ ਜਿਹੜੇ ਤਾਂ ਇਹ ਸਾਰੀ RSS ਦੀ ਆਈਡੀਓਲੋਜੀ ਨੂੰ ਸਮਝਦੇ ਨੇ, ਸਾਨੂੰ ਤਾਂ ਕੋਈ ਭੁਲੇਖਾ ਨਹੀਂ ਹੈ ਕਿ ਫਰੋਮ ਵੇਅਰ ਦੇ ਆਰ ਕਮਿੰਗ, ਪਰ ਜਿਹੜੇ ਦੂਸਰਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਨਹੀਂ ਇਹ ਵੀ ਇੱਕ ਜਮਾਤ ਵਾਂਗ ਹੈ, ਨਹੀਂ, ਇਹ ਇੱਕ ਆਪਣੇ ਆਪ 'ਚ ਹਿੰਦੂਤਵਾਦੀ ਮੂਵਮੈਂਟ ਦਾ ਜਿਹੜਾ ਫੰਬ ਹੈ, ਜਿਹਨੂੰ ਕਿ ਉਸ ਨੂੰ ਕਹਿੰਦੇ ਨੇ ਫਾਊਂਟੇਨ ਹੈਡ ਹੈ, ਉਹ ਨਾਗਪੁਰ ਹੈ, RSS ਹੈ। ਔਰ ਇਹ ਹੁਣ ਸਭ ਚੀਜ਼ ਦੇ ਐਕਸਪਰਟ ਵੀ ਬਣੇ ਨੇ ਔਰ ਹੈਡਲਾਈਨ ਵੀ ਮੋਹਨ ਭਾਗਵਤ ਦੇ ਸਟੇਟਮੈਂਟ ਦੀ ਇਹ ਲਾਈ ਹੈ ਕਿ ਵੀ ਪੀਪਲ ਲਿਵਿੰਗ ਇਨ ਅਖੰਡ ਭਾਰਤ ਹੈਵ ਹੈਡ ਦਾ ਸੇਮ DNA ਫॉर ਓਵਰ 40,000 ਈਅਰਸ। 40,000 ਸਾਲ। ਹੁਣ 40,000 ਸਾਲ ਦਾ ਪਤਾ ਨਹੀਂ ਕਿਹੜਾ ਡਾਇਨਾਸੌਰ ਇਹਨਾਂ ਨੇ ਲੱਭਿਆ ਕਿ ਕੋਈ ਬਾਂਦਰ ਦਾ ਪਿੰਜਰ ਲੱਭਿਆ ਹੈ ਜਿਹਦਾ DNA ਮੋਹਨ ਭਾਗਵਤ ਦੇ DNA ਨਾਲ ਮਿਲਦਾ ਹੋ ਸਕਦਾ ਹੈ। ਲੇਕਿਨ ਤੁਸੀਂ ਇਹ ਠੀਕ ਹੈ ਵੀ ਸਿਵਲਾਈਜੇਸ਼ਨ ਦੇ ਤੌਰ ਤੇ ਜਦੋਂ ਅਸੀਂ ਆਪਣੇ ਖਿੱਤੇ ਦੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ, ਉਹ ਵੀ ਕੋਈ ਅਖੰਡ ਭਾਰਤ ਦੀ ਨਹੀਂ ਹੈ। ਇੰਡਸ ਵੈਲੀ ਸਿਵਲਾਈਜੇਸ਼ਨ ਜਿਹਦੇ 'ਚ ਮੋਹਨਜੋਦਾੜੋ ਜਾਂ ਹੜੱਪਾ ਜਾਂ ਦੂਸਰਾ 5-6 ਹਜ਼ਾਰ ਸਾਲ ਪਹਿਲਾਂ, ਉਹ ਪੰਜਾਬ ਦੀ ਸਿਵਲਾਈਜੇਸ਼ਨ ਹੈ। ਉਹਦਾ ਕੋਈ ਵੀ ਨਾ ਇੰਡੀਆ ਦੇ ਸਾਊਥ ਨਾਲ ਤਾਲੁਕ ਹੈ ਨਾ ਨਾਰਥ ਈਸਟ ਨਾਲ ਹੈ। ਹੁਣ ਇਹ ਮੋਹਨ ਭਾਗਵਤ 40,000 ਸਾਲ ਤੋਂ ਕਹਿ ਰਿਹਾ ਵੀ ਜਿਹੜੇ ਇੱਥੇ ਰਹਿਣ ਵਾਲੇ ਨੇ ਉਹ ਹਿੰਦੂ ਹੀ ਨੇ ਤੇ ਉਹਨਾਂ ਦਾ DNA ਜਿਹੜਾ ਉਹ ਹਿੰਦੂ ਹੈ। ਉਹਨੇ ਕਿਹਾ ਜੀ ਪੀਪਲ ਆਫ ਅਖੰਡ ਭਾਰਤ ਔਰ ਗ੍ਰੇਟਰ ਇੰਡੀਆ ਹੈਵ ਹੈਡ ਦਾ ਸੇਮ DNA for over 40,000 years and everyone in Akhand Bharat is a Hindu.
ਹਰ ਕੋਈ। ਔਰ ਅਖੰਡ ਭਾਰਤ ਦੀ ਜਿਹੜੀ ਬਾਉਂਡਰੀਜ਼ ਤੁਸੀਂ ਜਦੋਂ ਸੁਣਦੇ ਹੋ, ਅਖੰਡ ਭਾਰਤ ਇਜ਼ ਏ ਟਰਮ coined for the concept of unified greater India which projects modern day Afghanistan। ਇੰਡੀਆ ਤਾਂ ਹੈ ਹੀ ਹੈ, ਅੱਜ ਦਾ ਅਫਗਾਨਿਸਤਾਨ ਵੀ ਇਹਨਾਂ ਦਾ ਅਖੰਡ ਭਾਰਤ ਹੈ। ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਐਂਡ ਤਿੱਬਤ ਐਜ਼ ਵਨ ਨੇਸ਼ਨ। ਹੁਣ ਤਾਂ ਇਹਨਾਂ ਦੇ ਅਖੰਡ ਭਾਰਤ 'ਚ ਅੱਗੇ ਤਿੱਬਤ ਦਾ ਨਹੀਂ ਸੀ ਜ਼ਿਕਰ ਕਰਦੇ, ਚੀਨ ਤੋਂ ਜੁੱਤੀਆਂ ਖਾਣ ਨੂੰ ਇਹਨਾਂ ਦਾ ਜੀ ਕਰਦਾ। ਹੁਣ ਤਿੱਬਤ ਨੂੰ ਵੀ ਜਿਹੜਾ ਅਖੰਡ ਭਾਰਤ ਦਾ ਹਿੱਸਾ ਬਣਾ ਰਿਹਾ। ਉਹ ਤੁਹਾਡਾ ਜੇ 1 ਮਹੀਨਾ ਪਹਿਲਾਂ ਤਾਂ ਮੋਦੀ ਕਹਿ ਰਿਹਾ ਸੀ, ਦੇਖिए हमारे भारत में अब भगवान आ गए जिनकी छोटी छोटी आंखें हैं, आपको मालूम है कहाँ किसकी बात मैं कर रहा हूँ। ਉਹ ਜਿਹੜੇ ਤਿੱਬਤ ਵਾਲੇ ਨੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਮੋਹਨ ਭਾਗਵਤ ਦੀਆਂ ਅੱਖਾਂ ਜਿਹਦੇ ਸੁਰਮਾ ਪਾਇਆ ਹੁੰਦਾ ਉਹਦੇ ਵਰਗੀਆਂ ਨੇ ਕਿ ਕੋਈ ਹੋਰ ਨੇ। ਉਹ ਤੁਹਾਡੇ ਕਿੱਥੋਂ ਹੋ ਗਏ? ਉਹ ਤਾਂ ਰੇਸ ਹੀ ਮੰਗੋਲ ਰੇਸ ਹੈ ਜਿਨ੍ਹਾਂ ਨੂੰ ਤੁਸੀਂ ਕੰਟੈਂਪਟ ਦੇ ਨਾਲ ਕਰਦੇ ਹੋ। ਔਰ ਜਿਹੜੇ ਸਟੂਡੈਂਟ ਉੱਥੋਂ ਨਾਰਥ ਈਸਟ ਸਟੇਟਾਂ ਦੇ, ਮਨੀਪੁਰ ਜਾਂ ਅਸਾਮ ਜਾਂ ਦੂਜੇ ਇੱਧਰਲੇ ਦਿੱਲੀ ਜਾਂ ਬੰਬੇ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ। ਉਹਨਾਂ ਨੂੰ ਤਾਂ ਕਦੇ ਐਕਸੈਪਟ ਹੀ ਨਹੀਂ ਕੀਤਾ। ਹੁਣ ਇਹ ਅਖੰਡ ਭਾਰਤ ਬਣ ਗਿਆ। ਫਿਰ ਇੰਨਾ ਵੱਡਾ ਝੂਠ ਹੁਣ ਇਹਨਾਂ ਦਾ ਹੀ ਰਜਨੀਸ਼, ਜਿਹਨੇ ਬਾਅਦ 'ਚ ਆਪਣਾ ਨਾਂ ਉਸ਼ੋ ਰੱਖਿਆ ਜਾਪਾਨੀਆਂ ਦੇ ਲਫ਼ਜ਼ ਦੇ ਉੱਤੇ, ਉਹਦੀ ਇਹ ਸਟੇਟਮੈਂਟ, ਹੁਣ ਜਿਹੜਾ ਮਹਾਤਮਾ ਬੁੱਧ ਹੈ ਉਹ ਆਲਮੋਸਟ ਜੀਸਸ ਤੋਂ 400 ਸਾਲ ਪਹਿਲਾਂ ਪੈਦਾ ਹੋਇਆ। ਹੁਣ ਇਹ ਤਾਂ 40,000 ਸਾਲ ਦੇ DNA ਦੀ ਗੱਲ ਕਰਦਾ। ਈਵਨ 2,500 ਸਾਲ ਪਹਿਲਾਂ ਵੀ ਭਾਰਤ ਦੇ ਵਿੱਚ 570 ਅੱਡ ਕਿੰਗਡਮ ਸੀ ਜਦੋਂ ਬੁੱਧ ਪੈਦਾ ਹੋਇਆ। ਇਹਨਾਂ ਦਾ ਕਦੋਂ ਅਖੰਡ ਭਾਰਤ ਬਣਿਆ ਤੇ ਕਦੋਂ ਇਹ ਹੈ? ਹਾਂ, ਐਮਪਾਇਰ ਜ਼ਰੂਰ ਬਣੇ। ਚੰਦਰਗੁਪਤ ਮੌਰੀਆ ਸੀ ਜਾਂ ਜੈਪਾਲ ਸੀ, ਉਹਦੇ 'ਚ ਕਦੇ ਸਾਊਥ ਇੰਡੀਆ ਕਦੇ ਇਹਨਾਂ ਦਾ ਹਿੱਸਾ ਨਹੀਂ ਸੀ, ਨਾਰਥ ਈਸਟ ਕਦੇ ਇਹਨਾਂ ਦਾ ਹਿੱਸਾ ਨਹੀਂ ਸੀ। ਇਹ ਠੀਕ ਹੈ ਵੀ ਜਦੋਂ ਬੁੱਧਿਜ਼ਮ ਦਾ ਫੈਲਾਅ ਹੋਇਆ, ਅਫਗਾਨਿਸਤਾਨ ਦੇ ਵਿੱਚ ਵੀ ਬੁੱਧਿਜ਼ਮ ਸੀ, ਪੰਜਾਬ ਦੇ ਵਿੱਚ ਵੀ ਬੁੱਧਿਜ਼ਮ ਸੀ। ਉਸ ਜ਼ਮਾਨੇ ਦੀਆਂ 2 ਵੱਡੀਆਂ ਯੂਨੀਵਰਸਿਟੀਆਂ ਤਕਸ਼ਿਲਾ ਔਰ ਨਾਲੰਦਾ ਪਾਟਲੀਪੁੱਤਰ 'ਚ ਸੀ ਜਿਹੜੀ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਹੈ, ਔਰ ਤਕਸ਼ਿਲਾ ਅੱਜ ਵੀ ਪਾਕਿਸਤਾਨ ਦੇ ਵਿੱਚ ਰਾਵਲਪਿੰਡੀ ਦੇ ਨੇੜੇ ਹੈ। ਇਹ ਐਮਪਾਇਰ ਸਨ, ਲੇਕਿਨ ਇਹ ਕਦੇ ਵੀ ਅਖੰਡ ਭਾਰਤ, ਔਰ ਉਹਨਾਂ 'ਚ ਵੀ ਉਹਨਾਂ ਦੀ ਇੱਕ ਲਿਮਿਟੇਸ਼ਨ ਸੀ ਕਿ ਵੀ ਕਿੰਨਾ ਕੁ ਉਹਨਾਂ ਨੇ। ਲੇਕਿਨ ਜਦੋਂ ਇਹਨਾਂ ਨੇ ਆਪਣਾ ਉਹ ਪਾਰਟ ਕਰਨਾ ਹੀ ਹੈ, ਝੂਠ ਵੇਚਣਾ, ਔਰ ਇਹ ਉਹਨਾਂ ਨੇ ਕਿਹਾ ਜੀ ਇਹ ਸਾਰੇ ਜਿਹੜੇ ਨੇ ਇਹ ਅਖੰਡ ਭਾਰਤ ਦਾ ਹਿੱਸਾ ਨੇ, DNA ਤੁਹਾਡਾ ਸਾਰਿਆਂ ਦਾ ਹਿੰਦੂ ਹੈ, ਤੁਸੀਂ ਮੰਨੋ ਜਾਂ ਨਾ ਮੰਨੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। some feel comfortable in calling themselves as Hindus, some don't, some say that they are not Hindus but Hindavi, while others say they are Bharatiya. We are okay with everything as the fact remains that everyone in Akhand Bharat is a Hindu। ਉਹ ਕਹਿੰਦੇ ਆਪਣੇ ਆਪ ਨੂੰ ਹਿੰਦਵੀ ਕੋ, ਭਾਰਤੀ ਕੋ, ਇੰਡੀਅਨ। ਅਸੀਂ ਤੁਹਾਨੂੰ ਤਿੱਬਤ ਵਾਲਿਆਂ ਨੂੰ ਵੀ ਹਿੰਦੂ ਮੰਨਦੇ ਹਾਂ, ਅਸੀਂ ਇੱਧਰ ਨੂੰ ਵੀ ਹਿੰਦੂ ਮੰਨਦੇ ਹਾਂ। ਔਰ ਇਹ ਜਿਹੜਾ ਸਾਰੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਦੀ ਸੋਚ ਕਿੱਥੇ ਖੜੀ ਹੈ। ਹੁਣ ਜਿਹੜੇ ਸਮਝਦੇ ਨੇ ਕਿ ਜੀ ਦੇਖੋ ਸਾਡੇ ਲਈ ਇੰਨਾ ਵੱਡਾ ਹਿੰਦੁਸਤਾਨ ਹੈ, ਉਹਦੇ 'ਚ ਸਾਡੇ ਤਰੱਕੀ ਦੇ ਰਾਹ ਦੂਜੇ, ਉਹਨਾਂ ਦੀ ਤਰੱਕੀ ਦੇਖ ਲਓ ਜਿੰਨੇ ਯੂਪੀ, ਬਿਹਾਰ, ਰਾਜਸਥਾਨ ਦੀ ਹੈ। ਸਾਊਥ ਵਾਲੇ ਇਸੇ ਲਈ ਕਹਿੰਦੇ ਨੇ ਕਿ ਭਾਈ ਤੁਸੀਂ ਨਿਆਣੇ ਜੰਮੀ ਜਾਂਦੇ ਹੋ, ਅਸੀਂ ਕੰਟਰੋਲ ਕਰਕੇ ਇਕੋਨਮੀ। ਹੁਣ ਜਿਹੜਾ ਤਮਿਲਨਾਡੂ ਹੈ ਉਹਦੀ 6 ਗੁਣਾ ਜ਼ਿਆਦਾ ਪੰਜਾਬ ਨਾਲੋਂ ਜ਼ਿਆਦਾ ਐਵਰੇਜ ਉਹਨਾਂ ਦਾ ਪਾਰਟ ਹੈ, ਕਿਉਂਕਿ ਪੰਜਾਬ ਨੂੰ ਤਾਂ ਇਹਨਾਂ ਨੇ ਤਬਾਹ ਕੀਤਾ ਹਰ ਪੱਖੋਂ। ਸੋ ਇਹਨਾਂ ਦੀ ਸੋਚ ਦੇ ਨਾਲ ਜੇ 40,000 ਸਾਲ ਤੋਂ ਹਰ ਇੱਕ ਦਾ DNA ਹਿੰਦੂ ਹੈ ਤੇ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੀ ਗ੍ਰਿਪ 'ਚੋਂ ਨਿਕਲਣਾ ਸੌਖਾ ਨਹੀਂ ਹੈ। ਲੇਕਿਨ ਕਿਉਂਕਿ ਸਿੱਖ ਖੜੇ ਨੇ ਔਰ ਇਸ ਲਈ ਇਹਨਾਂ ਨੂੰ ਇਹ ਲੱਗਦਾ ਕਿ ਵੀ ਇਹਨਾਂ ਦੀ ਥਾਟ ਨੂੰ ਤੋੜਨ ਲਈ ਉੱਥੇ ਤਾਂ ਜੋ ਕਰ ਹੀ ਰਹੇ ਸੀ, ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਏ ਕਿ ਬਾਹਰ ਹਿੱਟ ਕਰੋ ਇਹਨਾਂ ਦੀ ਖਾਲਿਸਤਾਨ ਦੀ ਆਈਡੀਓਲੋਜੀ ਨੂੰ, ਭੰਨੋ। 200 ਕਰੋੜ ਹਿੰਦੁਸਤਾਨ ਦੇ ਮੁਸਲਮਾਨਾਂ ਨੇ ਤਾਂ ਗੁਲਾਮੀ ਕਬੂਲ ਹੀ ਲਈ ਹੋਈ ਹੈ, ਕਸ਼ਮੀਰੀ ਲੜ ਰਹੇ ਨੇ। ਔਰ ਇਸ ਲਈ ਉਹਨਾਂ ਨੂੰ ਉਹ ਜੋ ਹਾਲ ਕਸ਼ਮੀਰੀਆਂ ਦਾ ਕੀਤਾ ਹੋਇਆ ਇੱਕ ਜਾਂ ਦੂਜੇ ਬਹਾਨੇ ਦੇ ਨਾਲ, ਉਹ ਤਾਂ ਫੌਜ ਦੇ ਹਵਾਲੇ ਕੀਤਾ ਹੋਇਆ ਯੂਨੀਅਨ ਟੈਰੀਟਰੀ ਬਣਾ ਕੇ। ਸੋ ਇਸ ਸਾਰੇ ਦੇ ਚੱਲਦਿਆਂ ਸਾਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਸਾਡੀ ਲੜਾਈ ਉਸ ਆਈਡੀਓਲੋਜੀ ਨਾਲ ਹੈ ਜਿਹੜੀ ਨਾਜ਼ੀ ਜਰਮਨੀ ਦੀ 1 ਨੇਸ਼ਨ 1 ਰੇਸ 1 ਪੀਪਲ। ਇਹ 40,000 ਸਾਲ ਦਾ ਉਹ ਜਿਹੜਾ DNA ਹੈ ਉਹ ਹਿੰਦੂ ਬਣਾ ਕੇ ਤੁਹਾਨੂੰ ਰੱਖਣਾ ਚਾਹੁੰਦੇ ਨੇ। ਔਰ ਇਹ ਜਿਹੜਾ ਆਪਣਾ ਮੁਲਕ ਖਾਲਿਸਤਾਨ ਬਣਾਏ ਬਿਨਾਂ ਅਸੀਂ ਆਪਣੀ ਵੱਖਰੀ ਪਛਾਣ, ਜਬ ਲਗ ਖਾਲਸਾ ਰਹੇ ਨਿਆਰਾ, ਖਾਲਸੇ ਦਾ ਨਿਆਰਾਪਨ, ਖਾਲਸੇ ਦੀ ਯੂਨੀਕਨੈਸ, ਔਰ ਜਿਹੜਾ ਖਾਲਸਾ ਬਿਲਕੁਲ ਬ੍ਰਾਹਮਣਵਾਦ ਦੀ ਧੁੰਨੀ ਦੇ ਵਿੱਚ ਤੀਰ ਹੈ
ਇਸ ਦਾ ਖਾਤਮਾ ਵੀ ਖਾਲਸੇ ਨਹੀਂ ਕਰਨਾ ਹੈ, ਇਸ ਵਿਚਾਰਧਾਰਾ ਦਾ। ਪਰ ਇੱਧਰ ਇਹ ਅਜੇ ਇੱਕ ਸੁਪਨਿਆਂ ਦੀ ਦੁਨੀਆ 'ਚ ਰਹਿੰਦੇ ਨੇ। ਇਹਨਾਂ ਦਾ ਤੁਸੀਂ ਜਿਹੜਾ ਹੈ ਉਹ ਇਹਨਾਂ ਨੂੰ ਰਹਿਣ ਦਿਓ ਜਿੱਥੇ ਨੇ, ਅਸੀਂ ਆਪਣੇ ਨਿਸ਼ਾਨੇ ਵੱਲ ਵਧੀਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਸੋਨਮਾਲ ਜੀ, ਸੁਖਜੀਵਨ ਬੱਚੂ ਜੀ, ਪਰਮਿੰਦਰ ਜੀ, ਮੁਹੰਮਦ ਯਾਕੂਬ ਜੀ, ਇਹਨਾਂ ਨੇ ਪਾਣੀ ਦੇ ਹਵਾਲੇ ਨਾਲ ਕਾਫੀ ਸਾਰੇ ਸਾਡੇ ਕੋਲ ਕੁਐਸਚਨ ਪੁੱਛੇ ਨੇ। ਔਰ ਜਿਸ ਤਰ੍ਹਾਂ ਕਿ ਕਹਿ ਰਹੇ ਸੀ ਕਿ ਸਾਨੂੰ ਜਲਦੀ ਦੱਸੋ, ਬਟ ਸਾਡਾ ਜਿਹੜਾ ਚੌਥਾ ਸੈਗਮੈਂਟ ਸੀ ਉਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਚਿੰਤਤ ਵੀ ਨੇ ਕਿਉਂਕਿ ਜਿਹੜੇ ਹੜ੍ਹ ਆਏ ਹੋਏ ਨੇ ਪੰਜਾਬ ਵਿੱਚ ਔਰ ਲਾਹੌਰ ਦੇ ਵਿੱਚ ਵੀ, ਔਰ ਪੰਜਾਬ ਚੜ੍ਹਦੇ ਲਹਿੰਦੇ ਪੰਜਾਬ ਦੋਨੇ ਹੀ ਜਿਹੜੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਦੇ ਹੇਠ ਨੇ, ਔਰ ਕਾਫੀ ਤੁਹਾਨੂੰ ਪਤਾ ਹੈ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ। ਸੋ ਸੈਡ ਹੈ। ਸੋ ਫਿਰ ਇਸੇ ਤਰ੍ਹਾਂ ਰਸ਼ਪਾਲ ਸਿੰਘ ਹਲਵਾਈ ਜੀ ਵੀ, ਔਰ ਨਿਹੰਗ ਸਿੰਘ ਜੀ, ਅਮਰਜੀਤ ਸਿੰਘ ਸੈਣੀ ਜੀ ਵੀ, ਨਰਿੰਦਰ ਸਿੰਘ ਜੀ ਵੀ, ਵੀ ਵਿਲ ਗੈਟ ਖਾਲਸਾ ਟੂਡੇ ਔਰ ਟਮਾਰੋ। ਔਰ ਫਿਰ ਇਸ ਤਰ੍ਹਾਂ ਜੈਬਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕੇ ਜੀ ਵੀ, ਔਰ ਸੁਰਜੀਤ ਕੌਰ ਜੀ ਵੀ, ਗੁਰਪ੍ਰਕਾਸ਼ ਸਿੰਘ ਜੀ ਵੀ, ਮਾਮੂ ਅਸ਼ਕ ਜੀ ਵੀ। ਸਰ ਵੀ ਵੇਟਿੰਗ ਫॉर ए मॉर्निंग दैट्स न्यू कंट्री खालिस्तान फ्रॉम बांग्लादेश। ਸੋ TYS ਬੋਲਤੇ ਜੀ ਵੀ ਇਹ ਵੀ ਕਹਿੰਦੇ ਨੇ ਬਹੁਤ ਸ਼ੁਕਰੀਆ ਬੰਗਲਾਦੇਸ਼ ਦੇ ਸਾਡੇ ਵੀਰ ਦੀ ਲਿਖਤ ਤੋਂ। ਹਾਂਜੀ, ਕਹਿ ਰਹੇ ਨੇ ਕਿ ਹਾਂਜੀ TYS ਬੋਲਤੇ ਕਹਿੰਦੇ ਨੇ ਕਿ ਹਾਂਜੀ ਜਿਹੜਾ ਖਾਲਿਸਤਾਨ ਹੈ ਬਣਾਉਣ ਲਈ ਦਿਲ ਵੱਡਾ ਕਰੀਏ ਜੀ ਆਪਾਂ। ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਕੌਰ ਜੀ ਵੀ, ਔਰ ਗੁਰਮੀਤ ਸਿੰਘ ਜੀ ਵੀ, ਪਰਮਜੀਤ ਸਿੰਘ ਜੀ ਵੀ ਕਹਿੰਦੇ ਖਾਲਿਸਤਾਨ ਦਾ ਓਨਲੀ ਸੋਲਿਊਸ਼ਨ। ਔਰ ਫਿਰ ਨਰਿੰਦਰ ਸਿੰਘ ਜੀ, ਸਿੰਘ ਗਰਚਾ ਜੀ ਵੀ, ਔਰ ਬਸਰਾ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਔਰ ਗ੍ਰੀਨ ਜੀ ਵੀ ਸਮਥਿੰਗ ਇਜ਼ ਰੋਂਗ ਵਿਦ ਆਡੀਓ ਕਹਿ ਰਹੇ ਨੇ। ਹਾਂਜੀ ਆ ਥੋੜਾ ਹਾਂਜੀ ਇੰਟਰਨੈਟ ਵਿੱਚ ਪ੍ਰੋਬਲਮ। ਹਾਂਜੀ ਸੋ ਫਿਰ ਹਰਮਨ ਪੰਨੂ ਜੀ ਵੀ, ਔਰ ਫਿਰ ਬਲਾਲ ਅਹਿਮਦ ਜੀ ਵੀ ਅੱਜ ਆਏ ਨੇ, ਕੱਲ ਮਿਸ ਹੋ ਕੀਤਾ ਸਾਡਾ ਪ੍ਰੋਗਰਾਮ। ਸੋ ਅਸੀਂ ਵੀ ਤੁਹਾਨੂੰ ਮਿਸ ਕੀਤਾ। ਸ਼ੁਕਰੀਆ ਬਲਾਲ ਜੀ। ਹਾਂਜੀ, ਔਰ ਜਤਿੰਦਰ ਸਿੰਘ ਜੀ ਵੀ, MH ਜੀ ਵੀ, ਔਰ ਫਿਰ ਇਸੇ ਤਰ੍ਹਾਂ ਨੂਪਾ ਜੀ ਵੀ, ਕੁਲਦੀਪ ਕੌਰ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਬਾਬਾ ਦੀਪ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪੰਜਾਬ ਵਿੱਚ ਇੰਨੇ ਹੜ੍ਹ ਆਏ ਹੋਏ ਨੇ ਕਿ ਪਾਣੀ ਇੰਨਾ ਚੜਿਆ ਹੋਇਆ ਕਿ ਲੋਕਾਂ ਦੇ ਡੁੱਬ ਚੁੱਕੇ ਨੇ ਘਰ। ਤੇ ਜਿਹੜਾ ਭਗਵੰਤ ਮਾਨ ਨੇ ਕਹਿੰਦੇ ਚੇਨਈ 'ਚ ਜਾ ਕੇ ਬੈਠ ਗਿਆ। ਸੋ ਬਹੁਤ ਇਹ ਬਹੁਤ ਵੱਡੀ ਸਾਜ਼ਿਸ਼ ਹੈ। ਮੈਨੂੰ ਲੱਗਦਾ ਹੈ ਕਿ ਵੀ 1988 ਵਾਂਗ ਇਹਨਾਂ ਨੇ ਸਡਨਲੀ ਪਾਣੀ ਛੱਡਣਾ, ਅੱਗੋਂ ਤਬਾਹੀ ਕਰਨੀ ਹੈ। ਬਿਲਕੁਲ। ਔਰ ਬਲਵੰਤ ਸਿੰਘ ਜੀ ਵੀ, ਔਰ ਬਲਾਲ ਅਹਿਮਦ ਜੀ ਵੀ ਕਹਿੰਦੇ ਡਾਕਟਰ ਸਾਹਿਬ ਬ੍ਰਾਹਮਣ हिंदू बहुत ज़ालिम है, बुज़दिल है। सो आज लाहौर में रिवर रावी पर कहते पता नहीं कि 2 लाख कुछ पानी जड़ा है कहते गुजर रहा है। और अमन और जड़े आम जड़ी है जड़ी आवाम है कहते गरीब जड़े लोग हैं उन्हों का जानी माली नुकसान जड़ा हो रहा। 800 तो ज़्यादा मौतां पाकिस्तान च होईयां ने। हाँ जी, बलहार सिंह कंग जी भी, और ऑल अबाउट ट्रूथ एंड सिखिज्म जी भी। और बलाल जी कहते ने RSS डे 100 ਸਾਲ ਦੇ ਜਸ਼ਨ ਦੇ ਲਈ ਤੇ ਪਾਕਿਸਤਾਨ ਨਾਲ ਪੰਗਾ ਲੈ ਕੇ ਕਹਿੰਦੇ ਸੀ ਮੋਦੀ ਸਰਕਾਰ ਨੇ ਆਜ਼ਾਦ ਕਸ਼ਮੀਰ ਤੇ ਕਹਿੰਦੇ ਨੇ ਕਿ ਸਰਕਾਰ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਓਕੇ ਜੀ, तो ਇਸੇ ਤਰ੍ਹਾਂ ਰਾਮ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।